गुजारिश है उत्थे लिखे मौला खुश रखे। ਫਰੀਦ ਮੂੰਹ ਤੋਂ ਇੰਨਾ ਦੁੱਧ ਸੁੱਟਦਾ ਸੀ ਉਹਨਾਂ ਨੇ ਬਾਲਟੀ ਬਣੀ ਸੀ। ਜਦੋਂ ਸਾਰੀ ਪੈਦਾ ਹੋਇਆ ਨਾ ਤੇ ਪਿਓ ਨੇ ਪੁੱਛਿਆ ਮੇਰਾ ਬੇਟਾ ਕੈਸਾ, ਨਰਸ ਕਹਿੰਦੇ ਨੈਣ ਨਸ਼ਾ ਪਤਾ नहीं हाथ इंज कीता होया वा। ज्योतिषी आया, उन्होंने कहा मुझे इस बच्चे के माथे पर चटनी के भरे हुए पैकेट नजर चन जिहा मुखड़ा नजर नहीं आंदा, चन 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 जिहा मुखड़ा नजर नहीं आंदा, ओ कैसा तेरा चन जिहा मुखड़ा नजर नहीं आंदा, दुध सुरमईए थोड़े दिना को बिगड़ गई जे, थोड़े दिना को बिगड़ 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 गई जे, थोड़े दिना को पूरी पई है, थोड़े दिना तो बिगड़ गई जे। अस्सलाम वालेकुम नाज़रीन, टी टाइम में खुश आमदीद। कैसे हैं आप साहब? दुआ नहीं मेरे लिए तुसी कर दे, तबीयत मेरी दिन ब दिन डिग्गी। ओ भाई ओ फिटे मुंह ठहर ते जा, आ पिछे आ भी यार। हर कामयाब मर्द दे पिछे कालू दा हत्थ हुंदा, बल्कि कालू दे हत्थ हुंदे। होली मामा तू ते इंज मेरे जी ढाडी तबीयत है फ्रेश हो जाएगी है। सर एक रिक्वेस्ट है जी सर, हमारे कानों को मत भरी आवाज से ये थोड़ी देर हमें महसूस करना चाहते हैं। मिठा करम फरीद यार सिर्फ यार की ਲੈ ਵੀ ਵਾਕਈ ਇਹਦਾ ਗਾਣਾ ਸੁਣੋ। फिर म्यूजिक जड़ा ना चुप आप इजाजत दीजिए मिठा यार मैं बहुता ना गल्ला नहीं सुनिए, गाना सुनाना ते सुना के खत्म करो। आ मैं लोले पोचे नहीं करने विच भी अच्छा जे करम है ते फलाना है चल भी ध्यान ना, ये सारा नहीं करना, ड्रैग नहीं करना। गाना शुरू कर तू। जरा ना दे तीजा काला चुक जरा। आओ मिल जाए हम सुगंध और सुमन की तरह, आओ मिल जाए हम सुगंध और सुमन की तरह, एक हो जाए चलो जान और बदन की तरह, आओ मिल जाए हम सुगंध और सुमन मेरे सीने में। अगो कॉपीराइट शुरू पर, तेरा कॉपीराइट आना नहीं क्योंकि YouTube दी हिस्ट्री च इस सुर तो किसी ने नहीं गाया। मैं कॉपीराइट इन्होंने काहदा भेजना तेन की गाना की थी वो कॉपीराइट उस चीज दा होंदा जिहड़ी किसी ना मिल जाए। मैं सुनिया हूँ बहू यही सीगा। आओ मिल जाए तुम आटे की तरह की सी। नहीं आओ मिल जाए हम सुगंध और सुमन की तरह। एक और ने दो भाई ये रैटर दे कदम नहीं आप। चलो यार इस गल ते मिट्टी पाओ, मैं इस वक्त को भूल जाना चाहता हूँ। आगे तो उस्ताद की। हाँ जी जी मैं साजी गल एक करना चाह रहा हां कि बच्चे ਜਿਹੜੇ ਪੈਦਾ ਹੁੰਦੇ ਨੇ ਖੂਬਸੂਰਤ ਜਵਾਨ ਔਲਾਦ ਮਾਂ ਪਿਓ ਪਾਲਦਾ ਹੈ ਸਾਜੀ, ਉਹ ਬੱਚੇ ਜਿਹੜੇ ਥੋੜੇ ਜਿਹੇ ਵੱਡੇ ਹੁੰਦੇ ਨੇ ਤੇ ਨੌਕਰੀਆਂ ਲੱਭ ਜਾਂਦੀਆਂ ਸਾਰਾ, ਫਿਰ ਮਾਵਾਂ ਨਾਲ ਬਦਤਮੀਜ਼ੀ ਕਰਕੇ ਤੇ ਜਦੋਂ ਗੱਡੀ ਬਾਹਰ ਨੂੰ ਕੱਢਦੇ ਨੇ ਤੇ ਪਿੱਛੇ ਲਿਖਿਆ ਹੁੰਦਾ ਮਾਂ ਕੀ ਦੁਆ ਹੈ। ओए होए मां की दुआ है नहीं, मां की दुआ। ਹਾਂਜੀ और ਤੁਹਾਡੀ ਬਹੁਤ ਵੱਡੀ ਇੱਕ ਗਲਤਫਹਿਮੀ ਹੈ ਸਾਰਿਆਂ ਦੀ, ਮੈਂ ਅੱਜ ਦੂਰ ਕਰ ਦਿੰਨਾ। ਅੱਛਾ ਜੀ, ਔਲਾਦ ਦੇ ਬਾਪ ਦੇ ਵਿੱਚ ਦੁਆ ਦੀ ਹੱਕ ਲੱਗਦਾ ਵਾ। ਔਲਾਦ ਦੇ ਦੁਆ ਦੇ ਸੌਰੀ ਇੱਕ ਮਿੰਟ ਠਹਿਰ ਜਾ। ਔਲਾਦ ਦੀ ਬਾਪ ਦੀ ਦੁਆ ਦੇ ਵਿੱਚ ਹੱਕ ਜਿਹੜਾ ਲੱਗਦਾ ਨਾ, ਉਹ ਲੱਗਦਾ ਵਾ ਬਾਪ ਦਾ ਦੁਆ ਦਾ ਹੱਕ। ਉਹ ਪਿੱਛੇ ਹੋ ਖਰੇ ਕੀ ਡਿਸਕਾਂ ਹਲਾਤੀਆਂ। ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਮੈਨੂੰ ਫਿਕਰਾ ਸਿੱਧਾ ਕਰ ਲੈਂਦੇ। समझ गया मैं। ਬਾਪ ਦਾ ਹੱਕ ਲੱਗਦਾ ਵਾ ਦੁਆ ਦੇ ਵਿੱਚ ਮਾਂ ਨੂੰ, ਨਹੀਂ नहीं उस्ताद ਮਾਂ ਦੇ ਦੁਆ 'ਚ ਹੱਕ ਦਾ ਬਾਪ ਲੱਗਦਾ ਵਾ, ਨਹੀਂ। ਹਾਂਜੀ ਖੈਰ ਔਲਾਦ ਦੇ ਹੱਕ 'ਚ ਬਾਪ ਦੀ ਮਾਂ ਲੱਗਦੀ। ਸਾਜੀ ਔਲਾਦ ਦੇ- ਬਾਹਰੋਂ ਚੱਕਰ ਲਾਵੋ ਸ਼ਾਇਦ। ਔਲਾਦ ਦੇ ਹੱਕ 'ਚ ਸਭ ਤੋਂ ਜ਼ਿਆਦਾ ਦੁਆ ਬਾਪ ਦੀ ਲੱਗਦੀ ਹੈ। ਯੈਸ, क्या बात है। ਔਲਾਦ ਦੇ ਹੱਕ 'ਚ ਬਾਪ ਦੀ ਦੁਆ ਮਾਂ ਨਾਲੋਂ ਜ਼ਿਆਦਾ ਲੱਗਦੀ ਆ। ਇਹ ਕਨਫਰਮ ਗੱਲ ਆ। ਮੈਂ ਇਸ ਗੱਲ ਦੇ ਪੂਰੇ ਖਿਲਾਫ ਆ। ਨਾ ਬਾਪ ਦੀ ਲੱਗਦੀ ਹੈ, ਬਾਪ ਦੀ ਸ਼ਫਕਤ ਲੱਗਦੀ, ਮੁਹੱਬਤ ਲੱਗਦੀ, ਦੁਆ ਮਾਂ ਦੀ ਲੱਗਦੀ ਹੈ। ਨਾ ਔਲਾਦ ਦੇ ਹੱਕ 'ਚ ਮਾਂ ਨਾਲੋਂ ਜ਼ਿਆਦਾ ਬਾਪ ਦੀ ਦੁਆ ਕਬੂਲ ਹੁੰਦੀ, ਸੁਣੀ ਜਾਂਦੀ। ਜਿਹਨੂੰ ਮਰਜ਼ੀ ਪੁੱਛ ਲਈ, ਐਜ਼ ਏ ਮੁਸਲਿਮ, ਐਜ਼ ਏ ਇਸਲਾਮ ਹੋਣ ਦੇ ਨਾਤੇ ਮੈਂ ਗੱਲ ਕਰ ਰਿਹਾ ਕਿ ਤੈਨੂੰ ਦੱਸਣਗੇ ਜਿਹੜੇ ਵਿੱਚ ਬਰੀਕ। ਅਗਰ ਕਮੈਂਟਸ ਕਰਕੇ ਦੱਸੋ, ਔਰ ਇਹਦਾ ਹਵਾਲਾ ਵੀ ਜੇ ਤੂੰ ਕਹੇਂਗਾ ਮੈਂ ਤੈਨੂੰ ਦੇ ਦਿਆਂਗਾ ਕਿ ਬਾਪ ਦੀ ਦੁਆ ਜ਼ਿਆਦਾ ਜਲਦੀ ਲੱਗਦੀ ਔਲਾਦ ਦੇ ਹੱਕ 'ਚ ਮਾਂ ਦੇ ਔਲਾਦ ਦੇ ਨਿਸਬਤ ਦੇ ਦੁਆ। ਬਾਜੀ ਯਾਰ ਇਹ ਕਲੀਅਰ ਕਰਾ ਦੇ ਇੱਕ ਦਫਾ, ਕਿਹਦੀ ਲੱਗਦੀ? हाँ जी ਕਹਿ ਤੇਜ਼ ਬਾਪ ਦੀ ਦੁਆ ਔਲਾਦ ਦੇ ਹੱਕ 'ਚ ਜ਼ਿਆਦਾ ਲੱਗਦੀ। ਬਾਪ ਦੀ ਦੁਆ ਤੇ ਹੱਕ ਦੇ ਵਿੱਚ ਲੱਗਦੀ। ले
ਭਾਜਨ ਦੇਖੋ ਪੂਰੇ ਮਹੀਨੇ ਤਨਖਾਹ ਕਿਹਦੀ ਲੱਗਦੀ ਹੈ ਘਰ 'ਚ? ਹਾਏ ਬਾਪ ਦੀ, ਤੇ ਦੁਆ ਕਿਹਦੀ ਲੱਗਣੀ? ਮਾਂ ਦੀ। ਕਿਉਂ? ਕਿਉਂ? ਉਹ ਤੇਰੀ ਮਾਂ ਦੀ ਲੱਗਦੀ ਹੋਣੀ, ਸਾਡੇ ਤੇ ਬਾਪ ਦੀ। ਗਾਲ ਨਹੀਂ ਕੱਢੀ। ਗਾਲ ਮੈਂ ਕਦੋਂ ਕੱਢੀ? ਮੇਰੇ ਤੇ ਬਾਪ ਦੀ ਲੱਗਦੀ। ਮੈਂ ਗਾਲ ਤੇ ਮੈਂ ਕੱਢੀ ਨਹੀਂ। ਨਹੀਂ ਇਹ ਕੀ ਮੈਂ ਕਿਹਾ ਤੇਰੀ ਮਾਂ ਦੀ ਲੱਗਦੀ ਹੋਣੀ ਹੈ, ਸਾਡੇ ਤੇ ਬਾਪ ਦੀ ਲੱਗਦੀ। ਅੱਛਾ ਤੇਰੀ ਮਾਂ ਦੀ ਫੌਰਨ ਲੱਗਦੀ ਹੋਣੀ ਤੇਰੀ ਹੈ। ਮਾਂ ਦੀ ਲੱਗਦੀ ਹੋਣੀ, ਸਾਡੇ ਤੇ ਬਾਪ ਦੀ ਲੱਗਦੀ। ਯਾਰ ਗੱਲ ਆ, ਉਹਨਾਂ ਨੇ ਕਿਹਾ ਵਾ ਤੇਰੀ ਮਾਂ ਦੀ ਲੱਗਦੀ। ਨਹੀਂ ਐ ਨਹੀਂ ਮੈਂ ਕਿਹਾ। ਨਹੀਂ ਏਦਾਂ ਨਹੀਂ ਕਿਹਾ ਉਸਤਾਦ ਜੀ ਨੇ। ਇਹ ਜਿਹੜਾ ਤੂੰ ਥੱਲੇ ਨੂੰ ਐ ਕੀਤਾ ਇਹ ਨਹੀਂ। ਉਸਤਾਦ ਜੀ ਹਰ ਮਾਮਲਾ ਦੇ ਵਿੱਚ ਬਾਪ ਚਿਹਰਾ ਘਸੀਟਿਆ ਜਾਂਦਾ ਵਾ। ਸੀਟਿਆ ਜਾਂਦਾ। ਬਾਪ ਮਜ਼ਲੂਮ ਆ, ਮੁਆਸ਼ਰੇ ਦਾ ਇੱਕ ਮਜ਼ਲੂਮ ਪਹਿਲੂ ਆ ਬਾਪ। ਉਹ ਬਾਪ ਸਨੋਕਰ ਤੇ ਜਾਂਦਾ ਵਾ, ਤਾਸ਼ਾਂ ਖੇਡਦਾ, ਮਾਂ ਵਿਚਾਰੀ ਘਰ ਚੁੱਲ੍ਹੇ ਤੇ ਸੜਦੀ ਆ। ਉਹ ਤਾਂ ਦਿਨੇ ਚੁੱਲ੍ਹੇ ਤੇ, ਉਹ ਨਹੀਂ ਹਰ ਵੇਲੇ ਰਾਤ ਨੂੰ ਬਾਪ ਜਿਹੜਾ ਕਰਕੇ ਹੁੰਦਾ ਕੰਮ ਇੰਨਾ। ਕਿਹੜਾ ਕੰਮ ਕਰਕੇ ਹੁੰਦਾ ਜੀ? ਬਾਪ ਸਨੋਕਰ ਤੇ ਨਹੀਂ, ਜਿੱਦਾਂ ਸਨੋਕਰ ਤੇ ਬੱਚੇ ਜਾਂਦੇ ਨੇ, ਉਹਨਾਂ ਦਾ ਬਾਪ ਕੰਮ ਤੇ ਹੁੰਦਾ ਵਾ। ਲਓ ਜੀ, ਮੈਂ ਆ ਜਾਂਦਾ ਸਨੋਕਰ ਤੇ ਪਿਓ ਇਹਦਾ ਕਮਾਈ ਕਰਦਾ ਵਾ। ਮੈਂ ਇਹਦੀ ਗੱਲ ਕਰਾਂ, ਬਹੁਤ ਸਾਰੇ ਮੋਸਟਲੀ ਬਾਪ ਐਸੇ ਨੇ ਰਾਤ ਤਾਸ਼ਾਂ ਖੇਡਦੇ, ਪਿਛਲੀ ਉਮਰੇ 40-45 ਸਾਲ ਤੋਂ ਬਾਅਦ ਉਹਨਾਂ ਨੇ ਛੱਡ ਦੇਣਾ ਕੰਮ। ਇਹਨੂੰ ਬਿਮਾਰੀ ਆ। ਹਾਂਜੀ। ਇਹਨੇ ਜਿਹੜਾ ਅਗਰ 10,000 ਬਾਪ ਨਾ ਉਹਦੇ ਚੋਂ ਇੱਕ ਅਗਰ ਕੋਈ ਨਹੀਂ ਨਾ ਕੰਮ ਵਾਲਾ, ਇਹਨੇ ਉਹਦੀ ਮਿਸਾਲ ਦੇਣੀ। ਇਹਨੂੰ ਸ਼ੁਰੂ ਤੋਂ ਬਿਮਾਰੀ ਆ ਵੀ ਨਾਦਰੀਨਿਆ, ਮੈਂ ਤੈਨੂੰ ਕਹਿ ਰਿਹਾ, ਇਹਨੇ ਕਦੀ ਜਿਹੜਾ ਉਹ ਇੱਕ ਹੁੰਦਾ ਨਾ ਯਰਕਮਾਲ ਜੀ, ਇਹ ਹੁਆ ਏਜੰਸੀ, ਉਹ ਯਾਰ ਜਿਹਨੂੰ ਕੀ ਕਹਿੰਦੇ, ਮਹੱਲੇ ਜ਼ਿਆਦਾ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ ਮਿਸਾਲ ਦਿੱਤੀ ਜਾਂਦੀ, ਅਕਸਰੀਅਤ ਉਹਦੀ ਨਹੀਂ ਗੱਲ, ਇੱਕ ਵਿੱਚੋਂ ਕੱਢ ਲੈਣਾ ਕੋਈ ਗੱਲ। ਮੈਂ ਇੱਕ ਦਿਨ ਹੀ ਗੱਲ ਕੀਤੀ, ਮੈਂ ਤੁਹਾਨੂੰ ਮੋਸਟਲੀ ਤੁਸੀਂ ਸਰਵੇ ਕਰਕੇ ਵੇਖ ਲਓ, ਪੂਰੀ ਦੁਨੀਆ ਦੇ ਵਿੱਚ ਬਾਪ ਜਿਹੜੇ ਨੇ ਜਿੰਨੇ ਫਰੈਂਡਲੀ ਤੇ ਅਬਰੋਡਲੀ ਫਿਰਦੇ, ਮਾਵਾਂ ਦੇ ਉੱਤੇ ਜ਼ਿਆਦਾ ਜ਼ਿੰਮੇਵਾਰੀਆਂ। ਨਹੀਂ ਉਹ ਤਾਂ ਦੇਖਿਆ ਹੀ ਨਹੀਂ ਪਿਓ। ਉਹ ਭਾਜਨ ਇਹਨੇ ਉਹੀ ਸ਼ੁਰੂ ਕਰ ਲਿਆ ਵਾ, ਇਹ ਆਵਾਜ਼ ਆ ਰਹੀ ਆ ਬਾਪ ਉਹੀ। ਤੁਸੀਂ ਤਾਂ ਕਰੋ, ਤੁਸੀਂ ਹੋਰ ਕੋਈ YouTube ਚੈਨਲ ਲਾ ਲਓ, ਤੁਸੀਂ ਤੋਂ ਕੋਈ ਹੋਰ ਦੇਖ ਲਓ। ਉਹ ਨਹੀਂ ਭਾਈ ਨੇ ਬੈਠੋ ਇੱਕ ਮਿੰਟ, ਭਾਜੀ ਮੇਰੀ ਗੱਲ ਸੁਣੋ। ਚਾਚਾ ਜੀ ਇੱਕ ਮਿੰਟ ਮੇਰੀ ਗੱਲ ਸੁਣ ਕੇ ਜਾਓ। ਮੈਂ ਬੜੇ ਅੱਛੇ ਪ੍ਰੋਗਰਾਮ ਲੋਕ ਕਰ ਰਹੇ ਨੇ, ਸਾਡੇ ਬਸ ਹੋ ਗਈ, ਸਾਡੇ ਕੋਲ ਆਹੀ ਕੁਝ ਰਹਿ ਗਿਆ ਹੁਣ। ਤਾਜੀ ਪਿਓ ਦਾ ਸਿਰਫ ਸੜਕ ਤੇ ਰੋੜ ਕੇ ਕਹਿੰਦਾ ਬਾਪ ਕੀ ਦੁਆ। ਉਹ ਦਵਾਈ, ਪਿਓ ਦੀ ਦਵਾਈ ਸਿਰਫ ਰੋੜ ਕੇ ਤੇ ਕਹਿੰਦਾ, ਔਰ ਕਹਿੰਦਾ ਕਿਸੇ ਨੇ ਕਿਹਾ ਇਹ ਕੀ, ਕਹਿੰਦਾ ਬਾਪ ਕੀ ਦਵਾ। ਲੈ ਉਹ ਦੁਆ ਹੁੰਦੀ ਆ। ਇਹਦਾ ਅੱਬੂ ਨਵੀਂ ਜੈਕਟ ਲੈ ਕੇ ਆਇਆ ਤੇ ਆਪਣੇ ਭਰਾ ਛੋਟੇ ਨੂੰ ਕਹਿ ਰਿਹਾ, ਉਹ ਬਾਪ ਕੀ ਦੁਆ ਮੈਨੂੰ ਜੈਕਟ। ਤਾਜੀ ਇਹਨੂੰ ਨਹੀਂ ਬਾਪ ਦੀ ਦਵਾ ਲੱਗੀ, ਇਹਦੇ ਬਾਪ ਦੀ ਸਿਰਫ 75 9 64 4 ਪੈਸੇ ਦੀ ਲੱਗੀ ਨੰਬਰ ਹੀ, ਉਹਨੂੰ ਦਵਾ ਨਹੀਂ। ਇਹਦੇ ਪਿਓ ਦਾ ਕਦੀ ਨੰਬਰ ਨਹੀਂ ਲੱਗਾ। ਬੇਟਾ ਤੇਰੇ ਬਾਪ ਨੇ ਕਦੀ ਤੇਰੇ ਹੱਕ 'ਚ ਦੁਆ ਕੀਤੀ? ਹਾਂ, ਉਹ ਤੈਨੂੰ ਨਹੀਂ ਲੱਗੀ। ਲੇਕਿਨ ਮੈਂ ਤੈਨੂੰ ਸਹੀ ਗੱਲ ਕਰ ਰਿਹਾ, ਔਲਾਦ ਦੇ ਹੱਕ 'ਚ ਬਾਪ ਦੀ ਮਾਂ ਦੀ ਜ਼ਿਆਦਾ ਲੱਗਦੀ। ਹਾਂਜੀ ਸਰ, ਮੈਂ ਜਿੰਨਾ ਮੈਨੂੰ ਪਤਾ ਨਾ, ਕਿਉਂਕਿ ਮੇਰਾ ਬਾਪ ਜਿਹੜਾ, ਮੈਂ ਬਚਪਨ 'ਚ ਆਪਣਾ ਬਾਪ ਖੋ ਦਿੱਤਾ ਸੀ, ਮੈਨੂੰ ਪਤਾ ਯਾਰ। ਮੈਨੂੰ ਪਤਾ ਇਹਦੇ ਪੈਦਾ ਹੋਣ ਤੋਂ 2-2.5 ਸਾਲ ਪਹਿਲੇ ਉਹ ਵਿਚਾਰੇ ਫੌਤ। ਹਲੋ ਭਾਜੀ ਕੀ ਹੋਇਆ? ਬਾਅਦ 'ਚ 2-2.5 ਸਾਲ ਦਾ ਨਹੀਂ ਸੀ ਜਦੋਂ ਬਾਪ ਫੌਤ ਹੋਇਆ। ਹਾਂਜੀ, ਤੇ ਫਿਰ 3-4 ਸਾਲ ਦਾ ਸੀ। 3-4 ਸਾਲ ਦਾ ਸੀ। ਤੁਸੀਂ ਪਹਿਲੇ ਕਹਿਣ ਦੇ ਹੋ। ਪਹਿਲੇ ਗਲਤੀ ਨਾਲ ਨਿਕਲ ਗਿਆ ਨਾ। ਨਹੀਂ ਗੁੱਸਾ ਕਰਨ ਵਾਲੀ ਗੱਲ ਹੀ, ਕੋਈ ਦੁਨੀਆ ਤਜਰਬਾਤ ਤੇ ਕਾਇਮ ਆ, ਇਹਦੀ ਨਾ ਟੈਨਸ਼ਨ ਲੈ। ਉਹਨੇ ਕਿੰਨੇ ਮੋਢੇ ਚੁੱਕੀ ਤਜਰਬਾਤ ਕੀਤੇ ਨੇ। ਮੈਂ ਤੁਹਾਨੂੰ ਦੱਸ ਰਿਹਾ ਕਿ ਸਾਜੀ ਮੈਂ ਜਦੋਂ ਪੈਦਾ ਹੋਇਆ, ਮੇਰੇ ਬਾਪ ਨੇ ਬੜੇ ਸ਼ਗਨ ਕੀਤੇ ਸੀ। ਉਹ ਮੇਰੇ ਬਾਪ ਨੇ ਤੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਔਲਾਦ। ਨਾਲੇ ਤੁਸੀਂ ਕਦੀ ਬਾਹਰਲਾ ਵੇਖਿਆ? ਬਾਹਰਲਾ ਜਿਹਨੂੰ ਸੂਰ ਵੀ ਕਹਿੰਦੇ, ਪਿਗ। 3 ਗਿਣੋ। ਮੈਂ ਦੇਖਿਆ, 3 ਗਿਣੋ। 1 2 3। ਆ ਦੇਖੋ। ਆਇਆ ਨਾ? ਹਾਂਜੀ ਆ ਇਮੋਜੀ ਬਣਿਆ ਉੱਤੇ। ਕੀ ਹੋਇਆ? ਕਹਿੰਦਾ ਇਮੋਜੀ ਬਣਿਆ ਉੱਤੇ। ਜਦੋਂ ਮੈਂ ਪੈਦਾ ਹੋਇਆ ਉਸਤਾਦ ਜੀ, ਮੇਰੇ ਬਾਪ ਨੇ ਬੜੇ ਸ਼ਗਨ ਕੀਤੇ। ਚਲੋ ਸ਼ੁਰੂ ਹੋ ਗਿਆ ਉਹੀ ਕੰਮ। ਸ਼ੁਰੂ ਹੋ ਗਿਆ ਜਾਓ। ਉਹ ਬੜੇ ਹੋਰ ਲੋਕੀ ਵੀ ਵਿਚਾਰੇ ਨਵੇਂ ਸ਼ੋਅ ਕਰ ਰਹੇ, ਉਹ ਵੀ ਵੇਖੋ, ਉਹਨਾਂ ਦਾ ਵੀ ਵੇਖੋ, ਸਾਨੂੰ ਛੱਡ ਦਿਓ। ਅਸੀਂ ਸਾਨੂੰ ਤੁਸੀਂ ਵੇਖੋ ਹੀ ਨਾ। ਯਾਰ ਸਾਡਾ ਮਤਲਬ ਜਜ਼ਬਾਤ ਨਹੀਂ। ਪੂਰਾ ਪ੍ਰੋਗਰਾਮ ਇਹਦੇ ਤੇ ਲੈ ਕੇ ਬਹਿ ਜਾਣਾ ਵੀ ਮੈਂ ਪੈਦਾ ਹੋਇਆ ਤੇ ਮੇਰੇ ਪਿਓ ਨੇ ਆਹ ਕਰ ਦਿੱਤਾ ਤੇ ਕਰੋੜਾਂ ਰੁਪਈਆ। ਇੱਕ ਉਹ ਜਿਹੜਾ ਅੱਜ ਗਿਆ ਉੱਥੇ ਉਹ ਮੁਜ਼ਾਕਰਾ 'ਚ, ਉਹਦਾ ਇੱਕ ਕੰਮ ਆ, ਹੁਣ ਤੂੰ ਰਹਿ ਗਿਆ ਪਿੱਛੇ। ਜੇ ਮੈਂ ਦੱਸਦਾ ਪਿਆ ਨਾ ਕਿ ਬਾਪ ਦੀ ਮੁਹੱਬਤ ਕੀ ਆ, ਦੁਆ ਕੀ ਹੁੰਦੀ, ਬਾਪ ਦੀ ਸ਼ਫਕਤ ਹੀ ਉਹਦਾ ਪਿਆਰ ਦੁਆ ਹੁੰਦੀ ਆ। ਮੇਰੇ ਬਾਪ ਨੇ ਜਦੋਂ ਮੈਂ ਪੈਦਾ ਹੋਇਆ ਵਾ ਤੇ ਬਾਹਰ ਹਲਵਾਈ ਬਿਠਾ ਦਿੱਤੇ ਸੀ ਯਾਰ, ਲਿਆ ਲੈ ਬਸ ਕਰਦੇ। ਉਸਤਾਦ ਜੀ ਜਦੋਂ ਇਹ ਪੈਦਾ ਹੋਇਆ ਨਾ, ਓਏ ਉਹ ਉਸਤਾਦ ਜੀ ਇਹ ਜਦੋਂ ਪੈਦਾ ਹੋਇਆ, ਹਾਂ, ਉਹ ਲਫ਼ਜ਼ ਇੱਕ ਬਹੁਤ ਵਾਇਰਲ ਹੋਇਆ ਸੀ। ਕਿਹੜਾ? ਉਹ ਸ਼ਿਟ। ਨਹੀਂ ਉਸਤਾਦ ਜੀ, ਮੈਂ ਜਦੋਂ ਪੈਦਾ ਹੋਇਆ, ਮੇਰੇ ਬਾਪ ਦੀ ਖੁਆਇਸ਼ ਸੀ, ਮੈਨੂੰ ਤੇ ਬਚਪਨ 'ਚ ਪਾਇਲਟ ਕਹਿੰਦੇ ਸੀ। ਪਾਇਲਟ ਬਾਤ ਸੁਣੋ, ਇਹ ਮੁਹੱਬਤ ਸੀ। ਯਾਨੀ ਲਓ ਜੀ ਮੇਰੀ ਗੱਲ ਸੁਣ ਲਓ ਤੁਸੀਂ ਚਾਰੇ। ਹਾਂਜੀ ਇਹਦੀ ਨਾ ਸਿਰਫ ਪਦੈਸ਼ ਤੇ 50 ਮਿੰਟ ਤੁਸੀਂ ਲਾਉਣੇ, ਇਹਦੀ ਤਸੱਲੀ ਕਰ ਦਿਓ ਯਾਰ। ਇਹ ਜਦੋਂ ਪੈਦਾ ਹੋਇਆ, ਲੋ ਜੀ ਨਾਜ਼ਰੀਨ, ਅਸੀਂ ਹੁਣ ਕੁਝ ਨਹੀਂ ਕਰ ਸਕਦੇ ਭਾਈ, ਮੈਂ ਕੀ ਕਰਾਂ। ਉਹ ਜਿਹੜਾ ਲਫ਼ਜ਼ ਨਹੀਂ, ਉਹ ਜੰਮ ਕੇ ਹੀ ਗਵਾਇਆ ਜੀ। ਇਹਦੇ ਪਦੈਸ਼ ਤੇ ਪਹਿਲੀ ਵਾਰੀ ਉਹ ਯਾਦ ਹੋਇਆ। ਹਾਂ, ਉੱਥੇ ਮਹੱਲੇ 'ਚ ਇੱਕ ਜਹਾਜ਼ ਸੀਗਾ, ਉਹਦੇ ਨਾਲ ਫਿਰਦਾ ਸੀ, ਕਹਿੰਦਾ ਮੈਂ ਤਾਂ ਪਾਇਲਟ ਆ।
ਉਹ ਯਾਰ ਇਲਾਜ ਕਰਾ ਯਾਰ ਜਾ ਕੇ ਤੂੰ, ਉਹਦਾ ਵਖੜਾ ਪੈਲਟ ਆ ਬਹੁਤ ਅੱਛੇ ਵੀ। ਦਾਈ ਨੂੰ ਸੂਬਾ ਬਦਲ ਕਰ ਦਿੱਤਾ ਗਿਆ ਸੀ ਜਦੋਂ ਇਹ ਪੈਦਾ ਹਾਂਜੀ ਹਾਂ ਸੂਬੇ ਚੋਂ ਹੀ ਬਾਹਰ। ਹਾਂ ਬੇਟੇ ਦਾਈ ਦਾ ਤੇ ਜਿੰਨਾ ਉਹਦੇ ਘਰ ਲੰਗਰ ਗਿਆ ਨਾ, ਉਹ ਦਾਈ ਦਾ ਪਤਾ ਕਰ, ਹਾਲਾਂ ਦਾਈ ਦਾ ਮੁੰਡਾ ਵੀ ਇੱਥੇ ਬੈਠਾ ਕਿਤੇ। ਦਾਈ ਦਾ ਨਾਂ ਭਲਾ ਕੀ ਸੀ? ਕੀ ਨਾਮ ਸੀ ਉਸਤਾਦ? ਅਸ਼ਰਫ। ਪਹਿਲੀ ਦਫਾ ਹੋਇਆ ਉਲ ਮਲੂਕਾਤ ਨੂੰ ਪੈਦਾ ਕਰਨ ਵਾਲੀ ਔਰਤ। ਹਾਂ ਗੱਲ ਤੇ ਸੁਣ ਜ਼ਰਾ। ਪੂਰੀ ਤੇ ਗੱਲ ਸੁਣ ਲਾ, ਉਸਤਾਦ ਜੀ ਔਸ ਤੇ ਨਾ ਆਪਣਾ ਅੰਦਾਜ਼ਾ ਲਾ ਲਿਆ ਕਰ। ਉਹਨੇ ਉਸਤਾਦ ਜੀ ਪੈਸੇ ਹੀ ਨਹੀਂ ਲਏ। ਉਹ ਕਿਉਂ? ਉਹ ਕਹਿੰਦੀ ਮੇਰੇ ਕੋਲ ਅੱਗੇ ਹੀ ਕੰਮ ਖਰਾਬ ਹੋ ਗਿਆ, ਹੁਣ ਕਦੇ ਪੈਸੇ। ਇਹ ਕੰਮ ਦਾ ਹੀਰੇ ਵਰਗਾ ਮੁੰਡਾ। ਨਹੀਂ ਉਸਤਾਦ ਜਦੋਂ ਪੈਦਾ ਹੋਇਆ ਨਾ, ਉਹ ਡਾਕਟਰ ਨੇ ਕਿਹਾ ਤੁਹਾਡੇ ਬੱਚੇ ਨੂੰ ਸਰਦਖਾਨੇ 'ਚ ਰੱਖਿਆ ਜਾਏਗਾ। ਇਹਦੇ ਪਿਓ ਨੇ ਕਿਹਾ ਮੇਰੇ ਕੋਲ ਇੰਨੇ ਪੈਸੇ ਨਹੀਂ ਤੇ ਬਰਫ ਦੀਆਂ ਪੱਟੀਆਂ ਦੇ ਵਿੱਚ ਰੱਖਿਆ ਬੱਚਾ ਨੇ। ਬਰਗਰ ਜਿਹਾ ਬਣਾਇਆ ਬੜਾ ਸੋਹਣਾ। ਵਾਲ ਸਾਹਿਬ ਨੇ ਸਿਰਫ ਮੇਰੇ ਪੈਦਾ ਹੋਣ ਦੀ ਖੁਸ਼ੀ 'ਚ ਹਲਵਾਈ ਬਿਠਾ ਕੇ ਮੋਠ ਵਾਲੇ ਲੱਡੂ ਨਹੀਂ ਹੁੰਦੇ ਸਾਜੀ, ਹੈਲੋ ਇਹ ਕਿਹੜੇ ਲੱਡੂ ਹੁੰਦੇ? ਉਹ ਮੋਤੀ ਉਹ ਬੇਟਾ ਉਹ ਜਿਹੜੇ ਹੱਥ ਨਾਲ ਬਣਾਈਦੇ ਆ, ਮੋਤੀ ਚੂਰ। ਹਾਂਜੀ ਮੋਤੀ ਚੂਰ ਲੱਡੂ। ਹਾਂਜੀ। ਸਾਡੇ ਪਿੰਡ ਰਿਵਾਜ ਸੀ ਕਿ ਸਾਰੇ ਪੂਰੇ ਪਿੰਡ ਦੇ ਵਿੱਚ 1.5 ਕਿਲੋ ਹਰ ਘਰ ਨੂੰ। ਇਹ ਸੀ ਤਾੜੀ। ਡਾਕਟਰ ਨੇ ਕਿਹਾ ਇਹਨੂੰ ਠੰਡੀ ਜਗ੍ਹਾ ਤੇ ਰੱਖਣਾ। ਸਾਜੀ ਇਹ 15 ਮਿੰਟ ਦਾ ਸੀ ਨੇ ਐਸੀ ਚੀਕ ਮਾਰੀ ਸੁਣ ਇਹ ਜਿਹੜੇ ਮੋਠਾਂ ਦੇ ਲੱਡੂ ਕਿ ਮੈਂ ਠੰਡੀ ਜਗ੍ਹਾ ਤੇ ਨਹੀਂ ਜਾਣਾ। ਜਿਹੜੇ ਉਸਤਾਦ ਜੀ ਮੋਠਾਂ ਦੇ ਲੱਡੂ ਕਹਿੰਦੇ ਆ ਨਾ, ਇਹਦਾ ਅੱਬਾ ਉਦੋਂ ਮਸ਼ਹੂਰ ਸੀ ਇਸ ਇਲਾਕੇ 'ਚ ਕਿ ਚੀਨੀ ਪੱਤੀ ਮੰਗਦਾ ਸਵੇਰੇ ਸਵੇਰੇ ਗਲੀਆਂ 'ਚ। ਨਹੀਂ ਭੈਣ, ਇਹਨੂੰ ਯਕੀਨ ਕਰੋ, ਇਹਨੂੰ ਇਹਦੇ ਬਿਨੇ ਨਹੀਂ ਰੱਖਿਆ ਸਰਦਖਾਨੇ। ਉਹਨਾਂ ਨੇ ਕਿਹਾ ਇਹਨੂੰ ਉੱਥੇ ਰੱਖਣਾ ਜਿੱਥੇ ਸਰਦਖਾਨੇ ਨਹੀਂ ਰੱਖਿਆ। ਇਹਦੇ ਬਿਨੇ ਹੌਕਸ ਵਾਲੀ ਗੋਲੀ ਮੂੰਹ 'ਚ ਪਾ ਕੇ ਇਹਨੂੰ ਫੂਕਾ ਮਾਰਦਾ ਰਿਹਾ। ਤੁਹਾਡੀ ਬੱਚੀ ਠੰਡੀ ਨਹੀਂ ਹੁੰਦੀ, ਮੈਂਥੋਲ ਵਾਲੀ ਗੋਲੀ ਖਾ ਕੇ ਤੇ ਮੂੰਹ ਤੇ ਫੂਕਾ ਮਾਰਦਾ। ਉਸਤਾਦ ਜੀ ਜਦੋਂ ਪੈਦਾ ਹੋਇਆ ਨਾ, ਇਹਦਾ ਅੱਬਾ ਨਾ ਲਾਈਵ ਆ ਕੇ ਅਸਤੀਫਾ ਦੇਣਾ ਸੀ ਬਲਦੀਅਤ ਤੋਂ। ਮੈਂ ਮਾਫੀ ਚਾਹੁੰਦਾ ਭਾਜੀ, ਮੈਂ ਬਲਦੀਅਤ ਤੋਂ ਅਸਤੀਫਾ ਦੇ ਰਿਹਾ, ਮੇਰਾ ਨਹੀਂ ਹੈ ਭਾਜੀ। ਚੱਲ ਆਪੇ ਸ਼ੁਰੂ ਕੀਤੀ ਨਾ ਗੱਲ। ਚੱਲ ਮੈਂ ਤੇ ਕੋਈ ਗੱਲ ਕੋਈ ਗਲਤ ਕਰਾਂ ਨਾ, ਮੁਬਾਲਗਾ ਰਾਈ ਕਰਾਂ ਤੇ ਫਿਰ ਕਿਉਂ? ਤੁਸੀਂ ਜਾ ਕੇ ਮਹੱਲੇ 'ਚ ਬੋਲੋ ਸਕੀਨਾ ਦਾਈ ਹੱਲੇ ਵੀ ਉਹ ਮੌਜੂਦ ਹੈਗੀ। ਉਹ ਦੱਸਦੀ ਆ ਕਿ ਸਾਨੂੰ ਉਹਨੂੰ ਲੱਦ ਦਿੱਤਾ ਸੀ। ਉਹ ਕਹਿੰਦੇ ਸੀ ਲਿਆ ਆਪਣੇ ਜਿੰਨੇ ਵੀ ਟੱਬਰ ਆ ਪਿੱਛੋਂ ਉਹਨਾਂ ਨੂੰ ਕਿ ਸਾਡੇ ਕੋਲੋਂ ਕੱਪੜਾ ਲੀੜਾ ਦਾਣੇ ਸਾਹਿਬ ਲੰਗਰ ਪਾਣੀ ਇਹਨਾਂ ਪੂਰਾ ਸਾਲ ਦਾ ਲੰਗਰ ਦੇ ਦਿੱਤਾ ਉਹਨੂੰ। ਤਾਜੀ ਇਹ ਜਦੋਂ ਹੋਇਆ ਨਾ 25 ਦਿਨਾਂ ਬਾਅਦ ਪਤਾ ਚੱਲਿਆ ਵੀ ਮੁੰਡਾ ਹੀ ਆ। ਉਹ ਕਿਦਾਂ? 25 ਦਿਨ ਰੇਕ ਮਾਰ ਲਾਇਆ, ਫੇਰ ਜਾ ਕੇ ਤੇ ਨੱਕ ਮਾਰਿਆ ਨਜ਼ਰ ਆਇਆ। ਇਹਨੂੰ ਝਾੜ ਕੇ ਉਹਨਾਂ ਨੇ ਕੱਢਿਆ ਥੱਲੋਂ ਮੁੰਡਾ। ਇਹਨੂੰ ਤੇ ਭਾਈ ਜਿਵੇਂ ਜ਼ਮੀਨ ਚੋਂ ਆਲੂ ਨਹੀਂ ਨਿਕਲਦੇ ਤੇ ਸਾਈਡਾਂ ਤੇ ਮਿੱਟੀ ਲੱਗੀ ਹੁੰਦੀ। ਇਹਨਾਂ ਐਕਸਟਰਾ ਮਿੱਟੀ ਬਹੁਤ ਲੱਗੀ ਸੀ। ਕਿਹੜੀ ਐਕਸਟਰਾ ਮਤਲਬ ਐਵੇਂ ਇਜ਼ਾਫੀ ਗਿੱਲਾ ਆ ਗਿਆ ਸੀ ਨਾ, ਤੇ ਉਹ ਯਾਰ ਇਹਨੂੰ ਮਾਫੀ ਦੇ ਦੇ ਯਾਰ, ਖੁਦਾ ਦਾ ਨਾਮ। ਇਹਨੇ ਕਾਲ ਵਾਲੇ ਸ਼ੋਅ 'ਚ ਇੱਕ ਗੱਲ ਕੀਤੀ ਹੈ। ਬਾਜੀ ਤੁਸੀਂ ਮੈਂ ਅੱਲਾ ਮਾਫ ਕਰੇ ਤੋਬਾ ਕਰਾਤੀ ਇਹਨੇ ਕਿਸੇ। ਨਹੀਂ ਉਸਤਾਦ ਜੀ ਜਦੋਂ ਪੈਦਾ ਹੋਇਆ ਨਾ, ਇਹਦੇ ਵਾਲਾ ਸਾਹਿਬ ਕੰਮ ਤੋਂ ਆਏ ਆ, ਇਹਨੂੰ ਵੇਖ ਕੇ ਕਹਿੰਦੇ ਓਏ ਹੋਏ ਮੈਂ ਤਾਂ ਮਸ਼ੀਨ ਚੱਲਦੀ ਛੱਡ ਆਇਆ ਭਾਈ। ਉਹ ਫੌਰਨ ਕੰਮ ਤੇ ਚਲੇ ਗਏ। ਮੇਰਾ ਇੱਕ ਚਾਚਾ ਸੀ ਸਾਬਾ ਲਾਹੌਰ ਤੋਂ, ਉਹ ਕਹਿੰਦਾ ਹੁੰਦਾ ਸੀ ਉਹ ਬੜੀ ਦੇਰ ਮਗਰ ਰਿਪੇਅਰ ਹੈ, ਕਹਿੰਦਾ ਮੁੰਡਾ ਮੈਨੂੰ ਦੇ ਦਿਓ। ਕਹਿੰਦਾ ਇਹ ਤੇ ਮੁੰਡਾ ਕੋਈ ਇਹਦੇ ਮੱਥੇ ਤੇ ਕੋਈ ਨਾ ਇੱਕ ਸਤਾਰਾ ਆਵਾਜ਼ ਦੇ। ਹੈਲੋ ਜੀ ਨਾਈ ਉਸਤਾਦ ਜੀ ਨਾਈ ਝੰਡ ਲਾਉਣ ਆਇਆ ਵਾ, ਕਹਿੰਦਾ ਉਹਨੂੰ ਮੈਂ ਝੰਡ ਲਾ ਲਈ, ਉਹਨੂੰ ਆਪਣੇ ਮਗਰੋਂ ਵੀ ਲਾਓ ਜਿੱਦਾਂ ਤੁਸੀਂ ਘੜਾ ਜੰਮਦੇ ਆ ਜਾਂ ਦੇ ਕੋਈ। ਨਹੀਂ ਮੱਥੇ ਤੇ ਸਿਤਾਰੇ ਚਮਕਦੇ ਸੀ 2, ਉੱਥੋਂ ਹੀ ਫਿਰ ਨਾਰਾ ਬਣਿਆ 2 ਸਿਤਾਰੇ ਚਮਕਦੇ। ਓਏ ਤਾਰਾ ਵੀ ਬਣਿਆ ਸੀ ਤੇ ਅੱਗੇ ਲਿਖਿਆ ਤਾਰਾ ਟੈਕਸਟਾਈਲ। ਹਾਂਜੀ ਯਾਰ ਬੜਾ ਜਸ਼ਨ ਮਨਾਇਆ ਉਸਤਾਦ ਜੀ, ਸਾਰੇ ਰਿਸ਼ਤੇਦਾਰਾਂ ਨੇ ਖੱਜ ਘਸੋਨ ਦੇ ਕੇ ਜਸ਼ਨ ਮਨਾਇਆ। ਪੂਰੇ ਮਹੱਲੇ ਦੇ ਵਿੱਚ ਉਸਤਾਦ ਜੀ ਗਲੀ ਦੇ ਵਿੱਚ ਨਾ ਲਾਈਟਾਂ ਮਰਚਾਂ ਲੱਗਦੀਆਂ ਹੁੰਦੀਆਂ ਸੀ। ਮੁੰਡੇ ਪਛਾਣਨ ਆਏ ਸੀ। ਮਰਚਾਂ ਲੱਗਦੀਆਂ ਹੁੰਦੀਆਂ ਸੀ, ਉਹ ਜਿਹੜੀਆਂ ਪੁਰਾਣੇ ਦੌਰ 'ਚ ਕਹਿੰਦੇ ਨੇ ਨਾ ਕਿ ਮਰਚਾਂ ਲੱਗ ਗਈਆਂ। ਉਹ ਅੱਜ ਵੀ ਕਹਿੰਦੇ ਨੇ ਘਰਾਂ ਦੇ ਬਾਹਰ ਜਿਹੜੀਆਂ ਲੱਗਦੀਆਂ ਨੇ। ਉਹ ਵਾਲੀਆਂ ਮਰਚਾਂ ਉਹ ਲਾਈਆਂ ਸੀ ਪੂਰੇ। ਉਹ ਕਿਉਂ ਵਜ੍ਹਾ? ਸਾਜੀ ਖੁਸ਼ੀ ਸੀ। ਮੈਂ ਜੰਮਣ ਤੇ ਕੌਣ ਮਿਰਚਾਂ ਲਾਉਂਦਾ ਪੂਰੀ ਗਲੀ 'ਚ? ਮਤਲਬ ਕਹਿੰਦਾ 81 ਸਾਲ ਬਾਅਦ ਬੱਚਾ ਜੰਮਿਆ ਸੀ ਉਹਨਾਂ ਦੇ ਘਰ। ਮਸਾਲਾ ਟੀਵੀ ਤੇ ਪੈਦਾ ਆਇਆ ਕਹਿੰਦਾ ਮਸਾਲਾ ਟੀਵੀ ਤੇ ਪੈਦਾ ਹੋਇਆ ਤੂੰ ਮਿਰਚਾਂ ਲਾ। ਯਾਰ ਤੂੰ ਡਾਲਡਾ ਕਿ ਦਸਤਰਖਾਨ ਵਾਲਿਆਂ ਦਾ ਮੁੰਡਾ ਮਿਰਚਾਂ ਇੰਨੀਆਂ ਲਾਤੀਆਂ। ਇਹ ਆਪਣੇ ਰਿਸ਼ਤੇਦਾਰਾਂ ਦੇ ਗਏ, ਉਹ ਕਿਤੇ ਅਮੀਰ ਤਰੀਨ ਸੀਗੇ ਜਿਹੜਾ, ਉਹਨਾਂ ਦੇ ਵਾਸ਼ਰੂਮ 'ਚ ਟਿੱਕੀ ਦੀ ਖੁਸ਼ਬੂ ਵਾਲੀ ਅੱਧੀ ਉਹ ਹੀ ਖਾ ਗਿਆ 10,000 ਖਾ ਕੇ ਨਾ। ਉਹ ਫਿੱਕੀ ਬਹੁਤ ਤੇ ਗੱਲਾਂ ਤੇ ਉਹਨੇ ਮਿਰਚਾਂ ਲੈ ਤੁਹਾਨੂੰ ਨਹੀਂ। ਮੇਰਾ ਉਹ ਚਾਚਾ ਸਾਹਿਬਾ ਜਿਹੜਾ ਸੀ ਉਸਤਾਦ ਜੀ, ਉਹਨੂੰ ਬਚਪਨ 'ਚ 1.5 ਸਾਲ ਦਾ ਸੀ ਲੈ ਗਿਆ, ਉੱਥੇ ਲੈ ਗਿਆ। ਉਹਨਾਂ ਦਾ ਰੌਲਾ ਬੜਾ ਸੀ, ਉਹ ਕਿਤੇ ਦੁਸ਼ਮਣਦਾਰ ਤੇ ਗੰਨਾ ਗੁੰਨਾ ਦਾ ਉਹ ਬੜਾ ਫਿਰ ਚੱਕਰ। ਓਏ ਆ ਲਾਗਾ ਹੁੰਦਾ ਜਾਣਦੇ ਯਾਰ ਸਾਜੀ ਇਹਦੇ ਵਾਲਾ ਸਾਹਿਬ ਇਹਦੇ ਪੈਦਾ ਹੁੰਦੇ ਹੀ ਫੌਤ ਹੋ ਗਏ ਸੀ। ਉਹ ਕਿਉਂ? ਬਲਕਿ ਡਾਕਟਰਾਂ ਨੇ ਲਿਖਾ ਲਿਆ ਸੀ ਕਿ ਜਾਂ ਬੱਚਾ ਬਚ ਸਕਦਾ ਜਾਂ ਪਿਓ। ਓਏ ਉਹ ਮਾਂ ਹੁੰਦੀ ਹੈ ਯਾਰ। ਠਹਿਰ ਜਾ ਮੈਂ ਬੈਠਾ ਨਾ, ਠਹਿਰ ਜਾ। ਭਾਈ ਨਾ ਉਹਨਾਂ ਨੇ ਉਹ ਮਾਂ ਯਾਰ ਪਿਓ ਦਾ ਕੀ ਕੰਮ ਵੀ? ਤੂੰ ਤੇਰੇ ਕਹਿਣ ਦਾ ਮਤਲਬ ਹੈ ਵੀ ਡਾਕਟਰ ਇਹਨਾਂ ਦੀ ਇਹਦੀ ਵਾਲਦਾ ਕੋ ਆਏ ਤੇ ਉਹਨਾਂ ਨੇ ਕਿਹਾ ਕਿ ਬਾਜੀ ਦੋਵਾਂ ਚੋਂ ਇੱਕ ਬਚ ਸਕਦਾ, ਜਾਂ ਬੱਚਾ ਬਚਾ ਲਓ ਜਾਂ ਪਿਓ ਬਚਾ ਲਓ। ਉਹਨਾਂ ਨੇ ਕਿਹਾ ਫਿਰ ਬੱਚਾ ਹੀ ਬਚਾ ਲਓ।
ਨਹੀਂ ਜਦੋਂ ਉਸਤਾਦ ਜੀ ਪੁੱਠੀ ਪੈਦਾ ਗੱਲ ਹਰ ਜਦੋਂ ਉਸਤਾਦ ਜੀ ਪੈਦਾ ਹੋਇਆ ਨਾ ਤੇ ਪਿਓ ਨੇ ਪੁੱਛਿਆ ਮੇਰਾ ਬੇਟਾ ਕੈਸਾ, ਨਰਸ ਕਹਿੰਦੇ ਨੈਣ ਨਸ਼ਾ ਪਤਾ ਨਹੀਂ ਹੱਥ ਇੰਜ ਕੀਤਾ ਹੋਇਆ ਵਾ ਹੱਥ ਇੰਜ ਬੋਲ। ਓਏ ਇੰਜ ਕਿਆ ਹੋਣਾ, ਇੰਜ ਸਾਡਾ ਤਾਂ ਖਾਨਦਾਨੀ ਸੇਵਾ ਇੰਜ ਕਰ ਯਾਰ ਇੰਜ ਕਰਕੇ ਚੁੱਕ ਵੀ ਤੇ ਲਈ ਦੇਣਾ ਅਗਲਾ ਦਿਨ। ਉਹ ਸਾਜੀ ਇਹ ਕਿੱਥੇ ਗੱਲਾਂ ਨੇ। ਓਏ ਆਹੋ ਇੰਜ ਕਰਕੇ ਚੁੱਕੀ ਦਾ। ਖਾਨਦਾਨੀ ਲੋਕ ਉਸਤਾਦ ਜੀ ਜਦੋਂ ਇਹ ਪਹਿਲੀ ਵਾਰੀ ਰੋਇਆ ਨਾ ਸਾਰੇ ਰਿਸ਼ਤੇਦਾਰ ਕਹਿਣ ਲੱਗ ਪਏ ਵੋਕਲ ਠੀਕ ਆ। ਆਹੋ ਭਾਜੀ ਵਿਆਹ ਤੇ ਗਿਆ ਵਾ ਉੱਥੇ ਮਾਸ਼ਾਅੱਲਾ ਲੋਕੀ ਪੈਸੇ ਇਹਨੇ ਉੱਥੇ ਇੰਜ ਹੀ ਕੀਤਾ ਔਰ ਇੰਜ ਕਰਕੇ ਤੇ ਇਸ ਕਿਸਮ ਦੇ 2.5-3 ਕਿਲੋ ਚੌਲ ਇਹਨੇ ਖਾਦੇ। ਕਿਉਂਕਿ ਸਾਡਾ ਬੱਚਾ ਹਮੇਸ਼ਾ ਇੰਜ ਕੀਤਾ, ਸਾਡੇ ਬੱਚੇ ਨੇ। ਤੈਨੂੰ ਕਹਿੰਦਾ ਹਾਸਾ ਬਾਜੀ ਇਹਦੇ ਨਾਲ ਇੰਨੀ ਐਕਸਟਰਾ ਮਿੱਟੀ ਲੱਗੀ ਸੀ, ਦਾਈ ਨੇ ਥੋੜੀ ਜਿਹੀ ਲਾ ਕੇ ਸੁੱਟਿਆ, ਉਹ ਭਾਈ 2 ਮਹੀਨੇ ਬਾਅਦ ਉਹਦੀ ਬੱਕਰੀ ਬਣ ਗਈ। ਉਹ ਮਿੱਟੀ ਦੀ, ਹਾਂਜੀ ਮਿੱਟੀ ਦੀ ਇੰਨੀ ਐਕਸਟਰਾ ਇਹਦੇ ਨਾਲ ਐਕਸਟਰਾ। ਉਹਦੀ ਬੱਕਰੀ ਕਿੱਦਾਂ ਤੂੰ ਉਹ ਯਾਰ ਬਣ ਗਈ ਨਾ, ਤੇਰੇ ਨਾਲ ਜੁਸੀ ਲੱਗੀ, ਕੋਈ ਗੱਲ ਨਹੀਂ। ਖੈਰ ਉਹ ਅੱਛਾ। ਮੈਨੂੰ ਲੈ ਕੇ ਲਾਹੌਰ ਲੈ ਗਏ ਸਾਜੀ। ਉੱਥੇ ਨਾ ਉਹਨਾਂ ਨੇ ਉੱਥੇ ਜਿੰਨਾ ਜਸ਼ਨ ਹੋਇਆ, ਕਹਿੰਦੇ ਨੇ ਕਿ ਪੂਰੇ ਲਾਹੌਰ ਦੇ ਜਿੰਨੇ ਵੀ ਆ ਮਤਲਬ ਵੱਡੇ ਵੱਡੇ ਧਰਨਾਟੇ ਨਾਨਕਿਆਂ ਲੈ ਗਏ ਨਾ ਲਾਹੌਰ ਉਧਰ। ਹਾਂਜੀ ਉਹ ਲਾਹੌਰ। ਅੱਛਾ ਉੱਥੇ ਜਸ਼ਨ ਹੋਇਆ। ਆਹੋ ਨਾਨਕੇ ਉੱਥੇ ਜਸ਼ਨ ਨਹੀਂ ਹੁੰਦੇ ਸਾਜੀ ਵੈਸੇ। ਬੇਵਕੂਫ ਨੂੰ ਸਮਝ ਨਹੀਂ ਆਉਂਦੀ ਕਿ ਲਾਹੌਰ ਮੈਨੂੰ ਕਾਹਤੋਂ ਲੈ ਕੇ ਮੈਂ ਤੇ ਤੂੰ ਆਪਾ ਹੀ ਕਿਹਾ ਮੈਨੂੰ ਲਾਹੌਰ ਲੈ ਕੇ ਤੇ ਉੱਥੇ ਜਸ਼ਨ ਹੋਇਆ। ਉਹ ਏਰੀਆ ਵੀ ਜਸ਼ਨ ਵਾਲਾ ਹੀ ਹੈ ਨਾ। ਉਹ ਯਾਰ ਉੱਥੇ ਜਦੋਂ ਬੱਚਾ ਪੈਦਾ ਹੁੰਦਾ ਸਾਡੇ ਖਾਨਦਾਨ ਚ ਅਸਲ ਪਹਿਲੀ ਅਗਲੀ ਪੀੜ੍ਹੀ ਚ ਨਾ ਪਹਿਲਾ ਨੌਜਵਾਨ ਪੈਦਾ ਹੋਇਆ ਸੀ। ਹਾਂ ਨੌਜਵਾਨ ਪੈਦਾ ਹੋਇਆ, ਉਤੋਂ ਵਾਸਤਵਰ ਲੋਕਾਂ ਦੇ ਬੱਚੇ ਪੈਦਾ ਹੁੰਦੇ। ਉਹ ਨਹੀਂ ਮਤਲਬ ਕਿ ਜਵਾਨ ਬੱਚਾ ਜਿਹੜਾ ਵਾ ਨਾ ਉਹ ਨੌਜਵਾਨ। ਯਾਰ ਉਹ ਇਸ ਤੋਂ ਨਾ ਕਿ ਇਹਦੇ ਜਿਹੜੇ ਸਹੁਰਾ ਜੀ ਸੀ ਨਾ, ਉਹਨਾਂ ਨੇ ਪੁੱਛਿਆ ਵੀ ਕਿ ਲੋਕਾਂ ਨੂੰ ਉਹਨਾਂ ਨੇ ਪੁੱਛਿਆ ਕੀ ਹੋਇਆ, ਉਹਨਾਂ ਨੇ ਕਿਹਾ ਜੀ ਮੇਰੀ ਨੌਂ ਦੇ ਜਵਾਨ ਪੈਦਾ ਹੋਇਆ। ਅੱਛਾ ਲਾਹੌਰ ਲੈ ਗਏ ਯਾਨੀ ਲਾਹੌਰ ਕਿ ਲੈ ਕੇ ਤੇ ਉੱਥੇ ਨਾ ਉੱਥੇ ਸਾਡੀ ਉਹਨਾਂ ਨੇ ਕਿਹਾ ਹੁਣ ਇਹ ਜੰਮੇ ਲਾਹੌਰ ਦੇਖ ਕੇ। ਹਾਂ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ। ਹਾਂਜੀ ਉੱਥੇ ਸਾਰੇ ਹੀ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋਏ, ਚਾਚੇ ਤਾਏ ਤੇ ਕੋਈ ਕਵੇ ਸੀ ਡਾਕਟਰ ਬਣਾਉਣਾ, ਕੋਈ ਕਹਿੰਦਾ ਸੀ ਪਾਇਲਟ ਬਣਾਉਣਾ, ਕੋਈ ਕਵੇ ਕੁਛ ਕੋਈ ਕੁਛ। ਉਹ ਬੜਾ ਵਾਲਦ ਸਾਹਿਬ ਭਾਜੀ ਉਹ ਬਾਰੀਆਂ ਖੋਲ ਖੋਲ ਕੇ ਲੋਕਾਂ ਨੇ ਦੁਆਵਾਂ ਦਿੱਤੀਆਂ। ਉਹਨਾਂ ਨੇ ਕਿਹਾ ਅੱਲਾ ਖੈਰ ਕਰੇ ਤੇਰੀ ਪੁੱਤਰਾ। ਪਾਣੀ ਖੋਲ ਖੋਲ ਉਹ ਤਾਂ ਘਰਾਂ ਦੇ ਵਿੱਚੋਂ ਦੇਖਿਆ ਨਾ ਲੋਕਾਂ ਨੇ, ਜਿੱਦਾਂ ਕੋਈ ਗਲੀ 'ਚ ਜਾ ਰਿਹਾ ਹੁੰਦਾ ਜਸ਼ਨ ਟੈ। ਹੁਣ ਜਸ਼ਨ ਜੋ ਸੀ ਤੇ ਲੋਕੀ ਦੇਖਦੇ ਨਹੀਂ ਬਾਰੀਆਂ ਬੂਰੀਆਂ 'ਚੋਂ। ਉਹ ਥੱਲੇ ਸਲਾਬ ਆਇਆ ਵੀ ਥੱਲੇ ਥੱਲੇ ਲਹਿਦਾ ਫਿਰ ਰਹੇ ਸੀ ਲੋਕ। ਉਹ ਥੱਲੇ ਵਾਲੇ ਤੁਸੀਂ ਗਿਣੋ ਹਾਂ, ਤੁਸੀਂ ਉਤਲੇ ਛੱਡ ਦਿਓ, ਉਤਲੇ ਜਿਹੜੇ ਉੱਤੇ ਸੌਣ ਦੇ। ਯਾਰ ਕਹਿੰਦੇ ਨਹੀਂ ਲੋਕਾਂ ਨੇ ਉੱਪਰੋਂ ਬਾਰੀ ਫੁੱਲ ਵਰਸਾਏ। ਉਹ ਯਾਰ ਫੁੱਲ ਉਹਨਾਂ ਨੇ ਕਦੋਂ ਵਰਸਾਉਣੇ, ਉਹਨਾਂ ਦੇ ਸਿਰਫ ਇਹ ਵੀ ਮਹੱਲੇਦਾਰੀ ਦੇ ਵਿੱਚ ਲੋਕਾਂ ਰੌਲਾ ਪੈ ਉਹ ਯਾਰ ਉਹ ਕੰਮ ਹੀ ਫੁੱਲ ਦਾ ਵਾ ਉਹਨਾਂ ਦਾ। ਮੈਂ ਵੀ ਕਹਾਂ ਉਸਤਾਦ ਜੀ ਹਰ ਟਾਈਮ ਸਾਫਾ ਟਾਈਮ ਕਿਉਂ ਰੱਖਦਾ ਵਾ? ਨਹੀਂ ਫਿਰ ਮੁਹਰਮ ਦੀ ਕਿਉਂ ਨਹੀਂ? ਤੂੰ ਕਿਉਂ ਗੱਲ ਕੀਤੀ? ਇਹ ਤੈਨੂੰ ਸਜ਼ਾ ਭੁਗਤਣੀ ਪੈਣੀ ਹੁਣ, ਭਾਵੇਂ ਲੋਕੀ ਮੈਨੂੰ ਕਹਿਣ ਜੋ ਮਰਜ਼ੀ ਥੱਲੇ, ਤੈਨੂੰ ਨਹੀਂ ਅੱਜ ਮੈਂ ਛੱਡਦਾ। ਨਹੀਂ ਚੱਲ ਅੱਛਾ ਲਾਹੌਰ ਚਲੇ ਗਏ ਜਸ਼ਨ। ਫਿਰ ਲਾਹੌਰ ਜਸ਼ਨ ਉੱਥੇ ਸਾਡਾ ਇੱਕ ਫੈਮਿਲੀ Song ਜਿਹੜਾ ਚੁੱਪ ਜਾਓ ਤਾਰੇ ਪਾ ਦਿਓ ਨੇਰ। ਹਾਂ ਭੈਣ ਉੱਥੇ ਉਹਨਾਂ ਦਾ ਇਹੀ Song ਆ ਕਿ ਛੁੱਪ ਜਾਓ ਤਾਰੇ ਹੁਣ ਪਾ ਦਿਓ ਹਨੇਰਵੇ, ਬਾਕੀ ਜਿਹੜਾ ਵੀ ਹਿਸਾਬ ਕਿਤਾਬ ਆ ਕਰਾਂਗੇ ਸਵੇਰ ਵਿੱਚ। ਇਹ ਕੌਮੀ ਇਹਨਾਂ ਦਾ ਘਰੇਲੂ ਗਾਣਾ। ਜਿੱਥੇ ਇਹਨੂੰ ਲੈ ਕੇ ਜਿੱਥੇ ਇਹਦੇ ਨਾਨਕੇ ਰਹਿੰਦੇ ਉੱਥੇ ਇੰਨੀਆਂ ਗਲੀਆਂ ਤੰਗ ਆ, ਇਹਨੂੰ ਇੰਨੇ ਕਿ ਇਹਨੂੰ ਤੋੜ ਕੇ ਨਗਾਉਂਦੇ ਸੀ। ਇਹ ਟਿਕਟ ਨਹੀਂ ਸੀ ਦਿਆ। ਜਦੋਂ ਸਾਜੀ ਪੈਦਾ ਹੋਇਆ ਨਾ, ਇਹਦੇ ਬੁੜੇ ਨੂੰ ਤੇ ਬੇਲੀ ਪੁੱਛਣ ਦੇ ਸੀਗੇ ਇਹਦੇ ਬੁੜੇ ਦੇ, ਉਹ ਕੀ ਹੋਇਆ? ਕਹਿੰਦਾ ਬਸ ਜੀ ਕੀਤੀਆਂ ਅੱਗੇ ਆ ਹੀ ਜਾਂਦੀਆਂ ਬੰਦੇ ਦੀ। ਉਹ ਯਾਰ ਪਤਾ ਸਾਨੂੰ ਉਹ ਬਹੁਤ ਪਰੇਸ਼ਾਨ ਗਿਆ। ਅੱਛਾ ਲਾਹੌਰ ਚ ਜਸ਼ਨ ਹੋ ਰਿਹਾ। ਅਸੀਂ ਉਸਤਾਦ ਜੀ ਉੱਥੇ ਲਾਹੌਰ ਮੈਂ ਤਕਰੀਬਨ ਸਾਲ 1.5 ਸਾਲ ਲਾਹੌਰ ਮੈਂ ਪੜਿਆ। ਆ ਭਲਵਾਨ ਦੀ ਕੜਾਈ ਕੁੜੀ ਆ ਬਾਅਦ ਦੀਆਂ ਭੱਜੇ ਦੇ ਭਾਵੇ ਅਸੀਂ ਹਾਂ ਉਹ ਸ਼ੁਕਰ ਅੱਲਾਹ ਪਾਕ ਦਾ। ਉੱਥੇ ਹੀ ਯਾਨੀ ਵਾਲਦ ਸਾਹਿਬ ਨੂੰ ਰੱਖ ਦਿੰਦੇ, ਰੇੜੀਆਂ ਫਰੂਟ ਦੀਆਂ ਰੇੜੀਆਂ ਤੇ ਬਿਠਾ ਦਿੰਦੇ ਸੀ, ਕਹਿੰਦੇ ਸੀ ਜਿੰਨਾ ਫਰੂਟ ਮੇਰਾ ਪੁੱਤਰ ਖਾਂਦਾ ਇਹਨਾਂ ਨੂੰ ਖਾਣ ਦਿਓ, ਇਹਨੂੰ ਰੋਕਣਾ ਨਹੀਂ ਹੈਗਾ। ਇਹ ਉਹਨਾਂ ਦਾ ਹਿਸਾਬ ਸੀ। ਜਿਹੜੇ ਦੁਕਾਨ ਤੇ ਮਠਿਆਈ ਵਾਲੀ ਦੁਕਾਨ ਤੇ ਉਹਨਾਂ ਕਹਿਣਾ ਜਿੰਨੇ ਪੈਸੇ ਤੁਸੀਂ ਪੈਸੇ ਲੈ ਲਿਓ, ਮੁੰਡੇ ਨੂੰ ਫਿਰਨ ਟੁਰਨ ਦੇ ਜੋ ਖਾਂਦਾ ਖਾਣ ਦਿਓ। ਇਹ ਹਿਸਾਬ ਕਿਤਾਬ ਸੀ। ਹਰ ਦੁਕਾਨ ਤੇ ਸ਼ੁਕਰ ਅੱਲਾਹ ਪਾਕ ਦਾ। ਓਏ ਗੱਲ ਸੁਣੀ ਤੇ ਹੁੰਦੀ ਆ, ਤੈਨੂੰ ਇਹ ਪਤਾ ਨਹੀਂ ਹੈਗਾ ਵੀ ਜਿਹੜਾ ਜਨਮਨ ਕੋਈ ਝੂਠ ਬੋਲਣ ਡਿਆ। ਝੂਠ ਹੀ ਬੋਲਦੇ ਹਰ ਦੁਕਾਨ ਤੇ ਜਾ ਕੇ ਕਹਿੰਦੇ ਸੱਦ ਗਿਆ ਡੱਬਾ ਰੱਖਿਓ ਮੈਂ ਆ ਜਾ ਕਰੂੰਗਾ ਹਫਤੇ ਬਾਅਦ। ਯਾਰ ਸਾਨੂੰ ਪਤਾ ਵਾ ਉੱਥੇ ਬਾਕਸ ਪਿਆ ਹੁੰਦਾ, ਸਾਨੂੰ ਪਤਾ ਵਾ। ਚੱਲ ਕੋਈ ਗੱਲ ਨਹੀਂ ਯਾਰ। ਉਸਤਾਦ ਜੀ ਇਹ ਜਦੋਂ ਪੈਦਾ ਹੋਇਆ ਨਾ ਖੁਸਰੇ ਵਧਾਈ ਲੈਣ, ਜਿਹੜੀ ਗਾਲ ਉਹ ਖੁਸਰੇ ਕੱਢ ਕੇ ਗਏ ਆ ਮਹੱਲੇਦਾਰਾਂ ਕੋਲ, ਪੁੱਛੋ ਜਾ ਕੇ। ਉਹ ਘੰਟਾ ਨੱਚੇ, ਉਹਨੇ ਕੋਈ ਕਿਹਾ ਸਾਨੂੰ ਕੁਛ ਲਾਓ, ਇਹਦਾ ਚਾਚਾ ਆਪ ਘੁੰਗਰੂ ਬਣ ਕੇ ਖਲੋ ਗਿਆ। ਕਹਿੰਦਾ ਚਲੋ ਠੀਕ ਹੈ ਜੀ ਤੁਹਾਨੂੰ ਦਿਖਾਉਂਦੇ ਆ। ਫਿਰ 2 ਗਾਣੇ ਕਿਤੇ ਫੇਰ ਕੇ ਜਾਨ ਛੁੱਟੀ ਉਹਨਾਂ ਦੀ। ਕਿੱਦਾਂ ਨਹੀਂ ਯਾਰ ਤੁਸੀਂ ਗੱਲਾਂ ਕਰਦੇ ਹੋ? ਜਿਹੜੇ ਜੈਨੂਇਨ ਵਾਕਿਆਤ ਮੈਂ ਤੁਹਾਨੂੰ ਉਹ ਦੱਸਣਾ, ਤੂੰ ਵਿੱਚ ਆਪਣੇ ਇਸਤਾਰਾ ਨਹੀਂ ਇਹ ਤੈਨੂੰ ਆ ਜਿਹੜਾ ਤੂੰ ਪਾਇਆ ਗਲੇ 'ਚ, ਹਾਂਜੀ ਹਾਂਜੀ ਇਹਦੀ ਤੂੰ ਜਗ੍ਹਾ ਬਦਲ ਲਈ ਸਿਰਫ। ਇਹ ਜੋ ਤੂੰ ਗੱਲਾਂ ਦੱਸ ਰਿਹਾ ਮੇਰੇ ਹਿਸਾਬ ਨਾਲ ਇਹਦੀ ਸਿਰਫ ਜਗ੍ਹਾ ਬਦਲੀ ਹੈ। ਹਾਂਜੀ ਇਹ ਇਧਰੋਂ ਥੋੜਾ ਜਿਹਾ ਇੱਥੇ ਆਇਆ ਬਸ। ਹਾਂ ਮੈਂ ਵੀ ਕਹਿੰਦਾ ਸਾਡਾ ਗੱਲ ਕਰਦਾ ਇੰਜ ਕਿਉਂ ਕਰਦਾ ਯਾਰ? ਭਾਈਜਾਨ ਮੈਂ ਤੁਹਾਨੂੰ ਦੱਸਦਾ ਅਗਲੀ ਗੱਲ ਇਹ ਹੈ, ਗੁੜਤੀ ਤੈਨੂੰ ਕਿਹਨੇ ਦਿੱਤੀ ਹੈ ਦੱਸ? ਗੁੜਤੀ ਮੇਰੀ ਉਹ ਵਾਲਾ ਸਾਹਿਬ ਨੇ ਦਿੱਤੀ। ਗੁੜਤੀ ਵੀ ਗਿੱਲੀ
ਗੁੜਤੀ ਉਹ ਜਿਹੜੀ ਖਾਣ ਵਾਲੀ ਹਿੱਸਾ ਸੀ। ਅੱਛਾ ਉਹ ਪਤਾ- ਅੱਛਾ ਬਚਪਨ 'ਚ ਹੀ ਇੰਨਾ ਮਤਲਬ ਇਹਦਾ ਇੰਨਾ ਕਿ ਕ੍ਰੀਏਟਿਵ ਬੱਚਾ ਸੀ, ਇਹਦੇ ਬਾਪ ਨੇ ਇੰਜ ਕਰਕੇ ਗੁੜਤੀ ਦਿੱਤੀ, ਅਦਰ ਹੁਣ ਗੁੜਤੀ ਦੇ ਮਤਲਬ ਇਹ ਉਂਗਲ ਨੂੰ ਕੋਈ ਚੀਜ਼ ਲਾਈ ਹੈ ਇੰਜ ਕਰਕੇ ਇਹ ਗੁੜਤੀ ਦਿੱਤੀ, ਇਹਨੇ ਇੰਜ ਥੱਲੇ ਕਰ, ਇਹਨੇ ਇੱਥੋਂ ਇੰਜ ਫੜੀ ਉਂਗਲ ਇਹ ਇੰਜ ਇੰਜ ਵਜਾਉਣਾ। ਬਾਪ ਨੇ ਉੱਥੇ ਦੇਖਿਆ, ਬਾਪ ਨੇ ਕਿਹਾ ਓ ਹੋ ਬੱਚਾ ਤਾਂ ਸੰਸਕਾਰੀ ਹੈ। ਯਕੀਨ ਕਰੇ ਨਾ ਪਿਓ ਸਭ ਤੋਂ ਪਹਿਲੇ ਬਾਪ ਦੀ ਉਂਗਲ ਫੜ ਕੇ ਇੰਜ ਇੰਜ ਕੀਤਾ। ਫੂਕਾ ਮਾਰ ਕੇ ਉਂਗਲ ਨੂੰ ਟੋਇਆ ਪਾਤਾ ਭਾਈ। ਅੱਛਾ ਹੁਣ ਇਹਨੂੰ ਪਤਾ ਨਹੀਂ ਲੱਗਾ ਵੀ ਮੈਂ ਕੀ ਕਿਹਾ, ਉਹਨੇ ਫੁੱਕਾ ਮਾਰ ਦਿੱਤੀ। ਠਹਿਰ ਜਾ, ਤੇਰੇ ਮੈਂ ਦੇਣਾ ਗੱਲ, ਠਹਿਰ ਜਾ। ਕਿਹੜੀਆਂ ਗੁੜਤੀ ਦੀਆਂ ਚਾਬੀਆਂ ਲੱਭਦੀਆਂ ਮੈਂ, ਤੁਸੀਂ ਪਤਾ ਨਹੀਂ ਕਿੱਦਾਂ ਦੇ। ਯਾਰ ਉਂਗਲ ਵੀ ਤੇ ਸੁਰੀਲੀ ਵਾ ਇੱਕ ਬੰਦੇ ਦੀ। ਉਸਤਾਦ ਜੀ ਅਕਸਰ ਹੁੰਦਾ ਨਾ ਬੱਚਿਆਂ ਨੂੰ ਦੇਖ ਕੇ ਜਿਹੜੇ ਮਹੱਲੇਦਾਰ ਆਉਂਦੇ ਰਿਸ਼ਤੇਦਾਰ ਹੋਏ ਇੰਜ ਕਰਕੇ 500 1000 ਦਾ ਪੜਾਉਂਦਾ, ਕਿਉਂ ਇਹ ਇੰਜ ਪੜਨ ਲਿਆ ਛੋਟਾ ਹੁੰਦਾ ਹੀ ਉਹਦੇ ਲੈ ਵੀ ਅੱਛਾ ਗੁੜਤੀ ਕਿਸ ਚੀਜ਼ ਦੀ ਸੀ ਤੈਨੂੰ? ਗੁੜਤੀ ਮੈਨੂੰ ਉਹਨਾਂ ਨੇ ਦਿੱਤੀ ਸੀ ਉਹ ਖਜੂਰ ਦੀ। ਤੇ ਕਿਹਨੇ ਦਿੱਤੀ ਗੁੜਤੀ? ਵਾਲਾ ਸਾਹਿਬ ਨੇ ਦਿੱਤੀ ਸੀ। ਵਾਲਾ ਸਾਹਿਬ ਨੇ ਗੁੜਤੀ ਦਿੱਤੀ? ਹਾਂਜੀ। ਅੱਛਾ ਅੱਛਾ। ਨਾਲ 1 to 1 ਵੀ ਦਿੱਤਾ ਕਿ ਨਹੀਂ? ਯਾਰ ਮੈਂ ਨਾ ਤੂੰ ਹੱਥ ਥੱਲੇ ਬੈਠਾ ਭਾਈ ਦੇ ਦਿੰਦੇ ਨਾਲ ਕੋਈ ਗੁਰਤੀ ਯਾਰ ਉਹਨਾਂ ਨੇ ਸ਼ਾਇਦ ਨਾਲ ਦਿੱਤੀ ਸੀ, ਇੰਜ ਮਾੜੀ ਜੀ ਬਾਂਸਰੀ ਡੋਬ ਕੇ ਨਾ ਇਹਦੇ ਮੂੰਹ ਨੂੰ ਲਾਤੀ ਸੀ। ਉਹ ਯਾਰ ਮਤਲਬ ਖਜੂਰ ਦੀ ਕਿੱਦਾਂ ਗੁੜਤੀ ਦਿੱਤੀ ਜਾਂਦੀ? ਗੁੜਤੀ ਖਜੂਰ ਦੀ ਨਹੀਂ ਹੁੰਦੀ। ਖਜੂਰ ਏਡਾ ਕੁ ਬੱਚਾ ਖਾ ਹੀ ਨਹੀਂ ਸਕਦਾ, ਉਹਦਾ ਜ਼ਰਰਾ ਵੀ ਨਹੀਂ ਖਾ ਸਕਦਾ। ਏਡੇ ਇੱਕ ਬੱਚੇ ਨੂੰ ਸਿਰਫ ਹਲਕਾ ਜਿਹਾ ਸ਼ਹਿਦ ਜਾਂ ਕੋਈ ਐਸੀ ਚੀਜ਼ ਮਿੱਠੀ ਸ਼ੀਰਾ ਟੈਪ ਲਾਉਂਦੇ ਨੇ। ਖਜੂਰ ਮਤਲਬ ਤੂੰ ਇੱਕ ਦਿਨ ਬਾਅਦ ਜਾਂ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਖਜੂਰ ਹੀ ਦੇਤੀ ਤੇਰੇ ਮੂੰਹ 'ਚ? ਨਹੀਂ ਮੈਨੂੰ 4 ਸਾਲ ਬਾਅਦ ਦਿੱਤੀ। ਸਾਡੀ ਜਦੋਂ ਉਸਤਾਦ ਜੀ ਇਹ ਕਿਹੋ ਜੀ ਗੱਲ? ਓਏ ਆਹ ਖਜੂਰ ਦੀ ਕਿਹੜੀ ਗੁੜਤੀ? ਉਸਤਾਦ ਜੀ ਚਿੱਤ ਕੇ ਖਜੂਰ ਜਦੋਂ ਇੰਜ ਮਲਾਈ ਤਰ੍ਹਾਂ ਹੋ ਜਾਂਦੀ ਨਾ, ਗੁੜਤੀ ਹੁੰਦੀ ਇਹਦਾ ਨਾਮ ਆ। ਨਹੀਂ ਸ਼ਹਿਦ ਦੀ ਹੁੰਦੀ। ਸ਼ਾਇਦ ਸ਼ਹਿਦ ਦਾ ਪੋਟ, ਉਹਨੂੰ ਕਹਿੰਦੇ ਪੋਟਾ ਮਾੜਾ ਜਿਹਾ ਚਟਾਉਣਾ ਔਰ ਮਾੜਾ ਜਿਹਾ ਲਾਉਣਾ ਬਸ, ਕਿ ਜ਼ਿੰਦਗੀ ਦਾ ਪਹਿਲਾ ਉਹਦੇ ਜਿਹੜੇ ਮੂੰਹ 'ਚ ਟੇਸਟ ਸ਼ਹਿਦ ਇੱਕ ਵੈਸੇ ਬਾਬਰਕਤ ਚੀਜ਼ ਆ, ਠੀਕ ਹੈ ਨਾ? ਤੇ ਖਜੂਰ ਹੁਣ ਤੇਰੇ ਮੂੰਹ 'ਚ ਖਜੂਰ ਦੇਤੀ ਉਹਨਾਂ ਨੇ। ਉਹ ਯਾਰ ਉਹਨਾਂ ਨੇ ਕੀਤਾ ਬਿਲਕੁਲ, ਉਹਨਾਂ ਨੇ ਮਲਾਈ। ਅੱਛਾ ਉਹਨੇ ਪਹਿਲੇ ਖਲੋਤੇ ਚਿੱਤ ਤੇਰੇ ਚੀਜ਼ ਮੰਗੋ ਖਜੂਰ, ਹਾਂ ਮੈਂ ਗੁੜਤੀ ਦੇਣੀ, ਫਿਰ ਉਹਨਾਂ ਨੇ ਦਿੱਤਾ। ਉਹਨਾਂ ਨੂੰ ਟੀਬੀ ਵੀ ਸੀ। ਹੈ ਉਹਨਾਂ ਨੂੰ ਟੀਬੀ ਵੀ ਸੀ। ਕੋਈ ਨਹੀਂ, ਇਹਨੂੰ ਵੀ VCR ਮੈਨੂੰ ਉਸਤਾਦ ਜੀ ਕੁਜਰਾਂ ਵਾਲੇ ਲੈ ਗਏ। ਲਾਹੌਰੋਂ ਕੁਜਰਾਂ ਵਾਲੇ ਲੈ ਗਏ। ਕੁਜਰਾਂ ਓਏ ਗੱਲ ਤੇ ਸੁਣ। ਗੁਜਰਾਂ ਦੇ ਵੀ ਐ ਸੀ ਛੋਟਾ ਜਿਹਾ ਮਹੱਲਾ, ਉੱਥੇ ਵੀ ਆਇਆ। ਓ ਯਾਰ ਕਿੱਦਾਂ ਨਹੀਂ ਗੱਲਾਂ ਕਰਦੇ ਉਸਤਾਦ ਜੀ? ਮਹੱਲਾ ਨਹੀਂ, ਉਹ ਤੇ ਖਾੜਿਆਂ ਦਾ ਪੂਰਾ ਸ਼ਹਿਰ ਆ। ਮੈਂ ਖਾੜਿਆਂ 'ਚ ਵੀ ਅੱਛਾ ਛੱਡਦਾ। ਖਾੜਿਆਂ 'ਚ ਮੈਨੂੰ ਵਾਲਾ ਸਾਹਿਬ ਨੇ ਜਦੋਂ 3 ਸਾਲ 4 ਸਾਲ ਦਾ, ਤੇ ਉਹ ਕਹਿੰਦੇ ਇਹਦੇ 'ਚ ਮਿੱਟੀ 'ਚ ਰੋਲੇ ਆ। ਤੇ ਕਹਿੰਦੇ ਆ ਹੁਣ ਮੈਂ ਮਤਲਬ ਜਿਸਮ ਜੁੱਸਾ ਜਿਵੇਂ ਤੁਸੀਂ ਵੇਖਦੇ, ਇਹ ਇਦਾਂ ਹੀ ਉਸਤਾਦ ਜੀ ਉੱਥੇ ਮੈਨੂੰ ਖਾੜੇ ਦੇ ਵਿੱਚ ਉਹਨਾਂ ਸੁੱਟ ਦੇਣਾ ਗਿਆ ਲੈ ਸਾਰੀ ਦਿਹਾੜੀ। ਮੈਂ ਦਹੀਂ ਜਿਹੜਾ ਮੈਂ ਬਚਪਨ ਦੇ ਵਿੱਚ ਸ਼ੁਰੂ ਕੀਤਾ, ਤੇ ਮੈਂ 3 ਕਿਲੋ ਦਹੀਂ ਪੀ ਜਾਂਦਾ ਸੀ। ਏਦਾਂ ਮੇਰੇ ਵਾਲਦ ਨੇ ਮੇਰੀ ਮਤਲਬ ਕਿ ਉਦੋਂ ਵਾਲਦ ਸਾਹਿਬ ਦੁਨੀਆ ਤੋਂ ਜਲਦੀ ਚਲੇ ਗਏ, ਨਹੀਂ ਤੇ ਮੈਂ ਆਉਣ ਵਾਲਾ ਵਕਤ ਦਾ ਦੁਸਤਮੇ ਪਾਕਿਸਤਾਨ ਹੋਣਾ ਸੀ। ਕੌਣ? ਨਹੀਂ ਤੈਨੂੰ ਸਿਰਫ ਇਸ ਲਈ ਖਵਾਉਂਦੇ ਵੀ ਆਂਦੇ ਸੀ ਕਿ ਤੂੰ ਘੁੰਮ ਕੇ ਢੋਲ ਵਜਾਣਾ, ਤੇਰੇ 'ਚ ਜਾਨ ਨਾ ਬੇਸਰਾ। ਠੀਕ ਇਹਨੂੰ 3 ਕਿਲੋ ਤੋਂ ਹੀ ਇਸ ਤੋਂ ਭਲਾਉਂਦੇ ਸੀ ਕਿ ਇਹਨੇ ਵੱਡਾ ਬਰਾਸ ਚੁੱਕਣਾ ਹੁੰਦਾ ਸੀਗਾ, ਉਹ ਮਜੇ ਨਹੀਂ ਹੁੰਦਾ ਵਾ। ਹਾਂਜੀ ਉਹਨਾਂ ਤਾਕਤ ਆਵੇ। ਇੰਨੀਆਂ ਖਜੂਰਾਂ ਦੇ ਕੇ ਇਹਨੂੰ ਗੁਰਤੀ ਦਿੱਤੀ, ਜਦੋਂ ਮਹਾਰਾਜ ਵੱਡਾ ਆਇਆ ਮੱਖੀਆਂ ਹੀ ਮੱਖੀਆਂ ਆਲੇ। ਸਾਜ ਜੀ ਜਦੋਂ ਜੰਮਿਆ ਮੈਂ ਖੁਸਰੇ ਵਧਾਈ ਦੇਣ ਆਏ, ਇਹਨੂੰ ਵੇਖ ਕਹਿੰਦੇ ਅਸੀਂ ਰਾਇਵਣ ਚੱਲੇ ਆ। ਸਹੀ ਹੋ ਗਏ। ਅਸੀਂ ਕੰਮ ਹੀ ਨਹੀਂ ਕਰਨਾ। ਯਾਰ ਇਹ ਕੈਸੀ ਗੱਲ ਹੈ, ਬਕਵਾਸ ਨਾ ਕਰ। ਅੱਛਾ ਜੀ। ਸਾਜੀ ਉਹ ਕਹਿੰਦੇ ਹੁੰਦੇ ਸੀ ਨਕਸ਼ ਜਿਹੜੇ ਨਾ ਇਸ ਪੈਲਸ ਦਾ ਬੱਚਾ, ਮੈਨੂੰ ਕਹਿੰਦੇ ਸੀ ਪੈਲਸ ਦਾ। ਪੈਲਸ ਜਿਵੇਂ ਪੈਲਸ ਕੱਪੜਾ ਨਹੀਂ ਹੁੰਦਾ, ਹੱਥਾਂ 'ਚੋਂ ਫਿਸਲ ਜਾਂਦਾ, ਨਰਮ ਯਾਰ ਨਾਜ਼ਰੀਨ ਖੁਦਾ ਦਾ ਨਾਂ, ਯਾਰ ਤੁਸੀਂ ਵੀ ਨਾ ਬਸ। ਯਾਰ ਤੁਸੀਂ ਮੇਰੀ ਮਾਸੀ ਕੋਲ ਪੁੱਛ ਲਿਓ ਉਸਤਾਦ ਜੀ। ਸੇਬੇ ਵਾਲੀ ਬੋਰੀ ਗਿਆ ਤੂੰ, ਪੈਲਸ ਕਿੱਧਰ ਜਾਂਦੇ? ਨਹੀਂ ਕਿਹੜਾ ਪੈਲਸ? ਟੈਲੀਨਾਰ ਜ਼ੋਂਗ ਕਿਹੜਾ ਪੈਲਸ? ਦੱਸ। ਉਹ ਮਾਮਾ ਬੈਲੈਂਸ ਨਹੀਂ ਪੈਲਸ। ਅੱਛਾ ਇਹ ਦੱਸ, ਸਭ ਤੋਂ ਪਹਿਲੇ ਤੇਰੇ ਜ਼ੇਬੇ ਤਨ ਕਿਹੜਾ ਲਿਬਾਸ ਹੋਇਆ ਸੀ? ਉਸਤਾਦ ਜੀ ਉਹ ਮੇਰੇ ਵਾਲਦਾ ਨੇ ਨਾ ਅਖਬਾਰ ਲਵੇਟੀ ਆਲੂ ਵਾਲੀ ਬੋਰੀ ਮੈਨੂੰ ਲੱਗਦੀ। ਯਾਰ ਨਹੀਂ ਯਾਰ ਸਾਰੇ ਸਭ ਤੋਂ ਪਹਿਲੇ ਉਹਨੂੰ ਰਿਵਾਜ ਜਿਹੜਾ ਜ਼ੇਬੇ ਤਨ ਹੋਇਆ ਨਾ, ਸਾਡੀ ਖਾਲਾ ਨਾਲ ਦੇ ਕਰੀ ਆ ਛੋਟੇ ਹੋਏ ਕੱਪੜੇ ਦੇ ਨੇ ਮੁੰਡੇ ਦੇ, ਉਹ ਪੌੜੇ ਨੂੰ ਮੈਂ ਨਹੀਂ ਕੱਪੜੇ ਦੇ ਬਾਅਦ ਚ ਨਾ, ਪਹਿਲੇ ਮਤਲਬ ਤੈਨੂੰ ਉਹਨਾਂ ਨੇ ਨਾਨ ਚ ਲਵੇਟਿਆ। ਨਹੀਂ ਉਹਨੇ ਸੋਹਣਾ ਨਾਨ ਦੇ ਉੱਤੇ ਰੱਖ ਕੇ ਨਾ ਕਰ ਸਾਡਾ ਨਾ ਓਏ ਕੀ ਕਾਕਾ ਕੀ ਉਸਤਾਦ ਜੀ? ਨਹੀਂ ਉਹ ਨੇ ਰੋਲ ਵਿੱਚ ਨਾਨ ਰੱਖ ਉਸਤਾਦ ਜੀ ਉਹ ਮੈਂ ਤਾਂ ਲੈਫ ਦੀ ਬੋਰੀ ਨਹੀਂ ਉਹ ਚ ਲਪੇਟਿਆ ਤੇ ਕੀ ਹੋ ਗਿਆ ਤੁਹਾਨੂੰ? ਯਾਰ ਉਹਨਾਂ ਨੇ ਕਿਸੇ ਸ਼ੈਜ ਵੀ ਨਹੀਂ ਲਪੇਟਿਆ, ਉਹਨਾਂ ਨੇ ਕਿਹਾ ਫਿਲਹਾਲ ਇਹਨੂੰ ਲੁਕਾਵੋ, ਫਿਰ ਕਰਦੇ ਕੱਪੜੇ ਉਹਨਾਂ ਨੇ। ਉਹਨਾਂ ਨੇ ਕਿਹਾ ਪਹਿਲੇ ਨਾ ਇਹਨੂੰ ਸਾਈਡ ਤੇ ਕਰੋ, ਲੋਕਾਂ ਨੂੰ ਜਾ ਲੈਣ ਦਿਓ, ਬਾਅਦ ਚ ਦੇਖਦੇ ਕੀ ਕਰਨਾ। ਕਿਉਂ ਉਸਤਾਦ ਜੀ? ਯਾਰ ਨਜ਼ਰ ਲੱਗ ਜਾਣੀ ਸੀ ਤੈਨੂੰ, ਥੋੜਾ ਸੋਹਣਾ ਸੀ ਤੂੰ। ਬਹੁਤ ਆਪ ਹੀ ਤੂੰ ਕਹਿਣਾ ਵੀ ਤੂੰ ਬਿਲਕੁਲ ਤੇਰੇ ਮੱਥੇ ਤੇ ਸਿਤਾਰੇ ਸੀ। ਉਹ ਯਾਰ ਉਹ ਤੇ ਹੁਣ ਇੱਕ ਦੂਰੰਦੇਸ਼ ਬੰਦੇ ਨੇ ਵੇਖਣਾ, ਤੇ ਉਹਨੇ ਇਹ ਵੇਖ ਕੇ ਕਹਿਣਾ ਬੱਚਾ ਕਿਸਮਤ ਵਾਲਾ। ਮੇਰੇ ਆ ਸੱਜੇ ਸੀਨੇ ਤੇ ਨਾ ਤਿਲ ਹੈਗਾ ਵਾ, ਤੇ ਉਹ ਤਿਲ ਸੱਜੇ ਸੀਨੇ ਤੇ
ਸੀਨੇ ਦੇ ਸੱਜੀ ਸਾਈਡ ਤੇ ਖੱਬੀ ਖੱਬੀ side। ਸਾਜੀ ਇਹਨਾਂ ਨੇ ਸੀਨਾ ਗਲਤ ਦੱਸਿਆ ਹੈ, ਸੱਜੇ ਸਾਈਡ ਤੇ ਆ, ਪਤਾ ਨਹੀਂ ਬਾਹ ਤੇ ਆ ਕਿ ਲੱਤ ਤੇ। ਅੱਛਾ ਤੇ ਤਿਲ ਸੀ ਤੇਰੇ? ਉਸਤਾਦ ਜੋ ਤੇਲ ਨਹੀਂ ਸੀ, ਇਹਦੇ ਬੁੜੇ ਨੇ ਨਾਂ ਚੱਕ ਕੇ ਇਹਦੇ ਸੀਨੇ ਤੇ ਲਗਾਉਤਾ, ਉਹ ਤੇਲ ਲੱਗਾ ਰਹਿ ਗਿਆ। ਚੋਰ ਸੀ ਯਾਰ, ਕੀ ਹੋ ਗਿਆ ਸਾਨੂੰ ਪਤਾ ਨਹੀਂ। ਓਏ ਸ਼ਰਮ ਕਰੀਦੀ ਹੁੰਦੀ ਆ, ਤੂੰ ਬੱਚੇ ਨੂੰ ਪਤਾ ਨਹੀਂ ਹੈਗਾ ਬਾਅਦ ਯਾਰ ਕੀ ਪਤਾ ਨਹੀਂ, ਪਾਗਲ ਆ ਯਾਰ ਅਸੀਂ, ਕੀ ਹੋ ਗਿਆ ਤੈਨੂੰ? ਬਹੁਤ ਅੱਛੇ ਯਾਰ। ਉਹ ਫਿਰ ਮਤਲਬ ਕਿ ਜਦੋਂ ਉਸਤਾਦ ਜੀ ਮੈਨੂੰ ਬਚਪਨ ਤੋਂ ਹੀ ਨਾ ਉਹਨਾਂ ਨੇ ਕੋਈ ਇਹ ਤਿਲ ਦੀ ਤੇ ਗੱਲ ਦੱਸ, ਤਿਲ ਸੀ ਨਾ, ਉਹਦੀ ਕੋਈ ਮਕਸਦ ਤੇ ਦੱਸ ਨਾ। ਜਿਸ ਬੱਚੇ ਦੇ ਬਚਪਨ ਤੋਂ ਨਾ ਖੱਬੇ ਹੱਥ ਨਾ ਤਿਲ ਹੋਵੇ ਨਾ ਸੀਨੇ ਤੇ, ਉਹ ਬੱਚਾ ਸ਼ੁਰੂ ਤੋਂ ਹੀ ਬੜਾ ਕਿਸਮਤ ਵਾਲਾ ਹੁੰਦਾ ਉਸਤਾਦ ਜੀ। ਇਹ ਤੇ ਤਾਰੀਖ ਦੱਸਦੀ ਹੈ। ਅੱਛਾ ਜੀ। ਹਾਂਜੀ। ਤੇ ਫਿਰ ਹੋਇਆ ਕਿਉਂ ਨਹੀਂ ਤੂੰ ਕਿਸਮਤ ਵਾਲਾ? ਇਸ ਤੋਂ ਗਾਂ ਕਿਸਮਤ ਵਾਲਾ ਕੀ ਇਸ ਹੋਣਾ ਤੋਂ ਗਾਂ ਕਿਸਮਤ ਵਾਲਾ? ਕਿਹੜੀ ਕਿਸਮਤ? ਉਸਤਾਦ ਜੀ? ਘਰ ਲਹਿਰਾਂ ਬਹਿਰਾਂ ਹਰ ਪਾਸੇ, ਮਤਲਬ ਉਹ ਸਿਰਫ ਟੀਵੀ ਤੇ ਬੈਠੇ ਲਹਿਰਾਂ, ਬਸ ਤੇ ਸਾਰੀ ਦਿਹਾੜੀ ਬੈਰ ਆਹੋ। ਉਹ ਆ। ਨਹੀਂ ਸਤਾਜ ਜਦੋਂ ਪੈਦਾ ਹੋਇਆ ਨਾ, ਦੂਰ ਅੰਦੇਸ਼ ਨੇ ਤਾਂ ਮੱਥਾ ਦੇਖ ਕੇ ਦੱਸਣਾ ਕਿ ਬੱਚਾ ਤੁਹਾਡਾ ਸਵੇਰੇ 6 ਵਜੇ ਉੱਠ ਕੇ ਜੜ੍ਹਾਂ ਵਾਲੇ ਜਾਇਆ ਕਰੇਗਾ, ਉੱਥੋਂ ਫੇਰ ਜੜ੍ਹਾਂ ਵਾਲੇ ਵਾਪਸ ਆਇਆ ਕਰੇ ਤਾਂ ਤਨਖਾਹ ਵੀ ਨਹੀਂ ਮਿਲਣੀ। ਅੱਛਾ ਮਿੱਠੇ, ਉਹ ਤੇ ਫਿਰ ਕਿਸੇ ਦਾਈ ਨੇ ਨਾ ਸਹੀ ਪ੍ਰੈਡਿਕਸ਼ਨ ਕੀਤੀ, ਬੱਚਾ ਗਿਆ ਆ ਕੇ। ਤੇਰੇ ਵਾਲੀ ਦਾਈ ਨੂੰ ਸਮਝ ਨਹੀਂ ਸੀ ਆਉਣੀ, ਉਹ ਕਹਿੰਦੀ ਅੱਜ ਕਰਕੇ ਨਿਸ਼ਾਨ ਜਿਹੇ ਆਉਣ ਡੇ, ਸਮੋਸੀਆਂ ਜਿਹੀਆਂ ਆਉਣੀਆਂ। ਮੈਂ ਤੁਹਾਨੂੰ ਦੇਈ ਦੱਸਾਂ, ਅਲਟਰਾਸਾਊਂਡ ਦਾ ਕਰਾਇਆ, ਵਿੱਚ ਨੀਲੀ ਕੈਨ ਕੈਚਅਪ ਵਾਲੀ। ਅੱਛਾ ਮੈਂ ਸਮੋਸੀਆਂ ਪਕਾਉਣੀ। ਉਹਨਾਂ ਨੇ ਬੁਲਾਇਆ ਜੋਤਸ਼ੀ, ਉਹਨਾਂ ਨੇ ਕਿਹਾ ਜੀ ਬੱਚੇ ਦਾ ਹਿਸਾਬ ਲਾਓ, ਵੱਡਾ ਹੋ ਕੇ ਕੀ ਬਣੇਗਾ। ਉਹਨੇ ਸਾਰਾ ਹਿਸਾਬ ਲਾਇਆ, ਉਹਨੇ ਕਿਹਾ ਜੀ ਇੱਕ ਮੈਨੂੰ ਗੰਦਾ ਨਾਲਾ ਧੁੰਦਲਾ ਉਹਦੇ ਵਿੱਚ ਇੱਕ ਫਟਾ ਜਿਹਾ ਕਾਊਂਟਰ ਆ, ਕਾਊਂਟਰ ਦੇ ਉੱਤੇ ਮੈਨੂੰ ਲਾਲ ਲਾਲ ਰੰਗ ਦੀ ਕੋਈ ਨਾ ਕੈਚਅਪ ਟਾਈਪ ਚੀਜ਼ ਲਗਾ, ਅੱਗੋਂ ਲਾ ਪੇਤਰ ਜਾਂਦਾ ਹੈ ਕੀ ਬਣੇਗਾ। ਜੇ ਠੀਕ 20 ਸਾਲ ਬਾਅਦ ਪਤਾ ਲੱਗਾ ਮਿੱਠਾ ਤੇ ਸਮੋਸੇ ਵਿੱਚ। ਇਹ ਤੇ ਮਾਂ ਦੇ ਪੇਟ 'ਚ ਤੇ ਵਾਲਦ ਦੇ ਇੱਥੇ ਰੇੜੀ ਦਾ ਨਿਸ਼ਾਨ ਬਣਿਆ ਦੀ। ਯਾਰ ਮੈਂ ਤੇਰਾ ਇਲਾਜ ਕਰਨਾ, ਤੇਰੇ ਕੋਲ ਨਹੀਂ ਹੋਇਆ। ਓਏ ਉਹ ਨਹੀਂ ਸਿਲਾਉਂਦੇ ਹੁੰਦੇ ਓਏ, ਮੈਂ ਲਾਉਣਾ ਤੈਨੂੰ ਦੱਸ। यार ज्योतिषी आया, उन्होंने कहा मुझे इस बच्चे के माथे पर चटनी के भरे हुए पैकेट नजर। ਜੋਤਸ਼ੀ ਨੇ ਸਾਜ ਨੂੰ ਦੇਖਿਆ ਵਾ, ਕਹਿੰਦਾ ਇਹਦੇ ਮੱਥੇ 'ਚ ਨਾ ਸਿਗਰਟਾਂ ਦੀ ਬੋ ਦਈ ਜਾਂਦੇ, ਸੇਲਮੈਨ ਨਹੀਂ ਕਰਨੀ ਸੀ। ਹਾਂ ਬੁਲੀ ਸਿਗਰਟ ਦਾ ਮੂੰਹ ਹੈ ਨਾ, ਇਹ ਸਿਗਰਟਾਂ ਵੇਚੇਗਾ। ਨਹੀਂ ਮੈਨੂੰ ਜੋਤਸ਼ੀ ਨੇ ਉਸਤਾਦ ਜੀ ਬਚਪਨ ਤੋਂ ਕਹਿ ਦਿੱਤਾ ਸੀ। ਜੋਤਸ਼ੀ ਨਹੀਂ ਸੀ, ਉਹ ਇੱਕ ਬਹੁਤ ਵੱਡੇ ਬਜ਼ੁਰਗ ਸਨ ਬਾਬਾ ਜੀ। ਉਹਨੇ ਕਿਹਾ ਇਹਦੇ ਖੱਬੇ ਪਾਸੇ ਤਿਲ ਵਾ, ਇਹ ਬੱਚਾ ਕੋਈ ਹੋਰ ਹੀ ਸ਼ਾਇਦ। ਉਸਤਾਦ ਜੀ ਇਧਰ ਮੇਰੇ ਨਾਲ ਜ਼ਰਾ ਗੱਲ ਇਹ ਆ, ਜੋਤਸ਼ੀ ਆਇਆ, ਇਹਦੇ ਬਾਪ ਨੇ ਉਹਨੂੰ ਕਿਹਾ ਕਿ ਜੀ ਬੱਚੇ ਦਾ ਨਾ ਕੋਈ ਹਿਸਾਬ ਲਾਓ। ਜੋਸ਼ੀ ਨੇ ਵੇਖਿਆ, ਜੋਸ਼ੀ ਨੇ ਕਿਹਾ ਭਾਜੀ ਇਹਦਾ ਤੁਸੀਂ ਕੋਈ ਹਿਸਾਬ ਲਾਓ। ਦੇਖਿਆ ਇਹਦਾ ਤੁਸੀਂ ਕੋਈ ਹਿਸਾਬ ਲਾਓ, ਇਹ ਕੰਮ ਖਰਾਬ ਲੱਗ ਗਿਆ। ਇਹਦੇ ਬਾਪ ਨੂੰ ਕਿਹਾ ਤਾਂ ਕੋਈ ਹਿਸਾਬ ਲਾਓ, ਕਹਿੰਦਾ ਤੂੰ ਇਹਦਾ ਕਿੱਦਾਂ ਹਿਸਾਬ ਲਾਇਆ ਬਲੇ। ਆਹੋ ਪਿੱਛੋਂ ਦਾਈ ਬੋਲੀ ਕਿ ਰਲ ਮਿਲ ਕੇ ਹੀ ਲਾਣਾ ਪੈਣਾ ਹੁਣ। ਜੋਤਸ਼ੀ ਇਹਦੇ ਵਾਲਦ ਸਾਹਿਬ ਨੂੰ ਮਿਲਿਆ ਵਾ, ਉਹਨੇ ਵੇਖ ਕੇ ਨਾ ਤੇ ਵਾਲਦ ਸਾਹਿਬ ਦਾ ਹੱਥ ਤੇ ਕਹਿੰਦਾ ਯਾਰ ਮੁੰਡੇ ਆਪਣੇ ਨੂੰ ਕੋਈ ਆਲੂ ਜਿਹੜਾ ਮਹਿੰਗਾ ਹੋਣ ਡਿਆ, ਟਾਈਮ ਨਾਲ ਲੈ ਕੇ ਰੱਖ ਲਈ। ज्योतिषी ने देखा ਤੇ ਇਹਦੇ ਵਾਲਾ ਸਾਹਿਬ ਨੂੰ ਕਹਿ ਰਹੇ ਮੁੰਡਾ ਨਜ਼ਰ ਨਹੀਂ ਆ ਰਿਹਾ, ਲੱਗਦਾ ਪਲੇਟਾਂ ਲੈਣ ਗਿਆ। ਸਾਡੀ ਇਹ ਕਿਹੜਾ ਹੁੰਦਾ ਜੋਸ਼ਤੀ? ਇਹ ਯਾਰ ਜਿਹੜੇ ਦੱਸਦੇ ਨਹੀਂ ਵੀ ਇਹ ਬੱਚਾ ਵੱਡਾ ਹੋ ਕੇ ਕੀ ਬਣੇਗਾ। ਨਜੂਮੀ ਟਾਈਪ ਦੇ। ਨਜੂਮੀ ਕਹਿ ਲਾ, ਚਲ ਤੂੰ ਨਜੂਮੀ ਕਹਿ ਲਾ। ਤਾਜੀ ਇਹਦਾ ਵੀ ਉਹ ਦੇਖਣ ਆਇਆ ਜੋਸ਼ਤੀ, ਉਹਨੇ ਇਦਾਂ ਹੱਥ ਉੱਤ ਦੇਖ ਕੇ ਕਹਿੰਦਾ, ਉਹਨੇ ਆਪਣੇ ਉਸਤਾਦ ਦਾ ਨੰਬਰ ਮਿਲਾ ਲਿਆ। ਉਸਤਾਦ ਜੀ ਇਹ ਮੇਰੀ ਸਮਝ ਨਹੀਂ ਆ ਰਹੀ, ਇੱਥੇ ਆਓ ਵੀਡੀਓ ਕਾਲ ਤੇ ਉਸਤਾਦ ਨੂੰ ਦਿਖਾ ਰਿਹਾ ਬੱਚਾ ਹੀ। ਜੋਤਸ਼ੀ ਦਾ ਪਿਓ ਲੈ ਕੇ ਆਇਆ ਵਾ ਇਹਨੂੰ ਦਿਖਾਉਣ ਲਈ। ਜਦੋਂ ਉਹਨੇ ਵੇਖਿਆ ਕਹਿੰਦਾ ਮੈਂ ਤੇ ਪੱਲੇਦਾਰ ਆ ਭਾਈ, ਕੀ ਹੋ ਗਿਆ। ਉਹ ਨਾ ਉਸਤਾਦ ਜੀ ਉਦੋਂ ਹੀ ਮੇਰੇ ਚਾਚਾ ਜੀ ਦਾ ਵੀਜ਼ਾ ਨਹੀਂ ਸੀ ਲੱਗਦਾ, ਤੇ ਉਹ ਕਿਤੇ ਮੇਰੇ ਕੋਲ ਲੈ ਗਏ। ਉਹਨ ਮੇਰੇ ਵਾਲਦ ਨੇ ਕਿਹਾ ਕਿ ਬੱਚੇ ਦਾ ਹੱਥ ਲਵਾ ਪਾਸਪੋਰਟ ਨੂੰ। ਉਹਨੂੰ ਤਾਂ ਬਾਜੀ ਜੋਤਸ਼ੀ ਆਇਆ ਵਾ ਇੱਧਰ, ਜੋਤਸ਼ੀ ਆਇਆ। ਜੋਤਸ਼ੀ ਨੇ ਪਹਿਲੇ ਸਾਰਾ ਨੇ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਪਤਾ ਕਰ ਲਿਆ ਸੀ। ਉਸ ਤੋਂ ਬਾਅਦ ਜੋਤਸ਼ੀ ਆਇਆ, ਉਹਨੇ ਕਿਹਾ ਇਕਬਾਲ ਸਾਹਿਬ ਨੇ ਕਿਹਾ ਦੇਖੋ ਮੇਰੇ ਬੇਟੇ ਦੀ ਕਿਸਮਤ, ਪੈਸਾ ਦੌਲਤ ਕੀ ਹਿਸਾਬ ਕਿਤਾਬ ਆ। ਉਹਨੇ ਇਹਦਾ ਹੱਥ ਦੇਖਿਆ, ਉਹਨੇ ਕਿਹਾ ਜੀ ਸਾਲ ਦੇ 3 ਤੋਂ 4 ਮਹੀਨੇ ਤੇ ਲਹਿਰਾਂ ਬਹਿਰਾਂ ਹੋਣਗੀਆਂ ਗੱਡੀ ਤੋਂ ਬਾਹਰ। ਠੀਕ ਹੈ ਜੀ, ਰੋਜ਼ਿਆਂ 'ਚ ਤੁਹਾਡਾ ਬੱਚਾ ਜਿਹੜਾ ਨਾ, ਇੱਕ ਮਿੰਟ ਠਹਿਰੇ ਹੋ ਠਹਿਰ ਜਾ ਯਾਰ, ਐਵੇਂ ਨਾ ਕਰਿਆ। ਉਹਨੇ ਕਿਹਾ ਜੀ ਰੋਜ਼ਿਆਂ ਦੇ ਵਿੱਚ ਇਹਨੂੰ ਖਰਚਾ ਤੁਹਾਨੂੰ ਦੇਣਾ ਪੈਣਾ, ਮੁਹਰਮਾਂ ਦੇ ਵਿੱਚ ਇਹ ਵਿਹਲਾ ਹੋਏਗਾ। ਠੀਕ ਹੈ ਜੀ, ਵੱਡੀ ਦੇ ਕੋਲ ਜਾ ਕੇ ਤੇ ਇਹਦੇ ਦੌਲਤ ਦੀ ਲਕੀਰ ਵੱਡੀ ਦਲ ਜਾ ਰਹੀ ਔਰ 2.5-3 ਮਹੀਨੇ, ਔਰ ਜਿੱਥੋਂ ਇਹਨੂੰ ਪੈਸੇ ਲੱਭਣਗੇ ਨਾ ਉੱਥੇ ਰਸ਼ ਬਹੁਤ ਹੋਏਗਾ ਔਰ ਨੋਟ ਇਹਨੂੰ ਕੱਲਾ ਦੇਣਗੇ। ਇਹਦੇ ਵਾਲਾ ਸਾਹਿਬ ਨੇ ਕਿਹਾ ਕਿ ਇਹਦੇ ਮੁੰਡੇ ਦਾ ਦੇਖੋ ਕੀ ਦੌਲਤ ਦਾ ਹਿਸਾਬ ਕਿਤਾਬ। ਕਹਿੰਦਾ ਯਾਰ ਇਹਦੀ ਦੌਲਤ ਦੀ ਲਕੀਰ ਮੈਂ ਜੁਮੇਰਾਤ ਚਮਕਣ ਦੀ। ਕਾਲੂ ਆਪਣੇ ਅੱਬੇ ਨੂੰ ਵੇਖ ਕੇ ਨਾ ਤੇ ਗਾਣਾ ਗਾਉਂਦਾ, ਕਹਿੰਦਾ ਮੈਂ ਤੇਰੀ ਦੁਸ਼ਮਣ ਤੂੰ ਮੇਰਾ, ਮੈਂ ਨਾਗਣ ਤੂੰ ਸਪੇਰਾ, ਮੈਂ ਤੇਰੀ ਦੁਸ਼ਮਣ।
ਸਾਜੀ ਫਰੀਜ ਤੋਂ ਪੈਦਾ ਹੋਇਆ ਤੇ ਚੰਡੀਆਂ ਪਈਆਂ ਸੀ ਹੱਥਾਂ ਦੀ ਸੀ ਸਾਜੀ ਵੇਲਾ ਕਿਹੜੀਆਂ ਗੱਲਾਂ ਹੁੰਦੀਆਂ ਵਾ ਯਾਰ। ਭਾਜੀ ਫਰੀਦ ਮੂੰਹ ਤੋਂ ਇੰਨਾ ਦੁੱਧ ਸੁੱਟਦਾ ਸੀ, ਉਹਨਾਂ ਨੇ ਬਾਲਟੀ ਬਣੀ ਸੀ। ਇੰਨਾ ਦੁੱਧ ਸੁੱਟਦਾ ਸੀ, ਦੁੱਧ ਹੀ ਮਾਮਾ ਬੰਨ ਕੇ ਖੜੇ ਕੇ ਲੈ ਕੇ ਜਾ। ਅੱਛਾ ਹੋਰ ਮਤਲਬ ਅੱਛਾ ਹੁੰਦਾ ਨਾ ਘਰ ਆਏ ਜਸ਼ਨ ਹੋਇਆ ਤੇ ਫਿਰ ਹੁੰਦਾ ਵਾ ਵਾਗ ਫੜਾਈ ਕਿੰਨੀ ਦੀ ਨਹੀਂ ਵਾਗ ਫੜਾਈ ਤੇ ਹੁਣ ਜੇ ਹੋਈ ਹੈ ਨਾ, ਉਹ ਉਦੋਂ ਦੀ ਬਚਪਨ ਦੀ ਗੱਲ ਦੱਸਣਾ ਕਿ ਉਸਤਾਦ ਜੀ ਪਾਇਲਟ ਬਣਾਉਣ ਦਾ ਮੇਰੇ ਵਾਲਦ ਦਾ ਸ਼ੌਕ ਸੀ। ਚਾਚਾ ਜੀ ਕਹਿੰਦੇ ਹੁੰਦੇ ਸੀ ਕਿ ਮੈਂ ਇਹਨੂੰ ਡਾਕਟਰ ਬਣਾਉਣਾ ਵਾ, ਤੇ ਮੇਰੇ ਦਾਦਾ ਜੀ ਦਾ ਉਹ ਸ਼ੁਰੂ ਤੋਂ ਮੈਨੂੰ ਕਹਿੰਦੇ ਵਕੀਲ ਕੀ ਲਿਆ ਤੇ ਮੈਨੂੰ ਵਕੀਲ। ਫਿਰ ਤੂੰ ਕੀ ਬਣਿਆ? ਤੁਹਾਡੇ ਸਾਹਮਣੇ ਹੀ ਬਰਿਸਟਰ। ਤੁਹਾਡੇ ਸਾਹਮਣੇ ਹੀ ਵਜਾਦਾ ਰਿਹਾ। ਨਹੀਂ ਉਸਤਾਦ ਜੀ ਇਹ ਕਿਸਮਤ ਦੀ ਗੱਲ ਹੁੰਦੀ ਹੈ। ਮੈਂ ਸਮਝਣਾ ਵਾ ਦਾਦਾ ਜੀ ਨੇ ਕੀ ਕਿਹਾ? ਕੀਲਾ ਕਿਹਾ ਕੀ ਲਿਆ ਉਹ ਰਾਤ ਵਾਲੇ ਫੰਕਸ਼ਨ ਦਾ ਕੀ ਲਿਆ? ਹਾਂ ਨਹੀਂ ਸਹੀ ਹੈ ਨਾ। ਉਹ ਉਦੋਂ ਨਾਲੇ ਉਸਤਾਦ ਜੀ ਮੈਂ ਉਹ ਤੁਹਾਨੂੰ ਦੱਸਿਆ ਕਿਸਮਤ ਵਾਲਾ ਸੀ ਮੈਂ, ਵਾਕਈ ਜੈਨੂਅਨ। ਮੇਰੇ ਚਾਚਾ ਜੀ ਦਾ ਵੀਜ਼ਾ ਨਹੀਂ ਸੀ ਲੱਗਦਾ, ਕੋਈ 10 ਸਾਲ ਤੋਂ ਟਰਾਈ ਕਰਨ ਦੇ ਸੀ ਤੇ ਉਹ ਮੈਂ ਹੱਥ ਫੇਰਿਆ ਪਾਸਪੋਰਟ ਦੇ ਉੱਤੇ। ਉਹ ਬੱਸ ਕਰਦੇ ਤੁਹਾਡੇ ਪਾਸਪੋਰਟ ਹੁੰਦੇ ਨਹੀਂ, ਚਮੋਟੇ ਤੇ ਮੋਹਰਾਂ ਲੱਗ ਜਗੇ ਤੁਹਾਡੇ। ਫਰੀਦ ਹੁਣ ਤੂੰ ਅੱਗੇ ਤੋਂ ਕਰੀ ਸਹੀ ਗੱਲ ਹੈ, ਅਸੀਂ ਤੇਰੀ ਖਿੱਚ ਕੀਤਾ ਨਾਜ਼ਰੀਨ। ਮੈਂ ਇਹਨਾਂ ਨੂੰ ਬੜਾ ਰੋਕਿਆ ਯਾਰ, ਤੁਸੀਂ ਇਹਨੂੰ ਰੋਕ ਕੇ ਦੇਖ ਲਓ ਯਾਰ। ਕਿ ਆ ਜਿਹੜਾ ਨਾ ਇਹਦੇ ਵਿੱਚ ਫਿਰ ਬਾਪ ਵੀ ਆ ਜਾਂਦਾ, ਮਾਂ ਵੀ ਆ ਜਾਂਦੀ ਯਾਰ, ਅਸੀਂ ਨਹੀਂ। ਲੇਕਿਨ ਨਾ ਮੈਂ ਕੀ ਕਰਾਂ ਹੁਣ? ਉਸਤਾਦ ਜੀ ਤੁਸੀਂ ਗੱਲਾਂ ਦੱਸਦੇ ਹੋ, ਅਸੀਂ ਕਦੀ ਮੈਂ ਤੇ ਆਪਣੀ ਜੈਨੂਅਨ ਸਟੋਰੀ ਦੱਸਣ ਡਿਆ। ਮੈਂ ਦੱਸਣ ਡਿਆ ਕਿ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਸੀ ਨਾ, ਮੈਨੂੰ ਹਰ ਸਕੂਲ ਵਾਲੇ ਭਾਈ ਆ ਕੇ ਤੇ ਦਾਦਾ ਜੀ ਦਾ ਬੜਾ ਨਾਂ ਸੀ। ਸਕੂਲ ਨਹੀਂ, ਅਕੈਡਮੀ ਰਾਗ ਅਕੈਡਮੀ, ਧੁਨ ਅਕੈਡਮੀ, ਇਦਾਂ ਦੀ ਅਕੈਡਮੀ ਹੈ ਤੁਹਾਡੀ ਤਾਲੀਮ। ਅੱਛਾ ਮੇਰੀ ਗੱਲ ਸੁਣ, ਤੂੰ ਗੁੱਜਰ ਆ ਤੇ ਤੇਰਾ ਇਹਨਾਂ ਚੀਜ਼ਾਂ ਨਾਲ ਕੰਸਰਨ ਨਹੀਂ, ਤੂੰ ਸਿਰਫ ਮੇਰੀ ਗੱਲ ਸੁਣ ਬਸ। ਮੈਂ ਉਸਤਾਦ ਜੀ ਸਕੂਲ ਤੇ ਮੇਰੇ ਮਤਲਬ ਦਾਦਕੇ ਬੜੇ ਤਗੜੇ ਸਨ। ਮੇਰਾ ਜਿਹੜਾ ਤਾਇਆ ਸੀ ਨਾ, ਤਾਇਆ ਅਕਬਰ, ਸੁਣ ਲਓ ਯਾਰ ਅੱਜ ਵੀ ਯਾਰ ਮੈਂ ਜੈਨੂਅਨ ਗੱਲ ਯਾਰ ਮੇਰੇ ਮੂੰਹ ਗਾਲ ਨਿਕਲ ਚੱਲੀ ਸੀ। ਉਸਤਾਦ ਜੀ ਤੇ ਕੱਢ ਲਓ, ਜੇ ਮੈਂ ਜੈਨੂਅਨ ਨਾ ਹੋਵੇ ਤੇ ਫਿਰ ਕਿਉਂ ਜਾ ਕੇ ਪੁੱਛੋ ਤਾਇਆ ਅਕਬਰ ਦਾ ਕੀ ਹਾਲ ਸੀ। ਉਸਤਾਦ ਜੀ ਤੁਸੀਂ ਗਾਲ ਕੱਢੋ, ਅਸੀਂ ਟੂਲ ਵਾਲਾਂਗੇ। ਕੱਢੋ ਸਹੀ ਇੱਕ ਵਾਰੀ ਯਾਰ ਜਦੋਂ ਮੇਰੇ ਵੱਸੋਂ ਬਾਹਰ ਹੁੰਦੀ ਨਾ ਗੱਲ, ਮੇਰੇ ਖਾਰਸ਼ ਸ਼ੁਰੂ ਹੋ ਜਾਂਦੀ ਤੇ ਮੈਨੂੰ ਖਿੱਚ ਚੜਨ ਲੱਗ ਪੈਂਦੀ। ਉਹ ਸਹੀ ਕਹਿ ਰਿਹਾ, ਸੱਚਾ ਵਾ। ਮਹਿੰਗੇ ਸਕੂਲੇ ਪੜਦਾ ਰਿਹਾ, ਉਹਨੂੰ ਕੱਢਿਆ ਭਲਾ ਕਾਤੋਂ ਆ? ਕਾਤੋਂ? ਉਹ ਮਾਸਟਰ ਕਹਿੰਦੇ ਵਰਦੀ ਤੇ ਹਲੋ ਫੇਰ ਸਲਵਾਰ ਪਾ ਕੇ ਆਉਂਦੇ ਉਹ ਕੋਈ ਆਦਤ ਪਈ ਹੈ ਮੈਂ ਨਾ ਜਿਹੜੀ ਗੱਲ ਮੈਂ ਕਰਨ ਡਿਆ ਨਾ ਐਵੇਂ ਵਧਾਇਆ ਨਾ ਕਰ। ਕੁਛ ਨਹੀਂ ਹੁੰਦਾ ਯਾਰ, ਉਹਨੇ ਗੱਲ ਕੀਤੀ ਹੈ ਮਹਿੰਗੇ ਸਕੂਲ 'ਚ ਉਹਨਾਂ ਨੇ ਪਾਇਆ ਯੂਨੀਫਾਰਮ ਦੇ ਉੱਤੇ ਟੋਪੀ ਵੀ ਪਾ ਗਿਆ ਸੀ ਚਮਕੀਲੀ। ਉਹ ਯਾਰ ਡੀਪੀਐਸ ਤੇ ਅੱਜ ਦੀਆਂ ਗੱਲਾਂ ਨੇ। ਉਦੋਂ ਹਾਂਜੀ ਡੀਪੀਐਸ ਨਹੀਂ ਉਸਤਾਦ ਜੀ, ਐਫਪੀਬੀ 'ਚ ਪੜਿਆ ਏ। ਕਿੱਥੇ? ਐਫਪੀਬੀ 'ਚ। ਐਫਪੀਬੀ? ਹਾਂਜੀ। ਉਹ ਕਿਹੜਾ ਸਕੂਲ ਆ? ਫਖਰੇ ਪੰਜਾਬ ਬੈਂਡ ਵਾਲੇ। ਇੱਥੋਂ ਉਹ ਲੈਵਲ ਕੀਤਾ ਇਹਨਾਂ ਨੇ। ਉਹ ਲੈਵਲ ਕਹਿੰਦਾ ਉੱਥੋਂ ਇਹਨੇ ਉਹ ਲੈਵਲ ਕੀਤਾ। ਉਹ ਲੈਵਲ ਜਿਹੜਾ ਬਰਾਤਾਂ ਤੇ ਨਹੀਂ ਕਰੀਦਾ। ਮੈਂ ਕਿਹਾ ਗੁੱਜਰ ਠਹਿਰ ਜਾ, ਤੂੰ ਕੇਕ ਪਿਆ ਹੋਵੇ ਨਾ ਤੇ ਤੂੰ ਸੋਚਣ ਨਹੀਂ ਹੁੰਦਾ ਪਤਾ ਨਹੀਂ ਕਿਹੜੀ ਮੱਝ ਦਾ ਚਿੱਟਾ ਗੋਇਆ ਖਿੱਚ ਗਿਆ ਯਾਰ। ਨਹੀਂ ਫਰੀਦ ਨਹੀਂ ਹੋਣਾ ਤੇਰੇ ਕੋਲ, ਮੈਨੂੰ ਰਹਿਣ ਦੇ ਬਾਜੀ। ਅੱਛਾ ਜੀ ਹਾਂ ਪਤਾ ਕੀ ਕਰ ਰਿਹਾ ਹੈ? ਸਕੂਲੇ ਦਰਖਾਸਤ ਭੇਜੀ ਛੁੱਟੀ ਦੀ, ਜਿੱਥੇ ਲਿਖਦੇ ਨਾ ਮੋਤਬਾਨਾ ਗੁਜ਼ਾਰਿਸ਼ ਹੈ, ਉੱਥੇ ਲਿਖੇ ਮੌਲਾ ਖੁਸ਼ ਰੱਖੇ। ਵਿਸ਼ਾਰਤ ਗੱਲਾਂ ਦੇ ਯਾਰ ਕਹਿੰਦੇ ਯਾਰ ਬੱਚਾ ਕੋਈ ਹੈ ਕੋਈ ਟੈਲੈਂਟ ਵਾਲਾ। ਆਹੋ ਜਿੱਥੇ ਲਿਖਦਾ ਨਹੀਂ ਐਨ ਨਵਾਜ਼ਸ਼ ਹੋ ਗਈ, ਉੱਥੇ ਲਿਖਿਆ ਮੌਲਾ ਨੇ ਬਹੁਤ ਦੇਣਾ ਤੈਨੂੰ, ਬਹੁਤ ਦੇਣਾ। ਹੈਡ ਮਾਸਟਰ ਨੇ ਕੋਈ ਚੰਗੀ ਗੱਲ ਕੀਤੀ, ਉਹਨੂੰ ਕਹਿੰਦੇ ਆ ਕਿਆ ਕਹਿੰਦੇ ਕਹਿੰਦੇ ਪੂਰਾ ਹਫਤਾ ਸਕੂਲੇ ਨਹੀਂ ਪੜਦਾ, ਬਜ਼ਮੇ ਅਦਬ ਚ ਏਦਾਂ ਬਣ ਠਣ ਕੇ ਆਉਂਦਾ ਵਾ ਜਿਵੇਂ ਹੈ ਹੀ ਇਹਨਾਂ ਦਾ ਵਾ। ਯਾਰ ਇਹਦਾ ਜਿਹੜਾ ਸ਼ਾਰਪਨਰ ਸੀ, ਉਹ ਨਿੱਕੀ ਜੀ ਢੋਲਕੀ ਸੀ, ਉਹ ਚ ਪਿੰਜਰ ਹੋਏ। ਓਏ ਆਹੋ ਛੋਟੀ ਜਿਹੀ ਢੋਲਕੀ ਬਣਾਈ, ਉਹਦੇ ਚ ਪਿੰਸਲ ਕੱਢਦਾ ਸੀ। ਮਾਸਟਰ ਨੇ ਲੈਕਚਰ ਦਿੱਤਾ, ਉਹਨੂੰ ਕਹਿੰਦਾ ਕਿਆ ਕਹਿੰਦੇ ਆ ਕਿਆ ਕਹਿੰਦੇ, ਉਹ ਕਹਿੰਦਾ ਫੜ ਲਓ ਇਹਨੂੰ। ਮੈਨੂੰ ਸਭ ਤੋਂ ਜ਼ਿਆਦਾ ਲਾਇਕ ਸਟੂਡੈਂਟ ਹੋਣ ਦਾ ਇਜਾਜ਼ ਵਾ ਆਪਣੇ ਸਕੂਲ ਦੇ ਵਿੱਚ। ਜੈਨੂਅਨ ਅੱਜ ਵੀ ਰਿਕਾਰਡ ਵੇਖ ਲਓ ਤੁਸੀਂ, ਤੁਸੀਂ ਸਕੂਲ ਜਾ ਕੇ ਵੇਖ ਲਓ। ਕਹਿੰਦੇ ਕਿ ਮੈਨੂੰ ਛੁੱਟੀ ਨਹੀਂ ਸੀ ਦਿੰਦੇ ਕਿ ਜਿੰਨੀ ਤੱਕ ਸਾਰੇ ਬੱਚਿਆਂ ਨੂੰ ਮੈਂ ਟਿਊਸ਼ਨ ਪੜ੍ਹਾ ਕੇ, ਯਾਨੀ ਉਹ ਆਪਣਾ ਸੱਚਾ ਵਾਸਤਾ ਸੱਚ ਕਹਿੰਦਾ। ਜਦੋਂ ਅਸੈਂਬਲੀ ਲੱਗਦੀ ਸੀ ਨਾ, ਸਾਰੇ ਬੱਚੇ ਲੈਂਚ ਖੜੇ ਹੁੰਦੇ, ਇਕੱਲਾ ਹੀ ਅੱਗੇ ਚੱਲ ਜਾਂਦਾ ਸੀ। ਉਹ ਕਹਿੰਦੇ ਲੋ ਜੀ ਇਹਨੂੰ ਸਟਿੱਕ ਘਮਾਉਣੀ ਮੇਰੇ ਕੋਲ ਲਗਾ ਲਓ। ਵੱਡੇ ਹੋ ਕੇ ਨਹੀਂ ਉਹ ਕਹਿੰਦੇ ਸੀ ਤੂੰ ਨਹੀਂ ਛੁੱਟੀ ਕਰਨੀ, ਸਾਰਿਆਂ ਨੂੰ 27 ਯਾਦ ਕਰਾ ਪਹਿਲੇ। ਭਾਜਾ ਨਾ ਜਿਹੜਾ ਸੀ ਪਾਕ ਸਰ ਜ਼ਮੀਨ, ਉਹ ਤਾਂ ਸਿੱਖਦੇ ਸੀ ਕੋ ਬੱਚੇ। ਅੱਛਾ ਜੀ। ਹਾਂ ਪੂਰਾ ਸੁਰ ਚ। ਮੈਂ ਸਹੀ ਗੱਲ, ਮੈਂ ਪਾਕ ਸਰ ਜ਼ਮੀਨ ਸਵੇਰੇ ਮੈਂ ਲੱਭਿਆਤੀ ਪੜ੍ਹਨਾ, ਸਵੇਰੇ ਇਹ ਤਕਰੀਰ ਤੱਕ ਮੈਂ ਕਰਦਾ ਹੁੰਦਾ ਸੀ ਯਾਰ। ਇੰਨਾ ਟੈਲੈਂਟਡ ਸੀ, ਅਲਹਮਦੁਲਿਲਾ, ਸ਼ੁਕਰ ਅੱਲਾ, ਕਦੀ ਗੁਰੂਰ ਨਹੀਂ ਕੀਤਾ ਹੈਗਾ। ਵੇਲਾਂ ਵਾਲਾ ਬੈਗ ਜਮੈਟਰੀ ਜੀ ਇਹਨੂੰ ਉਹਨਾਂ ਨੇ ਕਿਹਾ ਅਸੈਂਬਲੀ ਦੇ ਵਿੱਚ ਕੁਛ ਸੁਣਾ ਤੇ ਉੱਥੇ ਸੁਣਾਉਂਦੇ ਪਲਕਾ ਕਦਮ ਚਿਮਟਾ ਵਜਾ ਕੇ। ਤੂੰ ਵਾਲਾ ਕਰ ਤੂੰ ਉੱਥੇ ਸੁਣਾਉਂਦਾ ਰਿਹਾ। ਹਰੇਕ ਨੂੰ ਸੁਣਾਉਂਦੇ ਆ ਸਾਡਾ ਚਿੜੀਆਂ ਦਾ ਚੰਬਾ। ਛੱਡਦੇ ਉਹਨੂੰ ਯਾਰ, ਫਰੀ ਤੂੰ ਵੀ ਤੇ ਪਾਕ ਸਰ ਜ਼ਮੀਨ ਤੋਂ ਸਿੱਧਾ ਹੀ ਦੇਸਾਂ ਦੇ ਰਾਜੇ ਤੇ ਆ ਜਾਂਦਾ ਸੀ।
ਸਕੂਲ ਚ ਉਸਤਾਦਾਂ ਨੇ ਕਿਹਾ ਯਾਰ ਚਾਰਟ ਬਣਾ ਕੇ ਲਿਆਓ ਸੈਲੀਬ੍ਰਿਟੀਆਂ ਦੇ, ਤੇ ਉਸਤਾਦ ਸਲਾਮਤ ਅਲੀ ਖਾਨ ਦਾ ਚਾਰਟ ਬਣਾ ਕੇ ਲੈ ਗਿਆ। ਦੱਸ ਵੀ ਸਾਰੇ ਕੋਈ ਕਹਿਦੇ ਅਸਮ ਦਾ ਲੈ ਕੇ ਆਉਂਦੇ ਕੋਈ ਲੰਬਕ ਉਸਤਾਦ ਸਲਾਮਤ ਅਲੀ ਉਸਤਾਦ ਜੀ ਸਾਲ ਪੂਰੇ ਦੇ ਵਿੱਚ ਜਦੋਂ ਮੈਂ 6 ਮਹੀਨੇ ਸਾਰੀਆਂ ਕਿਤਾਬਾਂ ਖਤਮ ਕਰ ਦਿੰਦਾ ਸੀ। ਰੱਦੀ ਚ ਵੇਚ ਦਿੰਦਾ ਸੀ ਉਸਤਾਦ ਜੀ, ਕਦੀ ਢੋਰੀਪੁਰਾ ਖਾ ਲਿਆ, ਕਦੀ ਪਤੀਸਾ ਖਾ ਲਿਆ, ਓਏ ਕਦੀ ਨਹੀਂ ਯਾਰ, ਇਹ ਨਵੀਆਂ ਕਿਤਾਬਾਂ ਦੇ 90 ਸਫੇ ਪਾੜ ਕੇ ਦੱਸ ਕਿਉਂ ਬਣਾਉਂਦਾ ਰਹਿੰਦਾ ਸੀ। ਉਸਤਾਦ ਜੀ 100 ਕਾਪੀ ਵਾਲਾ ਸਫਾ 100 ਵਰਗੇ ਲਈ ਕਾਪੀ ਲਿਆਉਂਦਾ ਸੀ, ਉਹਦੇ 10 ਕੋਲ ਰੱਖਦਾ ਸੀ, 90 ਦੇ ਉੱਤੇ ਰਬੜ ਚੜਾ ਕੇ ਤੇ ਉਸਤਾਦ ਜੀ ਤੋਂ ਮਾਸਟਰ ਕੰਨ ਫੜਾਉਂਦੇ ਸੀ ਨਾ, ਥੱਲੇ ਨੂੰ ਮੂੰਹ ਕਰਕੇ ਇੰਜ ਕਰਦੇ ਉਹਨੇ ਕਹਿਣਾ ਉੱਠ। ਤੁਸੀਂ ਆਪਣੇ ਕੋਲ ਲੱਗੇ ਹੋ ਉਸਤਾਦ ਜੀ, ਗੇਮਾਂ ਦੇ ਵਿੱਚ ਸਾਰੀਆਂ ਗੇਮਾਂ 'ਚ ਮੈਂ ਸਭ ਤੋਂ ਅੱਗੇ ਹੁੰਦਾ ਸੀ। ਯਕੀਨ ਕਰ, ਨੇਜ਼ਾਬਾਜ਼ੀ 'ਚ ਮੈਂ ਅੱਗੇ, ਚੇਜ਼ਾਬਾਜ਼ੀ ਚ, ਗੇੜਾਬਾਜ਼ੀ ਚ, ਲੰਗਰਬਾਜ਼ੀ ਜੇ ਅੱਗੇ। ਚਲੋ ਜੀ ਤੁਸੀਂ ਸਕੂਲੇ ਗਿਆ ਤੇ ਮਾਸਟਰ ਨੇ ਕਿਹਾ ਤੂੰ ਕੱਲ ਆਇਆ ਨਹੀਂ, ਤੇ ਗਰਮੀਆਂ ਫੁੱਲ ਸੀ। ਕਹਿੰਦਾ ਉਸਤਾਦ ਜੀ ਸੂਰਜ ਸਵਾ ਚੇਜ਼ੇ ਤੇ ਆਇਆ ਸੀ ਕੱਲ, ਮੈਂ ਕੀ ਕਰਨਾ। ਟੂਰ ਤੇ ਜਾਣਾ ਤੇ ਸਭ ਤੋਂ ਅੱਛੀ ਡਰੈਸਿੰਗ ਤੇਰੇ ਵੀਰ ਦੀ ਹੋਣੀ। ਹਾਏ ਭਲਾ ਕੀ ਹੁੰਦਾ ਸੀ ਉਸਤਾਦ ਜੀ? ਵਕਤ ਬੰਦਾ ਬਦਲ ਜਾਂਦਾ ਹੁਣ ਤੇ ਅਸੀਂ ਉਹ, ਲੇਕਿਨ ਗੱਲ ਜਿਹੜੀ ਜੈਨੂਇਨ ਹੈ ਨਾ ਦਾਨੇ ਸਾਹਿਬ, ਉਸ ਟਾਈਮ ਦੇ ਵਿੱਚ ਤੂੰ ਹਿਸਾਬ ਲਾ ਕੇ ਮੇਰੀ 2700 ਦੀ ਪੈਂਟ ਸਿਰਫ ਆਉਂਦੀ ਹੁੰਦੀ, 2700-2800 ਦੀ, ਤੇ ਉਹ ਵੀ ਖੁੱਲੀ ਅੱਗੋਂ ਇੰਜ ਫੜ ਕੇ ਫਿਰਨਾ ਹੁੰਦਾ ਸੀ। ਤਾਜੀ ਇੱਥੇ ਟੂਰ ਦਾ ਕਹਿ ਕੇ ਜਾਂਦਾ ਸੀ, ਉੱਥੇ ਭਾਈ ਕਲਰ ਘਰ ਤੋਂ ਪਰਾਂ ਫੁੱਫੂ ਵੱਲ ਨੂੰ ਨਿਕਲ ਜਾਂਦਾ। ਉਹ ਬਾਪ ਦੀ ਕਲਰ ਘਰ ਦੇ ਕੋਲ ਉਹਦੇ ਕਿੱਥੇ ਰਿਸ਼ਤੇਦਾਰ, ਪਾਗਲ ਆ ਤੂੰ। ਉਹ ਫੇਰ ਵੀ ਪਰਾਂ ਉਹ ਤੰਬੂਆਂ ਗਰਮ ਵਾਲਾ ਉਸਤਾਦ ਜੀ ਐਡਾ ਬੇਵਕੂਫ ਸੀ ਉਸ ਦੌਰ ਦੇ ਵਿੱਚ ਵੀ, ਟੂਰ ਦੇ ਪੂਰੇ ਪੈਸੇ ਦੇ ਕੇ ਫੇਰ ਛੱਤ ਤੇ ਬਹਿ ਕੇ ਜਾਂਦਾ ਸੀ। ਉਹਦੀ ਆਦਤ ਪਈ ਛੱਤ। ਇਹ 4000 ਦਾ ਟੂਰ ਹੀ ਲਾ ਆਉਂਦਾ ਸੀ। ਟੂਰ ਤੇ ਚੱਲਾ ਵਾ ਤੇ ਇਹਦਾ ਬੁੜਾ ਸਮਝਾਉਂਦਾ ਉਹਨੂੰ ਕਿ ਹੈਡਮਾਸਟਰ ਤੇ ਚੜ ਕੇ ਰਹੀ ਜ਼ਰਾ, ਤੂੰ ਲਾੜਾ ਵਾ। ਹੈਡਮਾਸਟਰ ਨੂੰ ਕਹੀਏ ਛੱਤ ਤੇ ਚੜੀਏ, ਕੋ ਪੰਜੀ ਹੁੰਦੀ, ਉਹ ਵਿਚਾਰਾ ਏਦਾਂ ਬੇਟਾ ਕਿਹੜਾ ਟਾਈਮ ਆ ਗਿਆ ਹੈਡਮਾਸਟਰ, ਉਹਨੂੰ ਪਤਾ ਹੀ ਨਹੀਂ ਤੂੰ ਗਈ। ਨਹੀਂ ਇੰਨੀ ਟਾਈਮ ਨਾਲ ਸਕੂਲੇ ਚਲ ਜਾਂਦਾ ਸੀ, ਇਹਨੂੰ ਚੜੇਲਾ ਚੰਬਰ ਗਈ ਹਲੇ ਕੋਈ ਵੀ ਨਹੀਂ ਆਇਆ। ਕੱਲੇ ਨੂੰ ਵੇਖ ਕੇ ਇਹ ਤਾਂ ਸੀ ਕਹਿੰਦਾ ਮੈਂ ਸਕੂਲੇ ਜਾਣਾ, ਮੇਰੀ ਕਲਾਸ ਦਾ ਟਾਈਮ ਆ, ਲੋਕਾਂ ਨੂੰ ਕਹਿੰਦੇ ਮੇਰਾ ਰਿਆਜ਼ ਦਾ ਟਾਈਮ ਆ ਯਾਰ। ਭਾਈ ਉਹ ਤਾਂ ਅਲੀ ਪੇਚ ਵੀ ਤਾਂ ਸਾਰੇ ਪੜ੍ਹਦੇ, ਅਲੀਫ ਨਾਰ ਬੇ, ਇਹ ਅਲੀਫ ਨਾਰ ਬੇ ਵੱਖਰਾ ਤੇ ਤਮੂਰ, ਉਹ ਭਾਈ ਤੇ ਢੋਲ ਤੇ ਢੋਲ, ਸੇ ਸਲਾਮੀ, ਸੇ ਸਲਾਮ, ਦਾਲ ਡਗਾ, ਬੇਬਰਾਸ, ਬੇਬਰਾਸ, ਪੇ ਪੱਕਾ, ਉਹਨਾਂ ਡਾਲ ਕਿੱਡੀ ਛੇਤੀ ਨੂੰ ਪੇਟੀ। ਬਾਉਮੇਲ, ਮੈਂ ਕਹਿੰਦਾ ਖਤਮ ਕਰੋ। ਕਾਫ ਕਲਾਟ, ਹੈ ਕਾਫ ਕਲਾਟ, ਆਓ ਨਾਮ ਲਾਮ ਲਾੜਾ, ਜਿਮ ਜੰਜ, ਜੇ 4 ਵਜੇ ਆਉਣੀ ਆ, ਆਓ ਮੀ ਮਹਿੰਦੀ, ਮੀ ਮਹਿੰਦੀ, ਅਲੀਫ ਐਡਵਾਂਸ, ਪੇ ਪ੍ਰੋਗਰਾਮ, ਆਏ 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 ਜ਼ਮੀਨ ਖਾ ਗਈ ਆਸਮਾਂ ਕੈਸੇ ਗਏ। ਆਏ ਆਏ ਵਾਹ ਵਧਾਈ ਹੈ ਸਾਨੂੰ। ਢਾੜੀ ਖਾ ਗਏ ਮਿੱਠੇ ਚੌਲ कैसे गए, ਢਾੜੀ ਖਾ ਗਏ ਮਿੱਠੇ ਚੌਲ कैसे कैसे। ਛੋਟੀ ਜਿਹੀ ਛੋਟੇ ਗੁਲਾਮ ਅਲੀ, ਵੱਡੀ ਜਿਹੀ ਵੱਡੇ ਗੁਲਾਮ ਅਲੀ। ਓਏ ਛੋਟੀ ਮੀ ਮਾਟੀ ਟੈਂ ਹੈ ਮੀ ਮਾਟੀ ਟੈਂ ਲਮਾਟੀ ਮਾਚੀ ਤੇ ਮੀਮ ਮਕਲਾਵਾ, ਨਹੀਂ ਤੇ ਟਕਾ, ਤੇ ਪੁੜਾ, ਆਹੋ ਨੂੰ ਨਾਨੀ ਗੁਨਾ, ਨਾਨੀ ਗੁਨਾ, ਉਹ ਮੇਰੇ ਮੌਲਾ। ਨਹੀਂ ਨਹੀਂ ਮੇਰਾ ਪੜ੍ਹਾਈ ਦੇ ਵਿੱਚ ਹੀ ਸਾਜੀ ਰਿਕਾਰਡ ਰਿਹਾ ਅਲਹਮਦੁਲਿਲਾ। ਮੈਂ ਇੱਕ ਲਾਇਕ ਸਟੂਡੈਂਟ ਹੋਣ ਦੀ ਵਜ੍ਹਾ ਤੋਂ ਮੈਨੂੰ ਇਜਾਜ਼ ਹੈ। ਉਹ ਜਾਣਦਿਆ ਕਰ ਮਾਫੀ ਦੇ ਦੋ ਤਾਜੀ 8 ਕਿਤਾਬਾਂ ਹੁੰਦੀਆਂ, ਇਹਨੂੰ 12 ਸੈਪਲੀਆਂ ਆ ਗਈਆਂ। 4 ਯਾਰ 8 ਕਿਤਾਬਾਂ, 4-5 ਤਰਬੀਅਤ ਦੀਆਂ, ਅਕਲ ਦੀਆਂ ਵੀ ਉਹਨਾਂ ਨੇ ਭੇਜੀਆਂ। ਓਏ ਹੋਏ ਹੋਏ। ਫਿਰ ਸਾਜੀ ਸਕੂਲ ਛੱਡਿਆ। ਤੂੰ ਸਬਜੈਕਟ ਕਿਹੜਾ ਰੱਖਿਆ ਸੀ ਸਕੂਲ 'ਚ? ਮੈਂ ਸਾਇੰਸ ਜਾਂ ਕੀ ਮਤਲਬ ਆਰਟਸ? ਆਰਟਸ ਰੱਖਣਾ ਸੀ। ਨਹੀਂ ਆਰਟਸ ਉਸਤਾਦ ਜੀ, ਮੈਨੂੰ ਸਾਇੰਸ ਦਾ ਸ਼ੌਕ ਸੀ। ਮੇਰੇ ਵਾਲਦ ਸਾਹਿਬ ਕਹਿੰਦੇ ਸੀ ਤੂੰ ਤੇਰੇ ਜੋ ਐਬਿਲਿਟੀ ਹੈ, ਕੋਈ ਸਾਇੰਸਦਾਨ ਬਣੇਗਾ, ਡਾਕਟਰ ਬਣੇਗਾ ਜਾਂ ਕੁਛ ਐਸਾ ਬਣੇਗਾ, ਪਾਇਲਟ ਦਾ। ਤੇ ਫਿਰ ਬਣਿਆ ਨਹੀਂ ਤੂੰ? ਬਣਿਆ ਕਿਉਂ ਨਹੀਂ ਫਿਰ?
ਉਸਤਾਦ ਜੀ ਕੀ ਹੋ ਗਿਆ, ਇਹ ਝਿੜਕਣ ਕਿਉਂ ਨਹੀਂ ਝਿੜਕਣ ਨਹੀਂ, ਤੂੰ ਉਦੋਂ ਦਾ ਕਹਿੰਦੇ ਆ ਵੀ ਮੇਰੇ ਦਾਦਾ ਕਹਿੰਦਾ ਸੀ, ਮੇਰਾ ਬਾਪ ਕਹਿੰਦਾ ਸੀ, ਉਹ ਕਹਿੰਦਾ ਸੀ ਬੱਚਾ ਪਤਾ ਨਹੀਂ ਕਿਹੜਾ ਜੰਮ ਲਿਆ ਇਹਨੇ, ਪਤਾ ਨਹੀਂ ਕਿਤੇ ਬਣਿਆ ਕਿਉਂ ਨਹੀਂ ਫਿਰ ਤੂੰ? ਉਹ ਤਾਂ ਸਾਰਿਆਂ ਦੇ ਦਾਦੇ ਪਿਓ ਕਹਿੰਦੇ ਨੇ, ਸਾਰੇ ਹੀ ਬਣ ਜਾਂਦੇ ਤੇ ਨੇ। ਫਿਰ ਮੰਨ ਕੇ ਵੀ ਉਹ ਐਵੇਂ ਝੂਠ ਬੋਲਦੇ ਸੀ? ਉਹ ਯਾਰ ਸਾਰੀ ਦੁਨੀਆ ਦੇ ਦਾਦੇ ਸਾਰੇ ਝੂਠ ਬੋਲਦੇ ਆ, ਮਾਵਾਂ ਨਹੀਂ ਝੂਠ ਬੋਲਦੀ ਮੇਰਾ ਪੁੱਤ ਸਭ ਤੋਂ ਸੋਹਣਾ। ਇਸ ਤੋਂ ਵੱਡਾ ਝੂਠ ਤੁਹਾਨੂੰ ਨਹੀਂ ਕਿਹਾ ਮਾਂ ਮੇਰੀ ਮਾਂ ਤਾਂ ਨਹੀਂ ਇਹ ਝੂਠ ਬੋਲਦੀ। ਯਾਰ ਬਸ ਕਰਦੇ ਕਰੋ ਉਸਤਾਦ ਜੀ, ਮਾਵਾਂ ਕਹਿੰਦੀ ਮੇਰਾ ਪੁੱਤ ਚੰਨ ਦਾ ਟੋਟਾ, ਮੇਰੀ ਮਾਂ ਹੁਣ ਸਾਰੀ ਜ਼ਿੰਦਗੀ ਓ ਯਾਰ ਇਹ ਲਾਡ ਹੁੰਦਾ, ਇੱਕ ਕਹਿੰਦਾ ਮੇਰਾ ਤੂੰ ਪਾਇਲਟ ਬਣਨਾ, ਤੂੰ ਆਹ ਬਣਨਾ, ਤੂੰ ਸਾਇੰਸ ਰੱਖ, ਤੂੰ ਕਿਉਂਕਿ ਆਹ ਬਣਨਾ। ਇਹਦੀ ਮੈਂ ਕਰ ਰਿਹਾ ਵੀ ਤੂੰ ਬਣਿਆ ਕਿਉਂ ਨਹੀਂ? ਕੀ ਗੱਲ ਕੋਈ ਮਸਲਾ ਬਣ ਗਿਆ, ਕੋਈ ਹਾਲਾਤ ਵਾਧੇ ਘਾਟੇ ਹੋ ਗਏ? ਇਹ ਗੱਲ ਹੈ। ਮੇਰੇ ਵਾਲਦ ਸਾਹਿਬ ਜਿਹੜੇ ਮੇਰੇ ਬਚਪਨ 'ਚ ਹੀ ਫੌਤ ਹੋ ਗਏ ਉਸਤਾਦ ਜੀ, ਜਿਹਦੇ ਤੋਂ ਮਤਲਬ ਡ੍ਰੀਮ ਜਿਹੜਾ ਸੀ ਨਾ। ਤੈਨੂੰ ਫਿਰ ਕਿੰਨੇ ਪਾਲਿਆ? ਮਹੱਲੇ ਵਾਲਿਆਂ ਨੇ ਉਸਤਾਦ ਜੀ। ਆਹੋ ਤਾਂ ਮਹੱਲੇ ਵਾਲੇ ਵੀ ਤੇ ਸਾਰੇ ਮਾਵਾਂ ਮਾਪੇ ਕਾਹਦੇ ਤੋਂ ਯਾਰ, ਮਹੱਲੇ ਵਾਲੇ ਪਿਆਰ ਕਰਦੇ ਨੇ ਯਾਰ, ਮਹੱਲੇ ਵਾਲੇ ਵੀ। ਅੱਛਾ ਇੱਕ ਬੰਦਾ ਜੀ ਮੈਨੂੰ ਪਾਲਣ ਡਿਆ ਵਾ, ਉਹਨਾਂ ਦਾ ਕਿੰਨੇ ਪਾਲਿਆ ਤੈਨੂੰ? ਸੁਣ ਤੇ ਲਓ ਨਾ, ਉਹ ਬੰਦਾ ਰੱਬ ਤੋਂ ਇਲਾਵਾ ਤੈਨੂੰ ਕਿੰਨੇ ਤੇਰੀ ਕੇਅਰ ਕੀਤੀ? ਮੇਰੀ ਮਾਂ ਨੇ, ਮੇਰੇ ਚਾਚੇ, ਮੇਰੇ ਦਾਦਕੇ, ਬੜਾ ਵੱਡਾ ਖਾਨਦਾਨ ਸੀ। ਚਾਚੇ ਆ ਗਈ ਝੂਠੇ ਖਾਨਦਾਨ ਬੇਸਿਕਲੀ ਬੜਾ ਵੱਡਾ ਸੀ ਨਾ, ਉਹਦੇ ਨਾਲ ਇਹ ਸੀ ਕਿ ਸ਼ੁਰੂ ਤੋਂ ਹੀ ਸਾਰੇ ਤੇ ਬੈਰਿਸਟਰ, ਵਕੀਲ, ਕੋਈ ਅਟਾਰਨੀ। ਓਏ ਯਾਰ ਬਸ ਕਰ ਦੇ, ਬੰਦ ਕਰ ਦਿਓ ਯਾਰ, ਖੁਦਾ ਦਾ ਨਾ ਯਾਰ, ਬਸ ਕਰ ਦਿਓ ਯਾਰ। ਯਾਰ ਦਿਲ ਨੂੰ ਦਿਲਾਸੇ ਦੇਣ ਲਈ ਝੁੱਗੀਆਂ ਦੇ ਸ਼ਹਿਨशाह, ਪੁੱਤਰਾਂ ਨੂੰ ਰਾਜੇ ਆਖਦੇ, ਧੀਆਂ ਨੂੰ ਰਾਣੀਆਂ। ਇਹ ਵੀ ਤਾਂ ਇੱਕ ਲੌਜੀਕ ਹੈ ਨਾ। ਅਸੀਂ ਪੁੱਤਰਾਂ ਨੂੰ ਡਾਕਟਰ ਆਖਦੇ, ਧੀਆਂ ਨੂੰ ਪਾਇਲਟਾਂ, ਇਹ ਕਹਿੰਦੇ ਫਰੀਦ, ਮੈਂ ਤੇਰੀ ਗੱਲ ਐਗਰੀ ਕਰਦਾ ਉਸਤਾਦ ਜੀ, ਬੜੀ ਵੱਡੀ ਹੈ ਸਟਰਗਲ ਕਰਕੇ ਚਾਚੇ ਨੇ ਪਾਲਿਆ ਵੀ। ਇੱਕ ਤੁਸੀਂ ਵੱਡਾ ਬਰਾਸ ਵੀ ਚੁੱਕਿਆ ਹੈ, ਫਿਰ ਇਹ ਵੀ ਦੇਖਣਾ ਵੇਲ ਬੱਚਾ ਤਾਂ ਨਹੀਂ ਲੈਣ ਡਿਆ, ਫਿਰ ਪੂਰਾ ਤਵੱਜੋ ਕਰਨਾ, ਮਿਹਨਤ ਥੋੜੀ ਹੁੰਦੀ ਉਸਤਾਦ ਜੀ, ਇੱਧਰ ਵੀ ਧਿਆਨ ਦੇਣਾ। ਸਹੀ ਗੱਲ ਆ, ਪਲੇਟਾਂ ਹੀ ਨਾ ਵਾਪਸ ਆਉਣ ਤੇ ਬੰਦੇ ਨੂੰ ਨੀਂਦ ਕਿੱਥੇ ਹੁੰਦੀ? ਆਹੋ ਫਿਰ ਹੁੰਦਾ ਹੀ ਆ, ਫੰਕਸ਼ਨ ਦਾ ਮੇਰੇ ਤਾਂ ਭੁੱਖੇ ਤੇ ਮਰ ਜਾਗੇ। ਨਹੀਂ ਉਹ ਪਲੇਟਾਂ ਇਹਦੇ ਕੋਲ ਦੂਜੀਆਂ ਹੁੰਦੀਆਂ ਗੱਤੇ ਵਾਲੀਆਂ, ਲੈ ਜਾਣ ਖੈਰ ਆ। ਉਹ ਤਾਂ ਹੁਣ ਜੇ ਚੱਲੀਆਂ ਡਿਪੋਜ਼ੀਬਲ ਸੀਗੀਆਂ ਮੇਰੇ ਕੋਲ, ਡਿਪੋਜ਼ੀਬਲ। ਸਹੀ ਗੱਲ, ਸਹੀ ਡਿਪੋਜ਼ੀਬਲ। ਅੱਛਾ ਇਹ ਤੇਰੇ ਕੋਲ ਕੰਮ ਤੇ ਲੱਗਾ ਹੁੰਦਾ ਨਾ, ਇਹਨੇ ਸਿਲੰਡਰ ਵੀ ਭਜਾ ਲਿਆ ਕਰਨਾ ਸੀ। ਸਿਲੰਡਰ। ਆਹੋ ਅੱਛਾ, ਫਿਰ ਉਸ ਤੋਂ ਬਾਅਦ ਤੂੰ ਸਕੂਲ ਤੋਂ ਬਾਅਦ ਕਾਲਜ, ਯੂਨੀਵਰਸਿਟੀ? ਕਾਲਜ, ਹਾਂ ਮੈਂ ਕਾਲਜ ਕਾਲਜ ਦਾ ਇੱਕ ਫੰਕਸ਼ਨ ਸੀ ਭਾਈ, ਉੱਥੇ ਗਏ, ਬਹੁਤ ਜ਼ਬਰਦਸਤ। ਉਹ ਤੇਰਾ ਮੇਰੇ ਮੂੰਹ ਸੁਣ ਲੱਗਿਆ, ਮੈਂ ਕਾਲਜ ਪੜ੍ਹਨ ਦਾ, ਮੈਂ ਪੜ੍ਹਦਾ ਰਿਹਾ ਵਾ ਯਾਰ, ਮੈਂ BA ਕੀਤਾ ਵਾ। ਤੈਨੂੰ ਦੱਸਿਆ ਨੀ ਤੇਰੇ ਕੋਲ? ਕਾਲਜ ਚੋਂ ਹੀ ਪੜ੍ਹ ਕੇ ਹੁੰਦਾ ਸੀ ਨਾ, ਉਹਨਾਂ ਨੇ ਲਿਖਿਆ ਹੁੰਦਾ ਸੀ ਕਿ 9 ਤਰੀਕ ਨੂੰ ਸ਼ਾਮ 7 ਵਜੇ, ਤੇ ਉਹ ਪੜ੍ਹ ਕੇ ਤੇ ਆ ਜਾਂਦਾ ਸੀ ਤੇ ਕਹਿੰਦਾ ਸੀ ਮੈਂ ਕਾਲਜ ਚੋਂ ਪੜ੍ਹ ਕੇ ਆਇਆ। ਓ ਯਾਰ ਇਹ ਕਿਹੜੀ ਗੱਲ? 9 ਵਜੇ ਉੱਥੇ ਪਹੁੰਚਣਾ ਵਾ ਸਾਰਿਆਂ ਨੇ। ਨਹੀਂ ਉਸਤਾਦ ਜੀ ਏਦਾਂ ਨਾ ਕਰਿਆ ਕਰੋ ਉਸਤਾਦ ਜੀ, ਮੇਰੀ ਪੜ੍ਹਾਈ ਦੇ ਬਾਰੇ ਚ ਤੁਹਾਨੂੰ ਕੀ, ਮੈਂ ਪੜ੍ਹਿਆ ਲਿਖਿਆ ਐਜੂਕੇਟਡ ਪਰਸਨ ਹੈ। ਵੈਸੇ ਯਾਰ ਇਹ ਤੇ 8-10 ਹੀ ਪੜ੍ਹਦੇ ਹੁੰਦੇ ਆ। ਓਏ ਪਰਸਨ ਨਹੀਂ, ਬਰਾਸਨ। ਪੜਿਆ ਲਿਖਿਆ ਸੀ ਉਸਤਾਦ ਜੀ, ਇਹ ਲਿਖਦਾ ਡਾਇਰੀ ਤੇ ਇਹ ਹੀ ਸੀਗਾ। ਹਾਂ ਕਿਉਂਕਿ ਬਾਕੀਆਂ ਦੀ ਲਿਖਾਈ ਦੀ ਨਹੀਂ ਸਮਝ ਆਉਂਦੀ, ਠੀਕ ਸੀ ਬੜਾ। ਸਹੀ ਗੱਲ ਹੈ, ਬਾਕੀ ਦੀ ਲਿਖਾਈ ਤੇ ਗੋਇਆ ਡਿੱਗ ਪੈਂਦਾ ਹੈ ਨਾ। ਯਾਰ ਫਰੀਦ ਕੁਛ ਨਹੀਂ ਯਾਰ। ਨਹੀਂ ਉਸਤਾਦ ਜੀ, ਸਾਡੀ ਮੇਰੀ ਫੈਮਿਲੀ ਸਾਰੀ ਐਜੂਕੇਟਡ ਫੈਮਿਲੀ ਹੈ, ਮੈਂ ਅਲਹਮਦੁਲਿਲਾ। ਇਸ ਕੰਮ ਤੋਂ ਅੱਛਾ ਕੰਮ ਕਿਹੜਾ ਵਾ ਜਿਹੜਾ? ਓਏ ਐਜੂਕੇਟਡ ਆ ਸਾਰੇ ਤੁਸੀਂ, ਖੁਦਾ ਦਾ ਨਾਮ ਮਾਫੀ ਦੇ ਦੇ ਮੈਨੂੰ। ਉਹਨਾਂ ਨੇ ਛਿੱਤਰ ਮਾਰ ਕੇ ਕਾਲਜ ਚੋਂ ਕੱਢਿਆ ਇਹਨੂੰ ਉਸਤਾਦ ਜੀ। ਕਿਉਂ? ਸਾਈਡ ਕਢਾਈ ਵਾਲੇ ਕੁੜਤੇ ਪਾ ਕੇ ਜਾਂਦਾ ਸੀ। ਅੱਜ ਤਾਂ ਥੋੜੀ ਜਿਹੀ ਤਨੀਆਂ ਵੀ ਨਹੀਂ, ਤੇ ਅੱਜ ਕਿਤਾਬ ਪੜ੍ਹੀ ਤੇ ਜਾ ਰਿਹਾ ਕਰੇ। ਕਿਆ ਕਹਿੰਦੇ ਇਹਨੂੰ ਵੀ ਛਿੱਤਰ ਮਾਰ ਕੇ ਕੱਢਿਆ, ਸੂਟ ਥੱਲੋਂ ਚੀਤਾ ਵਾਲੇ ਬੂਟ ਪਾਈ ਇਹਨਾਂ ਤਾਂ ਗਏ ਨਹੀਂ ਕਾਲਜ ਚ ਭਰਾਵਾ। ਨਹੀਂ ਕਾਲਜ, ਅਸੀਂ ਕਾਲਜ ਪੜ੍ਹੇ ਨਾ ਉਸਤਾਦ ਜੀ, ਸਾਡਾ ਤੇ ਇੱਕ ਲੈਵਲ ਸੀ ਨਾ। ਮੈਂ ਸਾਇੰਸ ਉਸਤਾਦ ਜੀ, ਤੁਹਾਡਾ ਕਿਹੜਾ ਲੈਵਲ ਸੀ? ਸਾਇੰਸ ਨਾਲ ਜਦੋਂ ਬੰਦਾ ਕਰਦਾ ਨਾ, ਮੈਂ ਪੜ੍ਹਿਆ ਵਾ। ਉਹ ਜਾਣਦੇ ਆ ਕਰ ਭਾਜੀ, ਸਾਇੰਸ ਕਹਿੰਦਾ ਨਾ ਮੇਰਾ ਦਿਮਾਗ ਖਰਾਬ ਹੁੰਦਾ ਹੈ। ਕਾਜੀ ਕਹਿੰਦਾ ਮੈਂ ਸਾਇੰਸ ਨਾ ਪੜ੍ਹਿਆ, ਤੇ ਬੇਲੇ ਦਾ ਆਇਆ ਨਾਲ ਦਾ ਤਾਰ ਆਇਆ ਭਾਈ। ਉਹ ਆਪਣਾ ਪੜ੍ਹਿਆ ਹੀ ਨਹੀਂ, ਉਹਨਾਂ ਦਾ ਹੀ 8000 ਉਹਨਾਂ ਦਾ ਤਾਰ ਆਇਆ, 3000 ਉਹਨਾਂ ਦਾ। 8,000 ਉਹਨਾਂ ਦਾ, 3,000। ਇਹ ਹੁਣ ਅਸੀਂ ਉਹਦੀ ਗੱਲ ਤੇ ਹੱਸਣਾ ਵਾ ਜਾਂ ਤੇਰੀ ਪਹਿਲੇ ਸਮਝਣ ਦੀ ਕੋਸ਼ਿਸ਼ ਕਰਨੀ? ਲੈਬੋਰਟਰੀ ਸਾਜੀ ਮੈਨੂੰ ਉਹਨਾਂ ਨੇ ਦੇ ਦਿੱਤੀ। ਲੈਬੋਰਟਰੀ ਲੈਬੋਰਟਰੀ ਹੁੰਦੀ ਹੈ ਜਿਹਦੇ ਬਾਹਰ ਟੰਗੇ ਹੁੰਦੇ ਸਾਰਾ ਕੁਝ। ਲੈਬੋਰਟਰੀ ਯਾਰ ਲੈਬੋਰਟਰੀ ਤੋਂ ਮੁਰਾਦ ਹੈ ਕਿ ਮੈਨੂੰ ਤਜਰਬਾਤੀ ਤੌਰ ਤੇ ਨਾ ਇੱਕ ਸਟੂਡੈਂਟ ਹੋ ਗਿਣਿਆ ਜਾਂਦਾ ਸੀ, ਜਿਹੜਾ ਹਮੇਸ਼ਾ ਕੁਛ ਨਾ ਕੁਛ ਨਿਊ ਅਖਜ਼ ਕਰਦਾ। ਇਖਤਰਾਏ ਦੁਨੀਆ ਦੇ ਵਿੱਚ ਮੇਰਾ ਇੱਕ ਨਾਮ ਸੀ। ਤੇਰਾ ਨਾ ਇਖਤਰਾਏ ਦੁਨੀਆ ਚ ਇੱਕ ਨਾਮ ਸੀ। ਨਹੀਂ ਮੈਂ ਬਹੁਤ ਕੁਛ ਸੀਦਾ ਉਸਤਾਦ ਜੀ। ਮੈਂ ਉਸ ਵਕਤ ਵਿੱਚ ਪਟਾਸ ਵਾਲਾ ਜਿਹੜਾ ਰੈਕਲਾ ਸੀ, ਮੈਂ ਉਸਤਾਦ ਜੀ ਆਪ ਬਣਾ ਲੈਂਦਾ ਸੀ। ਯਾਨੀ ਇਹ ਵੀ ਇੱਕ ਸਾਇੰਸ ਹੈ। ਕਿਹੜਾ ਰੈਕਲਾ? ਪਟਾਸ ਵਾਲਾ ਨਹੀਂ ਯਾਰ, ਉਹ ਪਟਾਸ ਵਾਲਾ। ਕਿਸ ਤਰਫ ਚਲੇ ਜਾਤੇ ਹੋ ਯਾਰ? ਨਹੀਂ
ਤਾਜੀ ਇੰਨਾ ਮੂੰਹ ਚੋਂ ਦੁੱਧ ਸੁੱਟਦੇ ਆ, ਥੋੜੇ ਥੋੜੇ ਪੱਠੇ ਵੀ ਆਉਂਦੇ। ਮੱਝ ਦੇ ਪੱਠੇ ਵੀ ਕੁਝ ਵੀ ਦੁੱਧ ਦੇ ਨਾਲ ਪੱਠਿਆਂ ਦਾ ਮੱਝ ਦੇ ਅੱਛਾ ਮੱਝ ਦਾ ਦੁੱਧ ਚੋਇਆ ਤੇ ਦੁੱਧ ਚ ਪੱਠੇ ਮਿਕਸ ਹੋ ਗਏ ਤੇ ਉਦੋਂ ਪੀਤਾ ਤੇ ਫਿਰ ਜਦੋਂ ਬਾਹਰ ਆਏ ਤੇ ਫਿਰ ਪੱਠੇ ਓਕੇ ਜੀ ਓਏ ਬੜੀ ਦੂਰ ਲੈ ਗਿਆ ਕਿੱਥੇ ਤੇਰੀ ਕਿੱਡਾ ਤੂੰ ਜੋ ਤੂੰ ਪਿੱਛੇ ਕਿੱਥੇ ਰੱਖੀ ਹੈ ਕਿੱਡਾ ਤੂੰ ਦੂਰ ਆ ਨੈਸ਼ਾ ਜੁਗਤਾਂ ਦਾ ਆਇਨਸਟਾਈਨ ਹੋਇਆ ਬੇਟੇ ਗੁਰਬਤ ਵਿੱਚ ਉਸਤਾਦ ਜੀ ਕਦੀ ਕਦੀ ਆ ਹੀ ਜਾਂਦੇ ਨਾ। ਉਹ ਗਈ ਕਿਦੋਂ ਆ ਜਨਾਬ ਕੀ ਹੋ ਗਿਆ ਤੁਹਾਨੂੰ ਬਹੁਤ ਅੱਛੇ ਗੁਰਬਤ ਨੇ ਆਥੇ ਡੇਰੇ ਦਾ ਪਾਏ ਉੱਥੇ ਕੀ ਹੋ ਗਿਆ ਤੁਹਾਡਾ ਮਕਾਨ ਬਹਿ ਗਿਆ ਨਹੀਂ ਗੁਰਬਤ ਦਾ ਘਰ ਤੁਹਾਡੇ ਗੁਰਬਤ ਦੇ ਸ਼ਨਾਖਤੀ ਕਾਰਡ ਤੇ ਲਿਖਿਆ ਵਾ ਮੁਸਤਕਿਲ ਪਤਾ ਫਰੀਦ ਕਾ ਘਰ। ਹਾਂਜੀ ਕਹਿੰਦਾ ਉਹ ਗਈ ਕਦੋਂ ਜਨਾਬ? ਆਹੋ ਇੰਨੀ ਗੁਰਬਤ ਨਾਚੀ ਦੀ ਸਾਰੇ ਤਾਏ ਚਾਚੇ ਵੇਲਾਂ ਕਰਾਉਂਦੇ ਹੁੰਦੇ ਬਹੁਤ ਅੱਛੇ ਗੁਰਬਤ ਨੱਚਦੀ ਆ ਤੇ ਉਹਦੇ ਤੇ ਵੇਲਾਂ ਕਰਾ ਰਹੇ ਲੈ ਗੁਰਬਤ ਓਏ ਹੋਏ ਹੋਏ ਮੁਸ਼ਕਿਲ ਹਾਲਾਤ ਦੇ ਵਿੱਚ ਵੀ ਮੈਂ ਮਤਲਬ ਸਬਰ ਦਾ ਦਾਮਨ ਨਹੀਂ ਛੱਡਿਆ। ਨਾ ਸਬਰ ਦਾ ਦਾਮਨ ਛੱਡਿਆ ਨਾ ਲਾੜੇ ਤੇ ਪਿਓ ਦਾ ਦਾਮਨ ਛੱਡਿਆ। ਇਹ ਸਹੀ ਮੇਰੇ ਮੌਲਾ। ਮੁਸ਼ਕਿਲ ਹਾਲਾਤ ਚ ਵੀ ਨੇ ਰਿਆਜ਼ ਨਹੀਂ ਛੱਡਿਆ ਉਹਨੇ ਕੀਤਾ। ਅੱਛਾ ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਕਾਲਜ ਤੋਂ ਬਾਅਦ ਯੂਨੀਵਰਸਿਟੀ ਨਹੀਂ ਯੂਨੀਵਰਸਿਟੀ ਦੀ ਕੋਈ ਗੱਲ ਹੀ ਨਹੀਂ ਗਈ ਸਰ। ਫਿਰ ਵਨ ਮੈਨ ਸ਼ੋਅ ਕਰਨ ਲੱਗ ਪਿਆ ਸੀ ਤਾਂ ਖੁੱਲਾ ਕੁਰਤਾ ਪਾ ਕੇ ਵਾਈ ਵੀ ਉਹ ਜੁੜੀ ਵਾਲੇ ਤਰੀਕੇ ਹੋ ਗਏ ਖੁੱਲਾ ਕੁੜਤਾ ਪਾ ਅੱਛਾ ਯੂਨੀਵਰਸਿਟੀ ਕਿਉਂ ਨਹੀਂ ਗਿਆ ਮਤਲਬ ਕਿਸੇ ਕੋਈ ਮਜਬੂਰੀ ਬਣ ਗਈ ਕੋਈ ਹਾਲਾਤ ਘਰ ਦੇ ਵਿੱਚ ਕੋਈ ਮਸਲਾ ਬਣ ਗਿਆ ਅੱਗੇ ਮੈਂ ਬਕਵਾਸ ਕੀਤੀ ਕਿ ਗੁਰਬਤ ਵਾਲਦ ਸਾਹਿਬ ਫੌਤ ਹੋ ਜਾਣ ਤੇ ਮਤਲਬ ਯੂਨੀਵਰਸਿਟੀ ਦੇ ਬੰਦਾ ਜਾਂਦਾ। ਵਾਲਦ ਸਾਹਿਬ ਫੌਤ ਹੋ ਗਏ ਤੇ ਕਾਲਜ ਤੱਕ ਗਿਆ ਸੀ ਯਾਰ ਜਦੋਂ ਤੇਰੇ ਜੋ ਕਾਲਜ ਸਾਹਿਬ ਫੌਤ ਹੋ ਗਏ ਤੇ ਤੂੰ ਵਾਲਦ ਸਾਹਿਬ ਚ ਕਾਤੋਂ ਪੜਨ ਗਿਆ? ਉਹ ਵਾਲਦ ਸਾਹਿਬ ਫੌਤ ਹੋ ਗਏ ਤੇ ਕਾਲਜ ਚ ਪੜਨ ਗਿਆ ਤੇ ਜੇ ਵਾਲਦ ਸਾਹਿਬ ਤੋਂ ਬਗੈਰ ਤੂੰ ਕਾਲਜ ਚ ਪੜ ਲਿਆ ਤੇ ਵਾਲਦ ਸਾਹਿਬ ਤੋਂ ਬਗੈਰ ਯੂਨੀਵਰਸਿਟੀ ਵੀ ਪੜ ਸਕਦਾ ਸੀ। ਮੈਂ ਕਹਿੰਦਾ ਸੀ ਕਿ ਮੈਂ ਕਰਨਾ ਵਾ ਅੱਗੇ। ਮੈਂ ਉਸਤਾਦ ਜੀ ਅਖਬਾਰਾਂ ਤੱਕ ਵੇਚੀਆਂ, ਮੰਡੀਆਂ ਛਾਪਰ ਤੱਕ ਵੇਚੇ, ਬੜੀ ਸਟਰਗਲ ਕੀਤੀ। ਅੱਛਾ ਲੋਕ ਕਹਿੰਦੇ ਹੁੰਦੇ ਸੀ ਕਿ ਯਾਰ ਇਹਦਾ ਰੰਗ ਰੂਪ ਵੇਖ ਕੇ ਲੱਗਦਾ ਕੋਈ ਬੜੇ ਵੱਡੇ ਖਾਨਦਾਨ ਦਾ। ਨਹੀਂ ਉਹ ਪਤਾ ਕੀ ਬੜੇ ਵੱਡੇ ਨਹੀਂ ਉਹ ਕਹਿੰਦੇ ਤੁਸੀਂ ਬੜੇ ਗੰਦੇ ਕੰਮ। ਨਹੀਂ ਐਸਾ ਨਹੀਂ ਇਹ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਕੰਮ ਸ਼ਾਮ ਇਸ ਤਰ੍ਹਾਂ ਦਾ ਹੋਵੇ ਉਹ ਕੰਮ ਐਸਾ ਹੀ ਕਰਦੇ ਹੁੰਦੇ ਕਿ ਜਿਹਦੇ 'ਚ ਬਜਵਾਂ ਕੰਮ ਨਾ ਹੋਵੇ। ਅਖਬਾਰਾਂ ਸਿੱਟਣੀਆਂ ਨੇ ਅੱਧਾ ਘੰਟਾ ਲਾ ਕੇ ਸਿੱਟ ਆਏ। ਇੱਕ ਮਿਸਾਲ ਆ ਮੰਡੀ ਛਾਪਰ ਦੇਣੇ ਨਾ 5 ਵਜੇ ਆ ਕੇ ਦੇ ਆਏ ਕਿਸੇ ਟਾਈਮ ਹੀ ਕੋਈ ਫੋਨ ਆ ਸਕਦਾ ਕਿਸੇ ਦਾ ਮੁੰਡਾ ਪੈਦਾ ਹੋ ਸਕਦਾ ਕਿਤੇ ਕੋਈ ਮਤਲਬ ਸਾਲਗਿਰਾ ਹੋ ਸਕਦੀ ਹੈ। ਇਹਦਾ ਕੀ ਮਤਲਬ? ਇੱਕ ਮਿੰਟ ਯਾਰ ਉਹ ਮਿੱਠੇ ਨਹੀਂ ਇਹ ਗੱਲ ਪੁਆਇੰਟ ਹੈ। ਕਿਹੜੇ ਹਿਸਾਬ ਨਾਲ ਭਾਈ ਜਾਨ ਮੈਂ ਬੰਦਾ ਤੁਹਾਨੂੰ ਗਵਾ ਵਾ ਕਿ ਤੁਸੀਂ ਉਹ ਕਾਰੋਬਾਰ ਕਰਦੇ ਹੋ ਕਢਾਈ ਦਾ ਕਰ ਲਿਆ ਕਿ ਹਫਤੇ ਬਾਅਦ ਸੂਟ ਦੇਣਾ ਉਹਦੇ ਵਿੱਚ ਬਾਹਰੋਂ ਅੰਦਰੋਂ ਵੀ ਫੇਰ ਆਏ ਕਢਾਈ ਵੀ ਕਰ ਲਈ ਬੱਜ ਕੇ ਵਾਲਾ ਤੁਸੀਂ ਕਾਰੋਬਾਰ ਨਹੀਂ ਕਰ ਸਕਦੇ। ਤੁਸੀਂ ਇਹ ਕਰਦੇ ਵੀ ਅਖਬਾਰ ਸਿੱਟਤੀ ਮੰਡੀ ਛਾਪਰ ਦੇ ਆਂਦੇ ਕਢਾਈ ਜ਼ਿਆਦਾ ਕਢਾਈ ਦਾ ਕੰਮ ਕਰ ਲਿਆ। ਅਸੀਂ ਤੁਸੀਂ ਮੈਨੂੰ ਕਿਉਂ ਕਹਿਣਾ ਮਤਲਬ ਮੈਂ ਖਾਵਾਂ ਦਾ ਉਸਤਾਦ ਜੀ ਤੁਹਾਡਾ? ਨਹੀਂ ਖਾਮੰਦ ਨਹੀਂ ਤੂੰ ਮੇਰਾ ਤੂੰ ਜੋ ਕਹਿੰਦੇ ਆ ਕਿ ਮੈਂ ਇਦਾਂ ਕਰਦਾ ਰਿਹਾ ਤੇ ਤੁਸੀਂ ਮੈਨੂੰ ਇਕੱਲੇ ਨੂੰ ਕਹੋ ਨਾ ਤੁਸੀਂ ਇਦਾਂ ਕਰਦੇ ਤੁਸੀਂ ਯਾਰ ਜਿਹੜੇ ਤੇਰੇ ਵਰਗੇ ਵਿਚਾਰੇ ਹੁੰਦੇ ਜਿਨ੍ਹਾਂ ਦਾ ਬਾਪ ਫੌਤ ਹੋ ਜਾਂਦਾ ਵਿਚਾਰੇ ਇਦਾਂ ਕਰਦੇ ਨੇ। ਬਾਜੀ ਬਾਜ਼ਕਾ ਤੇ ਇਸ ਤਰ੍ਹਾਂ ਹੁੰਦਾ ਵਾ ਵੀ ਆਪਣੀ ਵਰਦੀ ਦੇ ਉੱਤੋਂ ਸੂਟ ਪਾ ਕੇ ਜਾਂ ਪੀਜ਼ੇ ਦਾ ਕੰਮ ਕਰ ਲੈਂਦੇ ਆ ਜਾਂ 버ਗਰਾਂ ਦਾ ਕੰਮ ਕਰ ਲੈਂਦੇ ਆ ਸਿਰਫ 2-3 ਘੰਟੇ ਦਾ ਕੰਮ ਉੱਥੋਂ ਹੀ ਉਹ ਵਰਦੀ ਲਾਈ ਮੁੜ ਕੇ ਥੋਲੋਂ ਆਪਣੀ ਜੈਨੂਅਨ ਵਰਦੀ ਕੱਢੀ ਤੇ ਸਿੱਧੇ ਉੱਥੋਂ ਟੈਕ ਚਲੇ ਗਏ। ਹਾਂਜੀ ਬਾਜ਼ਕਾ ਤੇ ਇਦਾਂ ਵੀ ਹੁੰਦਾ ਵਾ ਬੰਦਾ ਇੰਡੈਕਸ ਦਾ ਰੇਟ ਉੱਤੇ ਥੱਲੇ ਹੁੰਦਾ ਇਧਰੋਂ ਆਲੂ ਕੱਚੇ ਰਹਿ ਜਾਂਦੇ ਹਨਾ ਉਹਦਾ ਵੀ ਮੈਂ ਕੀਤਾ ਸਟਾਕ ਮਾਰਕੀਟ ਯਾਰ ਸਾਲ ਕੀਤਾ ਸਟਾਕ ਠਹਿਰ ਜਾ ਇੱਕ ਮਿੰਟ ਅੱਛਾ ਯਾਰ ਇਹਨੇ ਜਿਹੜਾ ਸਟਾਕ ਮਾਰਕੀਟ 'ਚ ਕੰਮ ਕੀਤਾ ਨਾ ਮਾਵੀ ਦੇ ਜੈਨੂਅਨ ਸਟਾਕ ਮਾਰਕੀਟ 'ਚ ਕੰਮ ਕੀਤਾ ਲੇਕਿਨ ਉਸ ਸਟਾਕ ਮਾਰਕੀਟ 'ਚ 3500 ਰੁਪਏ ਤੋਂ ਜ਼ਿਆਦਾ ਇਹਦੀ ਕਦੀ ਲਾਗਤ ਨਹੀਂ ਗਈ। 3500 ਰੁਪਏ ਦੇ ਨਾਲ ਇਹਨੇ ਸਟਾਕ ਮਾਰਕੀਟ ਕੀਤਾ। ਰਾਤ ਨੂੰ 530 ਰੁਪਏ ਘਟ ਜਾਂਦੇ ਸੀ ਕਿਸ ਟਾਈਮ 447 ਵੱਜ ਜਾਂਦੇ ਸੀ। ਇਹ ਦਾ ਸਟਾਕ ਮਾਰਕੀਟ। ਉਸਤਾਦ ਤੁਹਾਨੂੰ ਇੱਕ ਜੈਨੂਅਨ ਵਾਕਿਆ ਸੁਣਾਉਣ ਲੱਗਾ। ਸਟਾਕ ਮਾਰਕੀਟ ਅਸੀਂ ਬੈਠੇ ਹਾਂ ਦਫ਼ਤਰ ਜਾ ਕੇ ਨਾ ਹੁਣ ਸਾਨੂੰ ਚਾਹ ਤੇ ਖਾਣਾ ਨਾ ਕੰਪਨੀ ਨੂੰ ਫ੍ਰੀ ਹੁੰਦਾ ਸੀਗਾ ਵੀ ਖਾਣਾ। ਕਰੋੜਾਪਤੀ ਬੰਦੇ ਉਸਤਾਦ ਜੀ ਇਨਵੈਸਟ ਕੀਤੀ ਆ ਮਾਰਕੀਟ ਚੱਲ ਰਹੀ ਧੜਾ ਧੜ ਤੇ ਜਦੋਂ 1 ਵਜੇ ਨਾ ਮੈਂ ਇੰਜ ਕਰਕੇ ਖਾਣਾ ਖੋਲਣਾ ਤੇ ਕੀ ਪੱਕਾ ਬਈ ਉਹ ਕਰੋੜਾਪਤੀ ਤਾਂ ਮਾਂ ਨਾਲ ਯਕੀਨ ਮੈਨੂੰ ਇੱਕ ਸ਼ੇਖ ਮੇਰੇ ਨਾਲ ਬਹਿ ਗਿਆ ਤੇ ਮੈਂ ਕੜੀ ਪਕਾਈ ਸੀ ਕੜੀ ਵਿੱਚ ਪਕੌੜੇ ਸੀਗੇ। ਪਹਿਲੇ ਵੱਡਾ ਪਕੌੜਾ ਚੱਕ ਕੇ ਰੋਟੀ ਤੇ ਰੱਖ ਲਿਆ ਤੇ ਹੁਣ ਵਿੱਚ ਬਾਤ ਖਾ ਰਿਹਾ ਰੋਟੀ। ਯਾਰ ਦੁਆ ਕਰ ਮਾਰਕੀਟ ਬਿਹਤਰ ਹੋਵੇ ਸ਼ਾਇਦ ਅੱਲਾਹ ਕਰਕੇ ਤੇ ਮੈਂ ਇਨਸ਼ਾਅੱਲਾ ਆਪਣੇ ਬੇਟੇ ਨੂੰ ਨਵਾਂ ਸਾਈਕਲ ਲੈ ਕੇ ਦੇਵਾਂਗਾ। ਜਿਸ ਤਰ੍ਹਾਂ ਦੂਜਾ ਪਕੌੜਾ ਵੀ ਖਾ ਗਿਆ ਤੇ ਹੁਣ ਨਵੀਂ ਰੋਟੀ ਚੁੱਕ ਨਾ ਪਕੌੜਾ ਖਾਣੇ ਦਾ ਐਨ ਕਰਕੇ ਨਾ ਕਰਕੇ ਰੋਟੀ ਪਲਟਾ ਲਈ ਤੇ ਮੈਂ ਵੇਖਣ ਮੈਂ ਕਿਹਾ ਸ਼ੇਖ ਸਾਹਿਬ ਪਕੌੜਾ ਐਂਡ ਤੇ ਖਾਵਾਂਗੇ। ਕਹਿੰਦਾ ਕੋਈ ਨਹੀਂ ਤੇ ਕੌਣ ਸੀ ਉਹ ਕਰੋੜਾਪਤੀ ਸ਼ੇਖ ਸਾਹਿਬ ਸੀਗੇ ਸਰ। ਉਹੀ ਕਾਰੀ ਕੌਣ ਕਰ ਸਕਦਾ ਮਤਲਬ ਸ਼ੇਖ ਬਹਰਹਾਲ ਫਰੀਦ ਸਾਹਿਬ ਇਹ ਆ ਕਿ ਤੁਸੀਂ ਨੈਕਸਟ ਟਾਈਮ ਨਾ ਤੁਹਾਡੀ ਮਿਹਰਬਾਨੀ ਪਦੈਸ਼ ਤੋਂ ਤੇਰੀ ਗੱਲ ਸ਼ੁਰੂ ਹੋਈ ਹੈ ਯੂਨੀਵਰਸਿਟੀ ਤੱਕ ਅਸੀਂ ਆ ਗਏ ਹਾਂ। ਹਾਂਜੀ ਇਹ ਰਿਜ਼ਲਟ ਦੇਖਣ ਗਿਆ ਤੇ ਉੱਥੇ ਨਾ ਰਿਜ਼ਲਟ ਦੇਖਣ ਦਾ ਨਾਲ ਛਾਤੀ ਵੀ ਜਾਂਦੇ ਆ। ਆਹ ਦਾ ਸਟੂਡੈਂਟ ਅਸੈਂਬਲੀ ਤਰਾਲਾ ਪੜਨ ਰਹੇ ਆ ਪਿੱਛੇ ਕੋਲ ਤਾਂ ਨੁਕਸ ਗੜੀ ਬੇ ਲੈ ਪੜਨ ਰਹੇ ਦੱਸ ਲੈ ਇਹਦਾ ਨਹੀਂ ਪਤਾ ਇਹਨਾਂ ਨੂੰ ਵੀ ਤੂੰ ਆ ਪੜਦਾ यार सुलिया बंदा हुआ यार। वक्त करता जो वफा आप हमारे होते। ओए होए होए हम भी औरों की तरह आपको प्यारे होते। यस
ਜੇ ਵਕਤ ਹੈ ਨਾ ਜੀ, ਵਕਤ ਬੰਦੇ ਕੋ, ਮੈਂ ਅੱਜ ਵਕਤ ਦਾ ਬੜਾ ਵੱਡਾ ਕੋਈ ਮਤਲਬ ਲੀਡਰ ਹੋਣਾ ਸੀ ਜੇ ਮੈਂ ਜਨਰਲ ਪੜ ਜਾਂਦਾ ਨਾ, ਮੁਝਕੋ ਠੁਕਰਾ ਦਿਆ ਦੁਨੀਆ ਨੇ ਵਗਰਨਾ, ਹਾਂਜੀ, ਵਰਨਾ ਇੱਕ ਔਰ ਕਲੰਦਰ ਹੋਤਾ। ਓਹੋ, ਤੇ ਉਹ ਸਾਜੀ ਗੱਲ ਦੱਸਣ ਨੇ ਕਿ ਮੈਂ ਵਕਤ ਦਾ ਬੜਾ ਵੱਡਾ ਕੋਈ ਲੀਡਰ ਟਾਈਪ ਹੋਣਾ ਸੀ ਜੇ ਮੈਂ ਪੜ ਜਾਂਦਾ। ਤੇ ਤੂੰ ਪੜਿਆ ਕਿਉਂ ਨਹੀਂ? ਮੇਰੀਆਂ ਕਿਤਾਬਾਂ ਸਾੜ ਗਈਆਂ ਸੀ, ਓਏ ਬਕਵਾਸ ਕੀਤੀ। ਉਹੀ ਤੇ ਰੌਲਾ ਹੁੰਦਾ, ਇਹਨਾਂ ਦੀ ਡੈਰੀ ਸੜ ਜੇ ਤੇ ਇਹ ਟਕੇ ਤੇ ਨਹੀਂ ਰਹਿੰਦੇ। ਮੈਂ ਸਹੀ ਗੱਲ ਆ, ਸਹੀ ਬਾਤ ਹੈ। ਸਾਰਾ ਕੁਝ ਤੇ ਉੱਤੇ ਲਿਖਿਆ ਹੁੰਦਾ। ਉਹ ਇਹਨਾਂ ਦਾ ਅਕਾਊਂਟ ਉਹ ਕਿਤਾਬ ਸੜ ਜੇ ਤੇ ਸਮਝੋ ਇਹ ਮਿੱਟੀ। ਹਾਏ ਹਾਏ ਹਾਏ, ਸਹੀ ਗੱਲ ਆ, ਜੇ ਕਿਤਾਬ ਸੜ ਜੇ ਮਿੱਟੀ ਤੇ ਜੇ ਢੋਲ 'ਚ ਉਂਗਲ ਮਾਰ ਜੇ ਤਾਂ ਵੀ ਤੇ ਮਿੱਟੀ ਉਹ ਹੋ ਤਾਂ ਜਾਏ। ਨਵੀਂ ਪੈ ਜਾਂਦਾ, ਪੋੜਾ ਨਵਾਂ ਪੈ ਜਾਂਦਾ। ਤੇ ਕਿਤਾਬ ਨਹੀਂ ਨਵੀਂ ਲਿਖੀ ਨਾ ਕਿਤਾਬ ਦੇ ਤੁਹਾਡੇ ਲਿਖਣਾ, ਉਹ ਕਿੱਥੋਂ ਲਿਖਣਾ? ਅੱਛਾ ਪਤਾ ਨਹੀਂ ਕਿਦੋਂ ਦੀ ਕਿੱਥੋਂ ਬੁਕਿੰਗ, ਆਜ਼ਾਦ ਕਸ਼ਮੀਰ, ਹਾਂਜੀ ਢਾਲੋਵਾਲ, ਪਤਾ ਨਹੀਂ ਕਿੱਥੇ ਹਾਂਜੀ। ਢਾਲੋਵਾਲ ਥੱਲੇ ਉੱਤੇ ਵੀ ਲਿਖਿਆ ਵਰਦੀ ਨਵੀਂ ਪਾਉਣੀ, ਪੁਰਾਣੀ ਪਾਉਣੀ, ਲੰਬੇ ਕੱਚੇ ਪਾਉਣੇ, ਤੇ ਛੋਟੇ। ਢੋਲ ਦਾ ਪੁੜਾ ਪਾਉਣਾ ਢੋਲਾ ਤੇ ਜਾਣਾ, ਉਹਨੂੰ ਕਹਿਣਾ ਪੁੜਾ ਪਾ ਦੇ, ਉਹਨੇ ਪਾ ਦੇਣਾ ਗੱਲ। ਉਹ ਹੀ ਅੱਗੇ ਕਿਤੇ ਗਿਆ ਹੋ। ਨਹੀਂ ਉਹ ਕਿਤੋਂ ਪਵਾ ਲਓ, ਇਹ ਏਡਾ ਵੱਡਾ ਰੌਲਾ ਨਹੀਂ। ਦੱਸੋ ਜੀ, ਰੌਲਾ ਹੈ ਵਾ, ਤੁਸੀਂ ਮੰਨੋ ਉਹਦੇ ਵਿੱਚ ਤੇ ਇੱਕ ਇੱਕ ਚੀਜ਼ ਮੈਂਸ਼ਨ ਹੋਈ ਹੋਈ। ਇਹਦੇ 'ਚ ਵੀ ਇੱਕ ਇੱਕ ਚੀਜ਼ ਹੈ ਤੇ ਸਾਰੀਆਂ ਕਿਨਾਰੀਆਂ ਜਿਹੜੀਆਂ ਬੁਣਨੀਆਂ। ਅਸੀਂ ਨਾ ਕਰ, ਪਤਾ ਕੀ ਗੱਲ ਆ? ਸਾਜੀ ਤੁਸੀਂ ਵੀ ਨਾ ਕਰੋ, ਮੈਨੂੰ ਨਹੀਂ ਪਤਾ ਹੈਗਾ। ਮੈਂ ਸਿੱਧਾ ਦੁਕਾਨਦਾਰ ਨੂੰ ਦੇਣਾ, ਉਹਨੇ ਢੋਲ ਪਾ ਦੇਣਾ ਬਸ। ਭਾਈ ਢੋਲ ਵਾਲਾ ਦੁਕਾਨਦਾਰ ਜਿਹੜਾ ਉਹ ਕਿਤੇ ਫੌਤਗੀ ਗਿਆ ਹੋਵੇ ਤੇ ਫੇਰ ਉਹ ਕਹੇ ਭਾਈ ਮੇਰੇ ਤੇ ਘਰ ਯਾਰ ਮੈਂ ਫੌਤਗੀ ਬਾਅਦ ਚ ਪਈ। ਪਵਾ ਲੂੰਗਾ, ਧੋਰੋ ਪਵਾ ਲੂੰਗਾ। ਤੁਸੀਂ ਜਦੋਂ ਉੱਥੇ ਜਾਗੇ, ਤੁਸੀਂ ਉੱਥੇ ਲਿਖਿਆ ਹੋਵੇ 37 ਬੰਦੇ, ਹਾਂਜੀ। ਵਰਕ ਹੈ ਨਹੀਂ, ਤੁਸੀਂ ਉੱਥੇ ਲੈ ਜਾਓ 18, ਉੱਥੇ ਲੜਾਈ ਹੋ ਗਈ ਕਿ ਨਾ? ਉੱਤੇ ਫਿਰ ਇਦਾਂ ਹੀ ਅਗਲੇ ਦੇ ਮੁੰਡੇ ਦੇ ਸਾਲਗਿਰਾ ਹੋਵੇ ਤੇ ਤੁਸੀਂ ਉੱਥੇ ਬੈਠੇ ਹੋਵੋ ਤੇ ਉਹ ਕਹਿਣ ਵੀ ਢੋਲਾ ਵਾਲੇ ਨਹੀਂ ਆਏ ਤੇ ਬਾਅਦ ਵਿੱਚ ਰੌਲਾ ਬਣ ਗਿਆ ਕਿ ਨਾ। ਚਲੋ ਕਿਸੇ ਹੋਰ ਨੂੰ ਬੁਲਾ ਲੈਣਗੇ। ਉਹ ਕਾਹਤੋਂ ਹੋਰਨ ਤੇ ਉਹ ਵੀ ਡੈਰੀ ਕਿਸੇ ਹੋਰ ਕੋਲੋਂ। ਨਹੀਂ ਨਾ, ਤੁਸੀਂ ਐਡਵਾਂਸ ਫੜੇ, ਚਿੱਤਰ ਬਹੁਤ ਪੈਣੇ ਤੁਹਾਨੂੰ। ਉਹ ਯਾਰ ਅਸੀਂ ਐਡਵਾਂਸ ਫੜੇ ਆ, ਸਾਨੂੰ ਪਤਾ ਹੋਣਾ। ਸਾਜੀ ਉਹ ਪੂਰਾ ਉਹ ਹੁੰਦਾ ਜਿਹੜਾ ਖਾਲਜੀ ਦਾ ਪਾਉਂਦਾ। ਓਏ ਇਹ ਤੇ ਮੈਂ ਦੱਸੇਗਾ ਸਹੀ। ਹਾਂਜੀ। ਓਏ ਸਾਜੀ ਕਦੇ ਕਾਜੀ ਪਵਾਨ ਗਿਆ ਪੂਰਾ, ਉਹ ਕਿਤੇ ਉਹਨਾਂ ਕੋ ਹੈ ਨਹੀਂ ਸੀ ਤੇ ਭਾਈ ਖਾਲ ਵਾਲਾ ਹੀ ਪਾਇਆ, ਉਹ ਪੂਛਲ ਵੀ ਮਾਰੀ ਬਾਹਰ ਨਿਕਲੀ। ਤਾਜ਼ਾ ਪੂਰਾ ਪਵਾ ਨੂੰ ਪੂੜਾ ਪਵਾ ਕੇ ਆਇਆ ਤੇ ਖੱਲ ਦਾ ਪੋਇਆ ਤੇ ਨਾਲ ਪੂਛਲ ਵੀ। ਹਲਕਾ ਹਲਕਾ ਖੂਨ ਵੀ ਟੋਕਦੇ ਆ ਢੋਲ। ਤਾਜ਼ਾ ਹੀ ਪਵਾਇਆ ਸੀ। ਨਹੀਂ ਸਾਜੀ ਉਹ ਗੱਲ ਤੁਹਾਨੂੰ ਮੈਂ ਸੱਚ ਦੱਸ ਰਿਹਾ ਵਾਂ। ਪੜ੍ਹਾਈ ਜਿਹੜੀ ਹੈ ਨਾ, ਇਲਮ ਜਿਹੜਾ ਨਾ, ਇਹ ਬੜੀ ਵੱਡੀ ਚੀਜ਼ ਹੈ। ਸੀਨਾ ਬਾਈ ਸੀਨਾ ਤੇ ਹੋਰ ਵੱਡੀ ਰਿਜ਼ਲਟ ਆਇਆ ਤੇ 3-4 ਮੁੰਡੇ ਇਹਨੂੰ ਕੁੱਟਣ ਦੇ ਉੱਥੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਸੀ ਉਹ ਮੁੰਡੇ ਕਹਿੰਦੇ ਸੀ ਚੰਗਾ ਭਲਾ ਪਾਸ ਹੋ ਜਾਣਾ ਸੀ, ਇਹਦੀ ਨਕਲ ਦੀ ਵਜ੍ਹਾ ਤੋਂ ਅਸੀਂ ਵੀ ਸੁਣ ਲਓ। ਉਹ ਨਹੀਂ ਮੈਂ ਅੱਜ ਤੱਕ ਲਓ ਜੀ ਮੇਰਾ ਰਿਕਾਰਡ ਹੈਗਾ, ਮੈਂ ਨਕਲ ਨਹੀਂ ਲਾਈ। ਨਕਲ ਜ਼ਿੰਦਗੀ 'ਚ ਨਹੀਂ ਉਸਤਾਦ ਜੀ ਮਾਰੀ। ਮੈਂ ਅਲਹਮਦੁਲਿਲਾ ਮੈਰਿਟ ਤੇ ਪੜਨ ਵਾਲਾ, ਮੈਰਿਟ ਤੇ ਹਰ ਚੀਜ਼ ਓਏ ਅੱਛਾ ਯਾਰ ਨਾਜ਼ਰੀਨ, ਓਕੇ ਯਾਰ, ਮੇਰਾ ਦਿਮਾਗ ਖਰਾਬ ਹੋ ਗਿਆ, ਬਸ ਤੁਹਾਡੀ ਮਿਹਰਬਾਨੀ ਹੈ। ਦਿਮਾਗ ਖਰਾਬ ਹੀ ਮੈਰਿਟ ਤੇ। ਓ ਯਾਰ ਇੱਕ ਇਹ ਬੰਦਾ ਤੇ ਇੱਕ ਫੈਸਲਾ ਆਪਣੇ ਇਹਨਾਂ ਨੇ ਲੁੱਚ ਤਲੀ ਜਾਣੇ ਹੁੰਦੇ ਵਿੱਚ। ਕਿੱਥੋਂ ਗੱਲ ਸ਼ੁਰੂ ਹੋਈ ਆ ਪਦੈਸ਼ ਤੋਂ ਤੇ ਕਿੱਥੇ ਆ ਵੀ ਅਸੀਂ ਕੀ ਕਰਨੀ ਤੇਰੀ ਪਦੈਸ਼? ਢੂੰਡੋਗੇ ਯਹਾਂ ਗਲੀਆਂ ਗਲੀਆਂ ਮਿਲਨੇ ਨਹੀਂ ਨਾਯਾਬ ਹੈ ਹਮ। ਇਹ ਤੁਸੀਂ ਦੱਸੋ ਤੁਹਾਨੂੰ ਫੈਸਲ ਵਰਗਾ ਲੱਭਣਾ, ਫਰੀਦ ਵਰਗਾ ਲੱਭਣਾ? ਇਹ ਹੀਰੇ ਆ ਹੀਰੇ। ਇਦਾਂ ਦੀਆਂ ਲੈਣਾ ਸੁਣਾ ਕੇ ਦਾਦੀ ਕੋ ਸੋ ਲੈ ਲੈਂਦਾ। ਦਾਦੀ ਹੀਰੇ ਹੈ। ਯਾਰ ਮੈਂ ਕੀ ਕਰਾਂ ਇਹਨਾਂ ਦਾ ਯਾਰ। ਮੇਰੀ ਦਾਦੀ ਬਹੁਤ ਦਰਵੇਸ਼ ਆ, ਉਹ ਕਸਮ। ਸਾਰਿਆਂ ਦੀਆਂ ਇਦਾਂ ਦੀਆਂ ਦਾਦੀਆਂ। ਨਹੀਂ ਮੇਰੀ ਦਾਦੀ ਨਹੀਂ ਦਹਿਰ ਜਾ ਨਾ, ਮੇਰੀ ਦਾਦੀ ਨੇ ਕਿਹੜਾ ਵੀ ਮਤਲਬ ਨਹੀਂ, ਉਹ ਮੰਜੀ ਲੱਗੀ ਹੁੰਦੀ ਸੀ ਉਹਨੂੰ ਥਾਣੇ। ਦਹਿਰ ਜਾ, ਸਾਡੀ ਦਾਦੀ ਕੁਛ ਵੀ ਸੀ ਨਾ, ਮੇਰੀ ਦਾਦੀ ਹੋਰ ਵੱਡੀ ਉਹ ਸੀ। ਬਸ ਕਰਦੇ ਯਾਰ। ਨਹੀਂ ਸਾਜੀ ਮੇਰੀ ਦਾਦੀ ਚਰਖੇ ਵਾਲੀ ਜਿਹੜੀ ਮਾਈ ਨਹੀਂ ਹੈ ਜਨ ਵਾਲੀ, ਉਹਦੀ ਸਹੇਲੀ ਸੀ। ਚਰਖੇ ਦੇ ਹਰ ਗੇੜੇ ਦਾਦੀ ਨੂੰ ਤੈਨੂੰ ਯਾਦ ਕਰਾਂ। ਹਾਂਜੀ ਤੇ ਉਹਦੇ ਨਾਲ ਉਹਦਾ ਬਿਲਕੁਲ ਲਗੋਟੀਆ ਯਾਰਾਨਾ ਉਸਤਾਦ ਜੀ। ਯਾਰ ਤੂੰ ਇਹ ਦੱਸ, ਸਾਡੀ ਦਾਦੀਆਂ ਕੀ ਨਾਨਚਾ ਕੋ ਘੁਮਾਉਂਦੇ ਰਹੇ ਤਾਂ ਹੈ ਕਿ ਕੋਕੀਆਂ ਵਾਲੇ ਬੈਲਟ ਪਾ ਕੇ ਫੇਰਦੀ ਸੀ ਮੇਰੀ ਦਾਦੀ। ਯਾਰ ਸਾਡੀ ਦਾਦੀ ਨੂੰ ਕੀ ਤੂੰ ਛੱਲੇ ਕੱਢਦੇ ਦੇਖ ਲਿਆ ਐ ਕਰਕੇ? ਆਹੋ ਵੀ ਸਾਡੀਆਂ ਦਾਦੀ ਨੇ ਇਸ਼ਤਿਹਾਰ ਲਾ ਕੇ ਦੇਖ ਲੈ, ਇਸ਼ਤਿਹਾਰ ਹੈ। ਤੂੰ ਇਹ ਗੱਲ ਦਾਵਾ ਨਾ ਕਰ, ਲੱਗੇ ਵੇਖ ਕੇ ਵੀ। ਤੇਰੀ ਦਾਦੀ ਨੂੰ ਕੋਈ ਚੰਗੀ ਨਹੀਂ ਹੋਣੀ। ਉਹ ਯਾਰ ਮੈਂ ਦੱਸਿਆ ਤੇਰੀ ਸੋਚ ਤੋਂ ਚੰਗੀ ਨਾ ਯਾਰ ਨਾ ਦਾਦੀਆਂ ਯਾਰ ਉਹਦੇ ਨਾਲ ਨਾ ਯਾਰ ਨਾ ਫਿਰ ਉਹਦੇ ਨਾਲ ਨਾ ਲੜਿਆ ਕਰ, ਤੇਰੇ ਤੇ ਤੱਤੇ ਤੱਤੇ ਛਿੱਟੇ ਪਾਤੇ ਨਾ ਉਹਨੇ ਘਿਓ ਦੇ, ਫਿਰ ਤੂੰ ਵੇਖਣ ਯਾਰ ਤਾਵਾ ਕੀ ਜ਼ਿੰਦਗੀ ਤੂੰ ਵੀ ਹੈ। ਮਾਰੀ, ਤੂੰ ਵੀ ਲਾੜੇ ਵਾਲੀ ਛੋਟੀ ਘੁਮਾ ਕੇ ਇਹਦੇ ਮਾਰੀ ਖਿੱਚ ਕੇ। ਤੇ ਉਹ ਵੀ ਉਹ ਮਾਰ ਦੇਗਾ ਜਿਹੜਾ ਛੱਜਾ ਜਿਹਾ ਹੁੰਦਾ। ਤੇ ਮੈਂ ਡਗੇ ਵਾਲੀ ਸੋਟੀ ਵੀ ਦਿਮਾਗ। ਉਹ ਮਾਰੀ ਤੂੰ, ਉਹ ਬਿਲਕੁਲ ਸਹੀ। ਆਪੇ ਮੰਨ ਗਿਆ। ਦਾਦੀ ਮਿੱਠੇ ਦੀ ਜਦੋਂ ਪਦਾਇਸ਼ ਹੋਈ, ਉਹਨਾਂ ਨੇ ਭਾਈ ਉਹ ਸਿਰ ਬਣਾ ਲਈ, ਗੱਤਾ ਨਹੀਂ ਲੱਭਿਆ, ਟਿੱਕੀ ਰੱਖੀ, ਇਹਦੇ ਥੱਲੇ ਘਿਓ ਵਾਲਾ ਪੈਕਟ ਵਿਛਾਇਆ, ਉਹਦੀ ਵਿਛੋਣੀ ਬਣਾਈ। ਇੱਥੇ ਵੱਡਾ ਕੋਈ ਕੰਮ ਕਰਨ ਲੱਗ ਪਿਆ। ਓਕੇ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਜੀਂਦੇ ਵਸਦੇ ਰਹੋ, ਹੱਸਦੇ ਵਸਦੇ ਰਹੋ ਔਰ ਰੱਬ ਰਾਖਾ। ਔਰ ਮੈਂ ਫਿਰ ਇੱਕ ਗੱਲ ਕਰਨਾ, ਤੁਸੀਂ ਤਹਿਕੀਕ ਕਰ ਲੈਣਾ ਔਲਾਦ ਦੇ ਬਾਰੇ ਦੇ ਵਿੱਚ। ਔਲਾਦ ਲਈ ਮਾਂ ਨਾਲੋਂ ਜ਼ਿਆਦਾ ਬਾਪ ਦੀ ਦੁਆ ਕਬੂਲ ਹੁੰਦੀ ਹੈ। ਤੁਸੀਂ ਨਹੀਂ ਤਾਂ ਪਤਾ ਕਰ ਲੈਣਾ ਜਿੱਥੇ ਮਰਜ਼ੀ। ਕੱਲ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।